ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ ਕਿ ਜੇ ਤੁਸੀਂ ਉਸ ਨੂੰ ਕੋਈ ਦਵਾਈ ਪੁੱਛੋ ਤਾਂ ਉਹ ਤੁਹਾਨੂੰ ਉਸੇ ਵੇਲੇ ਦੱਸਦਾ ਸਿਰਫ ਤੇ ਸਿਰਫ ਆਯੁਰਵੈਦਿਕ ਤਰੀਕੇ ਦੇ ਨਾਲ ਆਪਣਾ ਇਲਾਜ ਕਿਵੇਂ ਕਰਨਾ ਆ ਉਹਦੀ ਗੱਲ ਕਰਦੇ ਹਾਂ। ਜਦੋਂ ਇਹ ਦਵਾਈਆਂ ਨਹੀਂ ਹੁੰਦੀਆਂ ਸੀ, ਐਲੋਪੈਥੀ ਨਹੀਂ ਹੁੰਦੀ ਸੀ, ਖਾਣੇ ਪੀਣੇ ਬੜੇ ਵਧੀਆ ਹੁੰਦੇ ਸੀ ਤਾਂ ਲੋਕ ਬਿਮਾਰ ਵੀ ਘੱਟ ਹੁੰਦੇ ਸੀ। ਜੇ ਘੱਟ ਹੁੰਦੇ ਸੀ ਤਾਂ ਉਹਨਾਂ ਇਲਾਜ ਜਿਹੜਾ ਉਹਨਾਂ ਦਾ ਆਪਣਾ ਉਹ ਆਪ ਹੀ ਕਰ ਲੈਂਦੇ ਸੀਗੇ। ਇਲਾਜ ਉਹਦੇ ਨਾਲ ਹੀ ਚੱਲ ਚੁਲ ਜਾਂਦਾ ਸੀਗਾ ਸਾਰਿਆਂ ਦਾ। ਸੋ ਇਹਨਾਂ ਬਿਮਾਰੀਆਂ ਨੂੰ ਅਸੀਂ ਵਧਾਇਆ ਹੋਇਆ ਆ ਜਾਂ ਅਸੀਂ ਇਹਨਾਂ ਦਾ ਇਲਾਜ ਕਰਨਾ ਨਹੀਂ ਚਾਹੁੰਦੇ ਆਪਣੇ ਆਪ, ਇਸੋ ਬਹੁਤ ਕੁਛ ਹੈਗਾ ਆ। ਸੋ ਇਹਨਾਂ ਦੀ ਗੱਲਬਾਤ ਕਰਾਂਗੇ। ਐਲੋਪੈਥੀ ਦੀ ਆਪਾਂ ਨਹੀਂ ਗੱਲ ਕਰਦੇ ਇਹਦੇ ਵਿੱਚ ਕਿ ਜਿਹੜੀਆਂ ਦਵਾਈਆਂ ਅਸੀਂ ਡਾਕਟਰਾਂ ਤੋਂ ਲੈਂਦੇ ਹਾਂ। ਦੇਖੋ ਡਾਕਟਰਾਂ ਨੇ ਆਪਣੀ ਪੜ੍ਹਾਈ ਕੀਤੀ ਹੋਈ ਆ, ਲੋੜ ਵੀ ਪੈਂਦੀ ਆ, ਇਹ ਨਹੀਂ ਹੈਗਾ ਕਿ ਲੋੜ ਨਹੀਂ। ਪਰ ਜੇ ਤੁਸੀਂ ਸਿਹਤ ਨੂੰ ਠੀਕ ਰੱਖੋ ਆਪਣੀ ਨੂੰ, ਇਸ ਤਰ੍ਹਾਂ ਦੇ ਜਿਹੜੇ ਦੇਸੀ ਨੁਸਖੇ ਕਰਦੇ ਰਹੋ, ਫਿਰ ਕਈ ਵਾਰੀ ਨਾ ਤੁਹਾਨੂੰ ਬਹੁਤੀਆਂ ਜ਼ਿਆਦਾ ਵੱਡੀਆਂ ਬਿਮਾਰੀਆਂ ਦਾ ਟਾਕਰਾ ਨਹੀਂ ਕਰਨਾ ਪੈਂਦਾ। ਸੋ ਇਹਨਾਂ ਦੀ ਆਯੁਰਵੈਦਿਕ ਤਰੀਕੇ ਦੇ ਨਾਲ ਜਿਹੜੀਆਂ ਬਿਮਾਰੀਆਂ ਆ ਉਹਨਾਂ ਨੂੰ ਸੂਤ ਕਿਵੇਂ ਕਰਨਾ, ਆਪਣੇ ਸਿਹਤ ਨੂੰ ਠੀਕ ਕਿਵੇਂ ਰੱਖਣਾ ਆ, ਉਹਨਾਂ ਦੀ ਗੱਲ ਕਰਦੇ ਹਾਂ। ਖਾਣ ਪੀਣ ਦਾ ਖਿਆਲ ਰੱਖਣਾ ਆ। ਸੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਦਾ ਤੁਸੀਂ ਖਿਆਲ ਰੱਖ ਕੇ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਹਾਂ। ਸੋ ਠੀਕ ਕਿਵੇਂ ਰੱਖਾਂਗੇ, ਚਲੋ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ। ਕੁਝ ਕੁ ਬਿਮਾਰੀਆਂ ਦੀ ਵੀ ਗੱਲਬਾਤ ਕਰਾਂਗੇ ਕਿ ਕਈ ਸਾਰੀਆਂ ਬਿਮਾਰੀਆਂ ਆ ਜਿਨ੍ਹਾਂ ਦਾ ਆਪਾਂ ਥੋੜ੍ਹਾ ਜਿਹਾ ਕੰਟਰੋਲ ਕਰ ਸਕਦੇ ਹਾਂ। ਉਹਨਾਂ ਦੇ ਇਲਾਜ ਵੀ ਪੁੱਛੇ ਗਏ ਸੀਗੇ ਪਿਛਲੇ ਹਫ਼ਤੇ। ਜਿਸ ਤਰ੍ਹਾਂ ਸ਼ੂਗਰ ਦਾ ਇਲਾਜ ਪੁੱਛਿਆ ਸੀਗਾ 2 ਜਣਿਆਂ ਨੇ, ਉਹ ਕਿਸੇ ਨੇ ਦੱਸਿਆ ਹੀ ਨਹੀਂ ਸੀਗਾ। ਸ਼ਾਇਦ ਇਹ ਆਮ ਜਿਹੀ ਬਿਮਾਰੀ ਆ, ਉਹਨੂੰ ਅਸੀਂ ਅਸੈਪਟ ਕਰ ਲਿਆ ਕਿ ਸ਼ਾਇਦ ਇਹਦਾ ਕੋਈ ਇਲਾਜ ਨਹੀਂ ਹੈਗਾ, ਆਪਾਂ ਗੋਲੀਆਂ ਦੇ ਫੱਕੇ ਮਾਰੀ ਜਾਣੇ ਆ। ਸੋ 408 272 5200 ਸਟੂਡੀਓ ਦਾ ਫੋਨ ਨੰਬਰ ਆ। 4082725200 ਕਾਲ ਕਰਕੇ ਤੁਸੀਂ ਕੋਈ ਇਲਾਜ ਦੱਸਣਾ ਆ, ਦੱਸ ਸਕਦੇ ਆ, ਪੁੱਛਣਾ ਆ, ਉਹ ਪੁੱਛ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਅਤੇ ਆਪਾਂ ਹੁਣ ਤੁਹਾਡੀ ਕਾਲ ਲੈਣੇ ਹੈਗੇ ਆ। ਸਾਡੇ ਨਾਲ ਜੁੜੇ ਨੇ ਕਮਲ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਭੈਣ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਸਾਰੇ ਬਹੁਤ ਸੋਹਣੇ ਆ, ਪਰਮਾਤਮਾ ਚੜ੍ਹਦੀ ਕਲਾ ਰੱਖੇ। ਤੇ ਮੇਰੇ 2 ਕੁਐਸਚਨ ਨੇ ਭੈਣ ਜੀ। ਹਾਂਜੀ। ਇੱਕ ਮੇਰਾ ਪੋਤਾ 12 ਸਾਲ ਦਾ ਹੈਗਾ ਤੇ ਉਹਨੂੰ ਵੀਮਾ ਵਾ, ਉਹਦੀ ਬਾਹਾਂ ਤੇ ਇਹਨਾਂ ਲੱਤਾਂ ਦੇ ਡਾਰਕ ਜੇ ਹੋ ਗਏ ਆ, ਦਾਗ ਜੇ ਪਏ ਨਾ ਜੀ। ਤੇ ਪਰ ਉਹਨੂੰ ਅਲਰਜਿਕ ਹੈਗੇ ਉਹਦੇ ਕੋਕੋਨਟ ਤੇਲ ਤੇ ਦੂਜਾ ਤੇ ਬਦਾਮਾਂ ਦਾ ਤੇਲ ਆ ਉਹ ਹੈ ਨਾ, ਉਹਦੇ ਤੋਂ ਅਲਰਜਿਕ ਆ। ਠੀਕ ਆ। ਤੇ ਦੂਸਰਾ ਮੇਰਾ ਕੁਐਸਚਨ ਹੈਗਾ ਵੀ ਜਿਵੇਂ ਜੰਡ ਦੀਆਂ ਅਮਰੀਕਾ ਚੋਂ ਕਿੱਥੋਂ ਮਿਲ ਸਕਦੇ ਹੁਣ ਭਲਾ? ਕੀ ਮਿਲ ਸਕਦਾ? ਜੰਡ ਦੀਆਂ ਫਲੀਆਂ ਜਿਹੜੀਆਂ ਹੁੰਦੀਆਂ ਨਾ, ਜੰਡ ਦੀਆਂ ਫਲੀਆਂ ਇੱਥੇ ਨਹੀਂ ਹੁੰਦੀਆਂ, ਉੱਥੋਂ ਤੁਹਾਨੂੰ ਪੰਜਾਬ ਤੋਂ ਹੀ ਪਤਾ ਕਰਨਾ ਪੈਣਾ। ਉਹ ਪਤਾ ਕੀਤਾ ਭੈਣ ਜੀ, ਕੋਈ ਨਹੀਂ ਮੈਨੂੰ ਉੱਥੋਂ ਭੇਜਦਾ ਫਲੀਆਂ, ਉਹਨਾਂ ਸਾਨੂੰ ਲੱਭਦੀਆਂ ਇੱਥੇ ਨਹੀਂ ਹੁੰਦੀਆਂ, ਅਮਰੀਕਾ 'ਚ ਨਹੀਂ ਹੁੰਦੀਆਂ। ਮੈਂ ਸ਼ਾਇਦ ਕਿਸੇ ਕੰਪਨੀ ਹਾਂਜੀ। ਚਲੋ ਭੈਣ ਜੀ, ਥੈਂਕ ਯੂ। ਜ਼ਰੂਰ ਜੀ ਜ਼ਰੂਰ। ਐਗਜ਼ੀਮਾ ਦਾ ਆਪਾਂ ਜ਼ਰੂਰ ਪੁੱਛਦੇ ਹੈਗੇ ਆ। ਬੱਚੇ ਕਈ ਜਿਹੜੇ ਆ ਤੰਗ ਆ ਇਹਨਾਂ ਚੀਜ਼ਾਂ ਤੋਂ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਅੱਗੇ ਸਾਡੇ ਨਾਲ ਜੁੜੇ ਨੇ ਹਰਵਿੰਦਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪੁੱਛਣਾ ਜੀ, ਛਾਈਆਂ ਹੈ ਜੀ ਬਹੁਤ ਮੂੰਹ ਤੇ। ਠੀਕ ਆ। ਹਾਂ, ਉਹਦਾ ਇਲਾਜ ਪੁੱਛਣਾ ਜੀ। ਛਾਈਆਂ ਦਾ ਇਲਾਜ ਪੁੱਛਣਾ ਤੁਸੀਂ? ਠੀਕ ਆ। ਹਾਂਜੀ ਠੀਕ ਹੈ ਜੀ, ਠੀਕ ਆ। ਆਪਾਂ ਪੁੱਛਦੇ ਹਾਂ ਜੇ ਕਿਸੇ ਨੂੰ ਪਤਾ ਹੋਵੇ ਕਿ ਜਿਹੜੀਆਂ ਮੂੰਹ ਤੇ ਛਾਈਆਂ ਆ ਉਹ ਕਿਸ ਤਰ੍ਹਾਂ ਉਹਨਾਂ ਦਾ ਕੀ ਇਲਾਜ ਕੀਤਾ ਜਾ ਸਕਦਾ ਹੈ। ਹਰਮਿੰਦਰ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਬਲਵਿੰਦਰ ਜੀ, ਮੇਰੀ ਇੱਕ ਪ੍ਰੋਬਲਮ ਆ ਵੀ ਮੇਰੇ ਨਾ 4 ਹਫ਼ਤੇ ਦੇ ਵਿੱਚ ਮੇਰੇ ਨਾ ਹੱਥ ਉਂਗਲਾਂ ਦਰਦ ਕਰਦੀਆਂ, ਹੱਥਾਂ ਦੀਆਂ। ਹੱਥ ਦੀਆਂ ਉਂਗਲਾਂ ਵੀ ਜਾਈਆਂ, ਪਰ ਹੱਥਾਂ ਦੀਆਂ ਇੱਕ ਸੱਜੇ ਦੀਆਂ ਜ਼ਿਆਦਾ ਕਰਦੀਆਂ, ਖੱਬੇ ਦੀਆਂ ਘੱਟ। ਕਿ ਮੇਰੇ ਤੋਂ ਸਵੇਰ ਦੇ ਟਾਈਮ ਤਾਂ ਮੈਨੂੰ ਨਾ ਵੀ ਮਤਲਬ ਤੁਸੀਂ ਚਾਹੋ ਆਪਣਾ ਕੱਪ ਚਾਹ ਵਾਲਾ ਫੜਨਾ ਵੀ ਔਖਾ ਹੋ ਜਾਂਦਾ। ਤੇ ਕਿਸੇ ਨੂੰ ਭੈਣ ਭਾਈ ਨੂੰ ਇਹਦਾ ਕੋਈ ਇਲਾਜ ਹੋਵੇ। ਡਾਕਟਰ ਕਹਿੰਦੇ ਐਕਸਰੇ ਕਰਾਓ, ਐਕਸਰੇ 'ਚ ਕੁਛ ਆਉਂਦਾ ਨਹੀਂ ਤੇ ਹੋਰ ਤਾਂ ਕੋਈ ਹੈ ਨਹੀਂ ਇਹਦਾ ਚਾਰਾ, ਹੈ ਨਾ, ਜੇ ਕਿਸੇ ਭੈਣ ਭਰਾ ਨੂੰ ਇਹਦਾ ਪਤਾ ਹੋਵੇ। ਦੂਜਾ ਹੈ ਨਾ ਭਾਜੀ ਜਗਵੀਰ ਹੋਣਾ ਦੇ ਅੱਗੇ ਬੇਨਤੀ, ਉਹਨੇ ਮੈਨੂੰ ਇੱਕ ਵਾਰੀ ਉਹਨੇ ਸਾਨੂੰ ਦੱਸਿਆ ਸੀ ਪੀਲੀ ਸਰੋਂ ਦੇ ਵਿੱਚ ਕੁਛ ਸੰਤਰੇ ਦਾ ਛਿਲਕਾ ਕਰੇ ਮਿਕਸ ਕਰਕੇ ਛਾਈਆਂ ਲਈ। ਉਹ ਦੁਬਾਰਾ ਦੱਸਣ, ਮੇਰੇ ਤੋਂ ਪੇਪਰ ਗੁਆਚ ਗਿਆ, ਮੈਨੂੰ ਮਿਲਿਆ ਨਹੀਂ ਤੇ ਉਹ ਵਰਤ ਕੇ ਦੇਖਿਆ ਸੀ, ਉਹਨੂੰ ਠੀਕ ਰਿਹਾ। ਮਤਲਬ ਹੁਣ ਇਹ ਨਹੀਂ ਚੇਤਾ ਵੀ ਕੀ ਕਾਹਦਾ ਛਿਲਕਾ ਸੀਗਾ। ਉਹ ਜ਼ਰੂਰ ਉਹਨੇ ਦੱਸਿਆ ਸੀ ਪੀਲੀ ਸਰੋਂ। ਹਾਂਜੀ। ਤੇ ਪਤਾ ਨਹੀਂ ਸੰਤਰੇ ਦਾ ਛਿਲਕਾ ਕਿਹਾ ਸੀ ਕਿ ਨਿੰਬੂ ਦਾ ਛਿਲਕਾ ਕਿਹਾ ਸੀ, ਮੈਨੂੰ ਇੰਨਾ ਨਹੀਂ ਹੁਣ ਯਾਦ ਹੈਗਾ। ਠੀਕ ਆ। ਉਹ ਜ਼ਰੂਰ ਇੱਕ ਵਾਰੀ ਦੱਸਣ ਐਤਕੀ, ਹੈ ਨਾ। ਛਾਈਆਂ ਨਹੀਂ ਦੱਸਿਆ ਸੀ ਉਹਨੇ। ਠੀਕ ਹੈ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਜੇ ਹੋਰ ਵੀ ਕਿਸੇ ਨੂੰ ਯਾਦ ਹੋਵੇ, ਕਿਸੇ ਨੇ ਲਿਖਿਆ ਹੋਵੇ ਤਾਂ ਪਲੀਜ਼ ਸ਼ੇਅਰ ਕਰ ਲਓ। ਮਹਿੰਦਰ ਕੌਰ ਜੀ। ਹਾਂ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਭੈਣ ਜੀ ਮੈਂ ਪੁੱਛਣਾ ਵੀ ਮੈਂ ਆਹ ਚੂਨਾ ਖਾਦਾ ਮਹੀਨਾ ਹੋ ਗਿਆ ਖਾਂਦੀ ਨੂੰ, ਹੱਡੀਆਂ ਵਾਸਤੇ ਉਹਨੂੰ ਦੱਸਿਆ ਸੀ ਮੈਨੂੰ ਭੈਣ ਜੀ ਤੁਸੀਂ, ਉਹ ਖਾਂਦੀ ਆ ਤੇ ਇੱਕ ਤੇਜ਼ਾਬ ਬਹੁਤ ਬਣਦਾ। ਉਹ ਕਿੰਨਾ ਚਿਰ ਖਾਣਾ ਵਾ ਕਿ ਛੱਡਦਾ ਹੁਣ ਚੂਨਾ? ਜਿਹੜੀ ਚੀਜ਼ ਤੋਂ ਖਾਂਦੇ ਸੀ ਕੋਈ ਫਾਇਦਾ ਹੋਇਆ? ਥੋੜਾ ਜਿਹਾ ਫਾਇਦਾ ਹੋਇਆ ਭੈਣ ਜੀ ਹੱਡੀਆਂ ਤੋਂ। ਹੱਡੀਆਂ ਤਾਂ ਬੱਲੇ ਬੈਠ ਨਹੀਂ ਸੀ ਹੁੰਦਾ, ਸੀਟ ਦੁਖਦੀ ਸੀ ਹੱਡੀਆਂ। ਅੱਛਾ, ਯਾਦ ਆ ਗਿਆ ਮੈਨੂੰ। ਚਲੋ ਪੁੱਛ ਲੈਨੇ ਆਪਾਂ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਸਾਡੇ ਅਗਲੇ ਕਾਲਰ ਨੇ ਪਰਮਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਸੀ ਕਿ ਮੇਰੇ ਇੱਕ ਫਰੈਂਡ ਨੂੰ ਨਾ ਕੰਨ ਚੋਂ ਪਾਣੀ ਨਿਕਲਦਾ ਕਦੀ ਕਦੀ, ਤੇ ਪਰ ਉਹਦੇ ਨਾ ਕੰਨ ਦੇ ਵਿੱਚ ਜਿਹੜਾ ਬਾਹਰਲਾ ਹਿੱਸਾ ਉਹਦੇ ਚ ਪਪੜੀ ਜੰਮ ਗਈ ਹੈ ਵਾਈਟ ਕਲਰ ਦੀ, ਉਹ ਉਤਰਦੀ ਰਹਿੰਦੀ ਉਹਦੇ ਚੋਂ ਤੇ ਉਹਦੇ ਨਿਸ਼ਾਨ ਪੈਣੇ ਸ਼ੁਰੂ ਹੋ ਗਏ ਉੱਤੇ। ਪਪੜੀ ਉਦੇ ਜੰਮ ਗਈ ਆ ਜਾਂ ਕਿਸੇ ਕਾਰਨ ਕਰਕੇ ਉਹਨਾਂ ਦਾ ਹੁੰਦਾ ਕੰਨ ਦਾ ਪੱਕ ਜਾਂਦਾ ਉਹ ਆਲੇ ਦੁਆਲਿਓਂ ਸਕਿਨ? ਹੈਲੋ ਪਰਮਿੰਦਰ ਜੀ, ਦੁਬਾਰਾ ਕਾਲ ਕਰ ਲਿਓ ਤੁਸੀਂ 4082725200। ਅੱਗੇ ਹੈਗੇ ਨੇ ਜੀ ਕਮਲ ਭਗਤ ਜੀ। ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ, ਮੈਂ ਇੱਕ ਤੁਹਾਨੂੰ ਬਹੁਤ ਵਧੀਆ ਇਲਾਜ ਦੱਸਣਾ। ਹਾਂਜੀ। ਜਿਹੜਾ ਕਿ ਮੇਰੇ ਵੱਡੇ ਬ੍ਰਦਰ ਡਾਕਟਰ ਹੈਗੇ ਆ ਤੇ ਉਹਨਾਂ ਦੀ ਉਮਰ ਤਕਰੀਬਨ 65 ਸਾਲ ਹੈ ਔਰ ਉਹਨਾਂ ਨੇ 40 ਸਾਲ ਸਰਵਿਸ ਕੀਤੀ ਹੈ ਪੰਜਾਬ ਗੌਰਮੈਂਟ ਦੇ ਵਿੱਚ ਜੀ। ਤੇ ਉਹਨਾਂ ਨੇ ਤਕਰੀਬਨ ਕਾਫੀ ਦੇਰ ਤੋਂ ਨਾ ਜਿਹੜੇ ਲੋਕ ਗੋਡਿਆਂ ਦੀ ਦਰਦ ਜਾਂ ਗਿੱਟਿਆਂ ਦੀ ਦਰਦ ਜਾਂ ਗੁੱਟਾਂ ਦੀ ਦਰਦ ਜਿਹੜੀ ਜਿਹਨਾਂ ਨੂੰ ਹੁੰਦੀ ਹੈ ਨਾ, ਹਾਂਜੀ ਹਾਂਜੀ, ਉਹ ਇੱਕ ਕੰਮ ਕਰਨ 4 ਚਮਚ ਡਾਲਡਾ ਘਿਓ, ਹਾਂਜੀ, ਦੇਸੀ ਨਹੀਂ ਲੈਣਾ, ਦੇਸੀ ਘਿਓ ਨਹੀਂ ਲੈਣਾ, ਨਾ ਰਿਫਾਈਨਡ ਲੈਣਾ ਆ। ਜਿਹੜਾ ਡਾਲਡਾ ਘਿਓ ਤੁਹਾਡੇ ਉੱਥੇ ਕੋਈ ਮਿਲਦਾ ਜਿਹੜਾ ਦਾਣੇਦਾਰ ਜਿਹੜਾ ਘਿਓ ਹੁੰਦਾ, 4 ਚਮਚ ਘਿਓ ਲੈ ਕੇ ਉਹਦੇ ਵਿੱਚ 2 ਚਮਚ ਸੁੰਡ ਪਾ ਦੇਣੀ ਆ। ਠੀਕ ਆ। ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਰਲਾ ਲੈਣਾ। ਤੇ ਉਹ ਜਿੱਥੇ ਵੀ ਤੁਹਾਡੇ ਕੋਈ ਦਰਦ ਹੁੰਦੀ ਆ ਗੋਡਿਆਂ ਤੇ ਜਾਂ ਗਿੱਟਿਆਂ ਤੇ ਕਿਤੇ ਵੀ, ਤੇ ਉਹ ਤੁਸੀਂ 1 ਹਫ਼ਤਾ ਉਹ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਉਹਨੂੰ ਮਤਲਬ ਅੱਛੀ ਤਰ੍ਹਾਂ ਮਤਲਬ ਅੰਦਰ ਜਜ਼ਬ ਹੋ ਜਾਏ, ਮਤਲਬ ਤੇਲ ਜਿਹੜਾ ਆ ਆਪਣਾ ਘਿਓ ਜਿਹੜਾ, ਹਾਂਜੀ, ਉਨੀ ਦੇਰ ਤੱਕ ਤੁਸੀਂ ਉਹਦੀ ਮਾਲਿਸ਼ ਕਰੀ ਜਾਣੀ ਹੈ। ਠੀਕ। ਤੇ ਉਹ ਤੁਸੀਂ 1 ਹਫ਼ਤਾ ਤੁਸੀਂ ਕਰਨੀ, ਵੇਖਿਓ ਤੁਹਾਨੂੰ ਆਪਣੇ ਆਪ ਹੀ ਫਰਕ ਲੱਗੇਗਾ। ਤੇ ਤੁਸੀਂ ਜਿੱਦਾਂ ਮੈਂ ਦੱਸਦਾ ਵਾਂ ਤੁਸੀਂ ਵੀ ਦੂਸਰਿਆਂ ਨੂੰ ਦੱਸੋਗੇ। ਠੀਕ ਹੈ। ਆਹ ਜਿਹੜਾ ਇਲਾਜ ਕਰ ਲਓ। ਤੇ ਇਹ ਮੇਰਾ ਆਪਣਾ ਅਜਮਾਇਆ ਹੋਇਆ ਜੀ। ਠੀਕ ਹੈ। ਕਿਉਂਕਿ ਪਤਾ ਕੀ ਹੁੰਦਾ, ਆਮ ਤੌਰ ਤੇ ਉਮਰ ਦੇ ਹਿਸਾਬ ਦੇ ਨਾਲ ਨਾ ਵਿੱਚ ਗੈਪ ਆਉਣਾ ਸ਼ੁਰੂ ਹੋ ਜਾਂਦਾ ਜੀ। ਤੇ ਇਹ ਚੀਜ਼ ਜਿਹੜੀ ਹੈ ਨਾ, ਇਹ ਗੈਪ ਨੂੰ ਪੂਰਾ ਕਰਦੀ ਹੈ ਤੇ ਸੁੰਡ ਜਿਹੜੀ ਹੈ ਤੁਹਾਡੀ ਦਰਦ ਨੂੰ ਚੁੱਕਦੀ ਹੈ। ਠੀਕ। ਤੇ ਇਸ ਕਰਕੇ ਮੇਰੇ ਅੱਜ ਦਿਮਾਗ 'ਚ ਹੈਗਾ ਸੀ, ਮੈਂ ਸ਼ਾਇਦ। ਥੈਂਕ ਯੂ ਜੀ, ਤੁਸੀਂ ਐਡੀ ਦੂਰ ਬੈਠੇ ਖਿਆਲ ਕਰਦੇ ਹੋ, ਬਹੁਤ ਧੰਨਵਾਦ। ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਅਗਲੇ ਸਾਡੇ ਪਰਮਜੀਤ ਜੀ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਪਰਮਜੀਤ ਬੋਲਦੀ ਹਾਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਜੀ ਚੱਕਰ ਆਉਂਦੇ ਆ ਜੀ ਮੈਨੂੰ। ਇਹ ਨਹੀਂ ਪਤਾ ਕਿਉਂ ਆਉਂਦੇ ਨਾ? ਹਾਂ ਨਹੀਂ ਜੀ, ਫਰਾਈਡੇ ਨਾਈਟ ਤੋਂ ਚੱਕਰ ਆ ਰਹੇ ਨੇ। ਮੈਂ ਡਾਕਟਰ ਦੇ ਗਏ ਸੀ, ਉਹਨਾਂ ਨੇ ਮੈਡੀਸਨ ਦਿੱਤੀ ਆ, ਪਰ ਮੈਨੂੰ ਚੱਕਰ ਬਹੁਤ ਜ਼ਿਆਦਾ ਆਉਂਦੇ ਆ ਜੀ, ਹਜੇ ਹਟੇ ਨਹੀਂ ਹੈਗੇ। ਕੀ ਕੁਛ ਦੱਸਿਆ ਵੀ ਕਿਉਂ ਆਉਂਦੇ ਆ? ਉਹ ਬਿਟਾਗੋ ਕਹਿੰਦੇ ਆ, ਗੁਰਤਾਗੋ ਕੀ ਹੁੰਦਾ ਮੈਨੂੰ ਤਾਂ ਸਮਝ ਨਹੀਂ ਲੱਗੀ ਉਹਦੀ ਕੁਛ ਉਹਨਾਂ ਨੇ। ਠੀਕ ਆ। ਕੋਈ ਐਕਸਰਸਾਈਜ਼ ਵੀ ਦੱਸੀ ਜਾਂ ਦਵਾਈ ਦਿੱਤੀ? ਨਹੀਂ ਜੀ, ਦਵਾਈ ਉਹ ਦਿੱਤੀ ਹੈ, ਬਸ 3 ਟਾਈਮ ਗੋਲੀ ਲੈਣੀ ਆ, ਬਸ ਉਹਦੇ ਨਾਲ ਨੀਂਦ ਆਉਂਦੀ ਹੈ ਤੇ ਪਰ ਚੱਕਰ ਨਹੀਂ ਹਟਦੇ ਜੀ ਮੈਨੂੰ। ਠੀਕ ਆ, ਆਪਾਂ ਪੁੱਛ ਲੈਂਦੇ ਆ। ਹੁਣ ਜਦੋਂ ਤੁਸੀਂ ਡਾਕਟਰ ਦੇ ਜਾਂਦੇ ਆ ਤਾਂ ਤੁਹਾਨੂੰ ਦਵਾਈ ਦਿੰਦੇ ਆ ਤੇ ਉਹਨਾਂ ਨੂੰ ਪੁੱਛਿਆ ਜ਼ਰੂਰ ਕਰੋ ਕਿ ਮੈਨੂੰ ਬਿਮਾਰੀ ਕੀ ਹੈਗੀ ਆ। ਸੋ ਬਹੁਤ ਜ਼ਰੂਰੀ ਆ ਕਿ ਚੱਕਰ ਆਉਂਦੇ ਆ, ਦਵਾਈ ਤੁਹਾਨੂੰ ਕਾਹਦੀ ਦਿੱਤੀ ਹੈਗੀ ਆ। ਬਲਦੇਵ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਆ। ਥੈਂਕ ਯੂ। ਤੇ ਮੈਂ ਜਿੱਦਾਂ ਦੱਸਣਾ, ਸ਼ੂਗਰ ਤੋਂ ਨਾ ਮੈਂ ਚਿੱਟਾ ਆਟਾ ਛੱਡਿਆ, ਚਿੱਟੀ ਖੰਡ, ਮਿੱਠਾ ਤਾਂ ਹਰ ਇੱਕ ਤਰ੍ਹਾਂ ਦਾ ਹੀ ਛੱਡਿਆ ਆ। ਹਾਂਜੀ। ਤੇ ਮੇਰੀ ਜਿੱਦਾਂ ਸ਼ੂਗਰ ਅੱਧੀ ਦਵਾਈ ਖਾਂਦੀ ਆ ਤੇ ਉਹਦੇ ਨਾਲ ਵੀ 100 ਤੋਂ ਘੱਟ ਆਉਂਦੀ ਆ। ਅੱਛਾ, ਆਟਾ ਉਟਾ ਛੱਡਣਾ? ਹਾਂਜੀ, ਰੋਟੀ ਮੈਂ ਖਾਂਦੀ ਆ ਬਾਜਰਾ ਤੇ ਸਣੇ ਛਿਲੇ ਛੋਲਿਆਂ ਦਾ ਆਟਾ ਤੇ ਵਿੱਚ ਰਾਗੀ ਤੇ ਬਾਕੀ ਜਿੱਦਾਂ ਵਿੱਚ ਥੋੜੀ ਜਿਹੀ ਕਲੌਂਜੀ, ਕਾਲੇ ਤਿਲ, ਇਹ ਰਾਗ ਐਸੀ ਮੇਰੇ ਤੋਂ ਭੁਲੇਖੇ ਨਾ ਜਾਣੀ, ਉਹ ਚੁਟਕੀ ਪਾ ਲੈਂਦੀ ਆ ਤੇ ਉਹਦੀ ਰੋਟੀ ਹਮੇਸ਼ਾ ਹੀ ਬਣਾ ਕੇ ਖਾਣੀ ਆ। ਠੀਕ ਆ। ਇੱਕ ਟਾਈਮ ਦੁਪਹਿਰ ਨੂੰ ਖਾਣੀ ਆ ਤੇ ਸ਼ਾਮ ਨੂੰ ਸੈਲਡ ਖਾ ਲੈਣਾ। ਠੀਕ ਆ।
ਤੇ ਮੇਰੀ ਸ਼ੂਗਰ ਜਾਣੀ ਬਿਲਕੁਲ ਠੀਕ ਆ। ਤੇ ਜਿਹੜੇ ਲੱਤਾਂ ਦੇ ਦਰਦ ਲਈ ਆ, ਮੈਨੂੰ 1.5 ਸਾਲ ਹੋ ਗਿਆ ਖਾਂਦੀ ਨੂੰ ਨਿੰਬੂ ਵਿੱਚ ਭੇ ਕੇ ਮਿਰਚਾਂ ਕਾਲੀਆਂ ਉਹ ਬਣਾਈਆਂ, 4 ਉਸ ਵੇਲੇ 4 ਉਸ ਵੇਲੇ। ਜਿੱਦਾਂ ਮੇਰੀ ਜਿਹੜੀ ਐਡੀ ਬਿਮਾਰੀ ਸੀ, ਉਹਨਾਂ ਲੱਤਾਂ ਬਹੁਤ ਦੁਖਦੀਆਂ ਹੁੰਦੀਆਂ ਸੀ। ਤੇ ਹੁਣ ਮੇਰੀ ਜਿੱਦਾਂ ਮੈਂ ਗੋਲੀਆਂ ਉਦੋਂ ਅੱਧੀਆਂ ਚੋਂ ਵੀ ਅੱਧੀਆਂ ਕੀਤੀਆਂ ਦਰਦ ਦੀਆਂ। ਠੀਕ ਹੈ ਜੀ। ਉਹਨਾਂ ਮਿਰਚਾਂ ਦੇ ਨਾਲ। ਤੇ ਇੱਕ ਮੈਂ ਪੁੱਛਣਾ ਭੈਣ ਜੀ, ਮੇਰਾ ਸਿਰ ਨਹੀਂ ਹਟਦਾ, ਮੱਥੇ 'ਚ ਦਰਦ ਤੇ ਪੁੜਪੁੜੀਆਂ 'ਚ ਨਾਲ ਅੱਖਾਂ 'ਚ। ਠੀਕ। ਤਾਂ ਇਹ ਨਹੀਂ ਪਤਾ ਵੀ ਮੈਂ ਨਾ ਜਿੱਦਾਂ ਸੁੰਡ ਵੀ ਕਪੜ ਛਾਣ ਕਰਕੇ ਉਹ ਵੀ ਏਦਾਂ ਲਾਉਂਗੀ ਮੱਥੇ ਤੇ, ਕਦੀ ਅਦਰਕ ਦਾ ਪਾਣੀ ਲਾਉਂਗੀ। ਤੇ ਦਵਾਈਆਂ ਤਾਂ ਮੇਰੀਆਂ ਓਦਾਂ ਹੀ ਬਹੁਤ ਆ, ਮੈਂ ਦਵਾਈ ਦਰਦ ਦੀ ਫੇ ਖਾਂਦੀ ਨਹੀਂ ਕੋਈ। ਠੀਕ ਹੈ। ਹਾਂਜੀ। ਤਾਂ ਹੋਰ ਬਹੁਤ ਬਹੁਤ ਸਤਿ ਸ੍ਰੀ ਅਕਾਲ। ਪ੍ਰੋਗਰਾਮ ਬਹੁਤ ਸੋਹਣਾ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਅੱਗੇ ਮਲਕੀਤ। ਅੱਛਾ ਜੀ, ਇਹ ਦਵਾਈ ਮੇਰੀ ਵਰਤੀ ਹੋਈ ਆ ਜੀ। ਤੇ ਹਾਰਟ ਦਾ ਬਲੌਕ ਜੀ ਕਰਦੀ ਆ ਤੇ ਨੱਕ ਜਿਹੜਾ ਬੰਦ ਹੋਵੇ ਉਹਦਾ ਵੀ ਖੁੱਲ ਜਾਂਦਾ। ਨੱਕ ਤੇ ਹਾਰਟ। ਹਾਂਜੀ। ਅਦਰਕ, ਲਸਣ ਤੇ ਸੇਬ ਤੇ ਨਿੰਬੂ ਬਰਾਬਰ ਕਿਲੋ ਲੈਣੇ ਜੀ, ਇਹਦਾ ਰਸਾ ਕੱਢਣਾ। ਫਿਰ ਇਹ ਸ਼ਹਿਦ 'ਚ ਗਰਮ ਕਰਕੇ ਤੇ ਅੱਧਾ ਜਦੋਂ ਰਹਿ ਜਾ ਉਹਦੇ ਸ਼ਹਿਦ 'ਚ ਮਿਲਾਉਣਾ। ਠੀਕ ਹੈ। ਠੰਡਾ ਕਰਕੇ। ਇਹ ਮੈਂ 3 ਮਹੀਨੇ ਖਾਧੀ ਜੀ। ਮੇਰਾ ਨੱਕ ਦੋਨੇ ਬਲੌਕ ਸੀ, ਆਪਰੇਸ਼ਨ ਕਰਾਉਣਾ ਸੀ, ਪਰ ਅੰਦਰੋਂ ਫਿਰ ਇੱਕ ਗਿਲਟਾ ਨਿਕਲਿਆ ਰਾਤ ਨੂੰ। 2 ਮਹੀਨੇ ਖਾਣ ਤੋਂ ਬਾਅਦ। ਠੀਕ ਹੈ। ਮੈਂ ਹੋਇਆ ਅਜੇ ਤੱਕ ਬਿਲਕੁਲ ਸਹੀ ਆ, ਕੋਈ ਆਪਰੇਸ਼ਨ ਨਹੀਂ, ਕੋਈ ਕੁਛ ਨਹੀਂ। ਠੀਕ ਹੈ ਜੀ। ਹਾਂਜੀ। ਥੈਂਕ ਯੂ ਜੀ। ਥੈਂਕ ਯੂ। ਇਹ ਇੱਦਾਂ ਨਾ ਸਾਰੇ ਜਾਣੇ ਕਰਿਓ ਕਿ ਨਿੰਬੂ ਲੈ ਲਿਆ, ਅਦਰਕ ਲੈ ਲਿਆ ਤੇ ਉਹਨਾਂ ਨੂੰ ਗਰਮ ਕਰ ਲਿਆ। ਉਹਨਾਂ ਦੀ ਅਖੀਰ ਦੇ ਵਿੱਚ ਮੈਂ ਪੂਰੀ ਟਰਾਈ ਕਰੂੰਗੀ, ਕੋਸ਼ਿਸ਼ ਕਰੂੰਗੀ ਕਿ ਉਹ ਬਣਾਉਣਾ ਕਿਵੇਂ ਤੁਹਾਨੂੰ ਦੱਸ ਦਿੱਤਾ ਜਾਵੇ। ਨਰਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਚੱਲਦਾ ਜੀ, ਵੇਟ ਕਰਦੇ ਰਹੀਦਾ। ਥੈਂਕ ਯੂ। ਮੇਰਾ ਕੁਐਸਚਨ ਇਹ ਆ ਭੈਣ ਜੀ, ਮੇਰੀ ਨਾ 65 ਸਾਲ ਦੀ ਉਮਰ ਹੈ, ਮੇਰੇ ਵਾਲ ਬਹੁਤ ਲੱਥਦੇ ਸਿਰ ਦੇ ਤੇ ਮਾੜੀ ਸਿਰ ਨੂੰ ਦਰਦ ਹੁੰਦੀ ਰਹੀ। ਦਰਦ ਵੀ ਹੁੰਦੀ ਆ ਤੇ ਵਾਲ ਵੀ ਲੱਥਦੇ ਆ? ਹਾਂਜੀ, ਦਰਦ ਘੱਟ ਹੁੰਦੀ, ਵਾਲ ਜ਼ਿਆਦਾ ਲੱਥਦੇ ਆ। ਦਰਦ ਤਾਂ ਕਦੇ ਕਦੇ ਹੁੰਦੀ ਆ। ਦਰਦ ਵਾਲਾ ਤਾਂ ਤੁਸੀਂ ਲੱਭ ਲਿਓ ਤੇ ਤੁਹਾਨੂੰ ਵਾਲ ਲੱਥਦਿਆਂ ਦਾ ਕੋਈ ਦੱਸ ਦਿਓ। ਹਾਂਜੀ। ਠੀਕ ਹੈ। ਬਾਕੀ ਦੂਸਰਾ ਕੁਐਸਚਨ ਇਹ ਦੱਸਿਆ ਸੀ ਇਹਨਾਂ ਨੇ ਪਿਛਲੇ ਹਫ਼ਤੇ, ਸ਼ੂਗਰ ਵਾਲਿਆਂ ਨੂੰ ਜਿਹੜੀ ਦੱਸੀ ਸੀ ਦਵਾਈ, ਉਹ ਮਤਲਬ ਦਵਾਈ ਇਹਨਾਂ ਨੂੰ ਹਾਰਟ ਦੀ ਵੀ ਮੇਰੇ ਹਸਬੈਂਡ ਨਾਲ ਪ੍ਰੋਬਲਮ, ਉਹ ਦਵਾਈ ਵੀ ਖਾ ਸਕਦੇ ਨੇ ਜਿਹੜੀ ਮੈਂ ਬਣਾਈ ਹੈ? ਕਿਹੜੀ ਬਣਾਈ ਹੈ? ਆ ਦੱਸੀ ਸੀ ਇਹਨਾਂ ਨੇ। ਮੈਂ ਕਿਹਨੇ ਕੀ ਤੁਸੀਂ ਕੀ ਬਣਾਇਆ ਉਹ ਦੱਸੋ। ਸ਼ੂਗਰ ਵਾਸਤੇ ਐਰਕਾ ਵੀ ਦੱਸਿਆ ਸੀ ਨਾ ਵੀ ਇਹਨਾਂ ਨੂੰ ਗਜਰੇਲਾ ਬਣਾ ਕੇ ਦਿਓ। ਫਿਰ ਇੱਕ ਦੋ ਹੋਰ ਚੀਜ਼ ਮੈਂ ਗਜਰੇਲਾ ਵੀ ਬਣਾ ਕੇ ਦਿੱਤਾ। ਮੈਂ ਕਿਹਾ ਹਾਰਟ ਵਾਸਤੇ ਮਤਲਬ ਇਹ ਚੀਜ਼ਾਂ। ਨਹੀਂ, ਗਜਰੇਲਾ ਤਾਂ ਸ਼ੂਗਰ ਵਾਸਤੇ ਦੱਸਿਆ ਨਹੀਂ ਤੁਹਾਨੂੰ? ਨਹੀਂ, ਗਜਰੇਲਾ ਇਸ ਪ੍ਰੋਗਰਾਮ 'ਚ ਦੱਸਿਆ ਸੀ ਸ਼ੂਗਰ ਵਾਸਤੇ। ਹਾਂਜੀ, ਹੋਰ ਕਿਸੇ ਚੀਜ਼ ਲਈ ਦੱਸਿਆ ਸੀ? ਅੱਛਾ, ਚਲੋ ਕੋਈ ਨਹੀਂ, ਗਜਰੇਲਾ ਤੁਸੀਂ ਖਾ ਲਿਆ ਆ, ਠੀਕ ਹੈਗਾ ਆ। ਤੇ ਆਪਾਂ ਤੁਹਾਡੀ ਸ਼ੂਗਰ ਬਾਰੇ ਦਵਾਈ ਪੁੱਛ ਲਵਾਂਗੇ। ਜੀਤ ਸਿੰਘ ਜੀ। ਸਮਰੀਨ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰੇ ਹਸਬੈਂਡ ਬਾਰੇ ਪੁੱਛਣਾ ਸੀ। ਉਹਨਾਂ ਨੂੰ ਰਾਤ ਨੂੰ ਨਾ ਜਦੋਂ ਸੌਣ ਲੱਗਦੇ ਸਿੱਧੇ ਲੰਮੇ ਪੈਣੇ ਨਾ, ਉਹਨੇ ਸਾਹ ਜਿੱਦਾਂ ਬੰਦ ਹੋ ਜਾਂਦਾ, ਸਾਹ ਇੱਕਦਮ ਨਾ ਏਦਾਂ ਘੁੱਟਣ ਜਿਹੀ ਮਹਿਸੂਸ ਹੁੰਦੀ ਹੈ। ਫਿਰ ਹੀਟ ਵੀ ਚੜ੍ਹਦੀ ਹੈ। ਫਿਰ ਸਾਰੀਆਂ ਵਿੰਡੋ ਖੋਲ੍ਹਣੀਆਂ ਪੈਂਦੀਆਂ। ਫਿਰ ਬਾਹਰ ਜਾਂਦੇ ਏਅਰ ਲੈਣ, ਫਿਰ ਥੋੜ੍ਹਾ ਸਾਹ ਜਿਹਾ ਆਉਂਦਾ, ਜਿੱਦਾਂ ਸਾਹ ਘੁੱਟਦਾ ਆ ਜਿੱਦਾਂ। ਠੀਕ ਆ, ਠੀਕ ਆ। ਆਪਾਂ ਪੁੱਛਦੇ ਹਾਂ ਕਿਸੇ ਨੂੰ, ਪਰ ਖਿਆਲ ਰੱਖੋ ਸਿਹਤ ਦਾ। ਸਿਹਤ ਜ਼ਿਆਦਾ ਹੀ ਕੁਛ ਹੋਈ ਜਾਂਦੀ ਹੈਗੀ ਆ। ਜੀਤ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ ਮੇਰੇ ਗੋਡੇ ਬਹੁਤ ਦੁਖਦੇ ਆ। ਠੀਕ ਆ। ਤੁਰਦੇ ਤੇ ਬਹੁਤ ਦੁਖਦੇ ਆ, ਬਸ ਹੌਲੀ ਹੌਲੀ ਤੁਰ ਹੁੰਦਾ। ਠੀਕ ਆ। ਹਾਂਜੀ, ਠੀਕ ਆ, ਕੋਈ ਨਹੀਂ, ਸੁਣਦੇ ਰਹੋ। ਪੁੱਛਦੇ ਹਾਂ ਆਪਾਂ ਗੋਡਿਆਂ ਦਾ। ਅਮਰਜੀਤ। ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਹੁਣ ਇੱਕ ਭਾਜੀ ਕਹਿੰਦੇ ਸੀਗੇ ਵੀ ਮੈਨੂੰ ਚੱਕਰ ਆਉਂਦੇ ਆ। ਮੈਨੂੰ ਵੀ ਆਉਂਦੇ ਆ। ਸਾਲ 1.5 ਸਾਲ, ਕਦੇ 6 ਮਹੀਨੇ ਬਾਅਦ ਆਉਣ ਲੱਗ ਜਾਂਦੇ ਆ। ਹੁਣ ਵੀ 1 ਵੀਕ ਹੋ ਗਿਆ, ਹੁਣ ਕੱਲ ਦਾ ਕੁਛ ਆਰਾਮ ਹੋਇਆ ਵਾ। ਤੇ ਇਹਦੇ ਬਾਰੇ ਦੱਸਣਾ ਸੀਗਾ। ਮੈਂ ਕਿਹਾ ਸੁੰਡ ਲੈ ਕੇ ਹੱਥ ਤੇ ਤਲੀ ਚੁੰਡੀ ਦੇ ਵਿੱਚ ਨਸਵਾਰ ਲੈ ਲਓ, ਹਨਾ। ਇੱਕ ਦਿਨ ਛੱਡ ਕੇ ਤੀਜੇ ਦਿਨ ਫੇਰ ਲੈ ਲਓ। ਤੇ ਜਦੋਂ ਉੱਠਣਾ ਬਹਿਣਾ ਵਾ ਥੋੜਾ ਜਿਹਾ, ਉਦੋਂ ਧਿਆਨ ਨਾਲ ਇੱਕ ਵਾਰੀ ਜਿਵੇਂ ਜਵਾਕ ਨੂੰ ਆਪਾਂ ਬੋਚ ਪਾਈਦੇ, ਇਸ ਲੋਟ ਪਵੋ ਤੇ ਇਹ ਠੀਕ ਹੋ ਜਾਂਦਾ ਵਾ। ਮੈਂ ਬਹੁਤ ਡਾਕਟਰਾਂ ਦੇ ਇੱਥੇ ਗੇੜੇ ਕੱਢੇ ਸੀ, ਕੋਈ ਸਮਝ ਨਹੀਂ ਸੀ ਆਈ। ਮੈਨੂੰ ਦਵਾਈ ਬਹੁਤ ਦਿੱਤੀ ਸੀ, ਪਰ ਮੈਨੂੰ ਆਰਾਮ ਆਇਆ। ਤੇ ਇਹ ਸੁੰਡ ਦੇ ਨਾਲ ਆਇਆ ਤੇ ਜ਼ਿਆਦਾ ਪਾਣੀ ਪੀਣਾ ਤੇ ਇਹਦੇ ਨਾਲ ਠੀਕ ਹੋ ਜਾਂਦਾ ਵਾ। ਮੈਨੂੰ ਹੁਣ ਨੋਰਮਲੀ ਗੱਲ ਹੋ ਗਈ। ਹੁਣ ਮੈਨੂੰ ਸਾਲ, ਕਦੇ 6 ਮਹੀਨੇ ਬਾਅਦ ਹੀ ਆਉਣ ਲੱਗ ਜਾਂਦੇ ਆ। ਠੀਕ ਆ। ਪਰ ਹੁਣ ਉਹ ਠੀਕ ਨੇ, ਵੀਕ ਸਾਰਾ ਆਉਂਦੇ ਆ, ਫਿਰ ਠੀਕ ਹੋਣ ਲੱਗ ਜਾਂਦੇ ਆ। ਤੇ
ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਅੱਗੇ ਇੱਕ ਦੋ ਵਾਰੀ ਨਾ ਬੜਾ ਸਵਾਰ ਕੇ ਦੱਸਿਆ ਗਿਆ ਵੀ ਇਹ ਕਈ ਵਾਰੀ ਤੁਹਾਡੇ ਕੰਨਾਂ ਦਾ ਪਿਛਲਾ ਪਾਣੀ ਹੁੰਦਾ, ਜਿਹਨੂੰ ਕ੍ਰਿਸਟਲ ਵਾਟਰ ਕਹਿ ਦਿੰਦੇ ਆ, ਇੱਧਰ ਉੱਧਰ ਹੋ ਜਾਂਦਾ ਆ। ਦੇਖੋ ਵੈਸੇ ਸਰੀਰ ਆਪੋ ਆਪਣਾ, ਸਿਹਤ ਆਪੋ ਆਪਣੀ ਆ, ਜ਼ਰੂਰੀ ਨਹੀਂ ਸਾਰਿਆਂ ਨੂੰ ਇੱਕੋ ਹੀ ਗੱਲ ਹੋਵੇ। ਅਤੇ ਉਹਦੇ ਵਿੱਚ ਥੋੜ੍ਹੀਆਂ ਜਿਹੀਆਂ ਐਕਸਰਸਾਈਜ਼ ਦੱਸੀਆਂ ਸੀਗੀਆਂ, ਜੇ ਤੁਸੀਂ ਉਹਨਾਂ ਨੂੰ ਫੋਲੋ ਵੀ ਕਰ ਲਿਆ ਕਰੋ ਆਮ ਵੀ, ਤਾਂ ਬਹੁਤ ਵਧੀਆ ਆ। ਟੋਨੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਟਰੱਕ ਡਰਾਈਵ ਕਰਦਾ ਆ। ਹਾਂਜੀ। ਮੈਂ ਨਾ ਇੱਕ ਦਿਨ ਕਿਸੇ ਚੀਜ਼ ਨੂੰ ਤਾਂ ਪੁਸ਼ ਕਰ ਦਿੱਤਾ, 10 ਦਿਨ ਹੋ ਗਏ ਆ। ਰਾਈਟ ਵਾਲਾ ਜਿਹੜਾ ਮੋਢਾ ਆ, ਨਾਲੇ ਡੋਲਾ ਤੇ ਨਾਲ ਮੋਢਾ, ਇੱਥੋਂ ਨਾ ਕੋਈ ਚੀਜ਼ ਜਿੱਦਾਂ ਕੋਈ ਨਾੜ ਚੜ ਗਈ, ਕੁਛ ਹੋ ਗਿਆ ਹੁੰਦਾ। ਉਹ ਹੁਣ ਤਾਂ ਦਰਦ ਨਹੀਂ ਕਰਦੀ, ਜਦੋਂ ਬਾਂਹ ਉੱਤੇ ਨੂੰ ਚੱਕਦਾ ਮੋਢਾ ਤੇ ਉਹ ਜਿਹੜਾ ਡੋਲਾ ਆ ਉਹ ਦੁਖਦੇ ਆ, ਦਰਦ ਹੁੰਦਾ ਉਹਦੇ 'ਚ। ਬਾਂਹ ਜਦੋਂ ਤਾਹਾਂ ਚੱਕਦੇ ਮੁੰਡਾ ਫਰੀਜ ਹੋ ਗਿਆ ਤੁਹਾਡਾ। ਹਾਂ ਹਾਂਜੀ ਹਾਂਜੀ, ਉਹ ਨਾ ਬੜਾ ਔਖਾ ਹੋਇਆ ਉਹਦਾ। ਉਦਾਂ ਮੈਨੂੰ ਦਰਦ ਨਹੀਂ ਹੁੰਦੀ, ਜਦੋਂ ਉੱਤੇ ਚੱਕ ਲਾਂ ਉਦੋਂ ਦਰਦ ਹੁੰਦੀ, ਉੱਪਰ ਨੂੰ ਨਹੀਂ ਜਾਂਦਾ। ਠੀਕ ਹੈ। ਹਾਂਜੀ ਹਾਂਜੀ, ਤੇ ਦੂਜੀ ਬਾਂਹ ਦੇ ਨਾਲ ਫੜ ਕੇ ਲੈ ਜਾਣਾ ਆ, ਲੇਕਿਨ ਆਪ ਨਹੀਂ ਏਦਾਂ ਉੱਤੇ ਨੂੰ ਜਾਂ। ਇਹਦੀ ਐਕਸਰਸਾਈਜ਼ ਹੀ ਇਹ ਆ ਟੋਨੀ ਜੀ, ਇਹਦੀ ਇਹੀ ਐਕਸਰਸਾਈਜ਼ ਆ ਵੀ ਉਹਨੂੰ ਦੂਜੀ ਨਾਲ ਹੀ ਫੜ ਕੇ ਹੋਣਾ ਸਾਰਾ ਕੁਝ। ਹਾਂਜੀ, ਜਿਹੜਾ ਚਾਹ ਦਾ ਕੱਪ ਆ ਬਾਜ ਵੇਲੇ ਉਹ ਮੇਰੇ ਤੋਂ ਫੜ ਕੇ ਮੂੰਹ ਨੂੰ ਨਹੀਂ ਲੱਗਦਾ। ਠੀਕ ਹੈ ਜੀ, ਇੰਨਾ ਔਖਾ ਹੈ। ਮੈਨੂੰ 10 ਦਿਨ ਹੋ ਗਏ ਆ। ਮੈਂ ਕਿਹਾ ਜੇ ਕਿਸੇ ਵੀਰ ਭੈਣ ਭਰਾ ਕਿਸੇ ਨੂੰ ਮੇਰੇ ਨੂੰ ਪਤਾ ਹੋਵੇ ਤਾਂ ਜ਼ਰੂਰ ਪੁੱਛ, ਕਿਰਪਾ ਕਰੋ ਜੀ। ਜ਼ਰੂਰ ਜੀ, ਜ਼ਰੂਰ ਸੁਣਦੇ ਰਹੋ ਤੁਸੀਂ। ਬਸ ਇਹਦੀ ਐਕਸਰਸਾਈਜ਼ ਹੀ ਹੁੰਦੀ ਆ ਵੀ ਜੇ ਡੰਡਾ ਫੜ ਲਓ ਜਿਹੜਾ ਚੰਗੀ ਤਰ੍ਹਾਂ ਚੱਲਦਾ ਹੱਥ ਆ, ਤੇ ਦੂਜੇ ਨਾਲ ਫੜ ਕੇ ਉੱਤੇ ਥੱਲੇ ਕਰਨਾ, ਇਹਦੀ ਐਕਸਰਸਾਈਜ਼ ਹੀ ਆ। ਹੋਰ ਤੁਸੀਂ ਜੋ ਮਰਜ਼ੀ ਕਰ ਲੈ, ਤੁਹਾਨੂੰ ਵਿੰਗੇ ਸਿੱਧੇ ਕਰ ਦੂਗਾ ਕੈਰੋਪ੍ਰੈਕਟਰ, ਪਰ ਤੁਸੀਂ ਇਹਦੀ ਐਕਸਰਸਾਈਜ਼ ਜ਼ਰੂਰ ਕਰਨੀ ਹੈਗੀ ਆ। ਅਗਲੇ ਸਾਡੇ ਕਾਲਰ ਨੇ ਵੀਰਜੋਤ ਜੀ। ਸਤਿ ਸ਼੍ਰੀ ਅਕਾਲ ਵੀਰਜੋਤ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਮੈਂ ਪੁੱਛਣਾ ਸੀਗਾ, ਮੇਰੇ ਬੇਬੀ ਹੈ ਜਿੱਦਾਂ ਅਰਾਊਂਡ 20 ਡੇਜ਼ ਦਾ, ਅਤੇ ਮੈਂ ਬ੍ਰੈਸਟ ਮਿਲਕ ਦੇ ਲਈ ਪੁੱਛਣਾ ਸੀਗਾ। ਮੈਨੂੰ ਪਹਿਲਾਂ ਤਾਂ ਠੀਕ ਸੀ, ਪਰ ਹੁਣ 5-7 ਦਿਨ ਤੋਂ ਲਾਈਕ ਬਿਲਕੁਲ ਹੀ ਆਲਮੋਸਟ ਖਤਮ ਹੋ ਗਿਆ। ਵੀ ਕੋਈ ਹੋਮ ਰੈਮੇਡੀ ਹੋਵੇ ਇਸ ਦੇ ਲਈ। ਠੀਕ ਹੈ। ਹਾਂਜੀ ਹਾਂ, ਓਕੇ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਚੱਲਾਂਗੇ ਆਪਣੇ ਅਗਲੇ ਕਾਲਰ ਨੇ ਪੰਜਾਬ ਤੋਂ ਹੀ, ਕਮਲ ਭਗਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਮੈਂ ਦੁਬਾਰਾ ਆਇਆ। ਹਾਂਜੀ। ਇੱਕੋ ਭੈਣ ਜੀ ਆਏ ਸਨ, ਜਿਨ੍ਹਾਂ ਨੇ ਦੱਸਿਆ ਵੀ ਮੇਰੇ ਹਸਬੈਂਡ ਦੇ ਉਹ ਸਾਹ ਦੀ ਪ੍ਰੋਬਲਮ ਦੇ ਬਾਰੀਆਂ ਖੋਲਣੀਆਂ ਪੈਂਦੀਆਂ ਨੇ ਤਾਂ ਉਹ ਠੀਕ ਹੁੰਦੇ ਨੇ। ਉਹਨਾਂ ਨੂੰ ਇੱਕ ਤੇ ਕਹੋ ਵੀ ਉਹਨਾਂ ਦੇ ਨਾ ਇਹ ਪਤਾ ਕਦੋਂ ਹੁੰਦਾ, ਸਾਰੇ ਬੜੇ ਧਿਆਨ ਦੇ ਨਾਲ ਸੁਣ ਲੈਣ। ਇਹ ਉਦੋਂ ਹੁੰਦਾ ਜਦੋਂ ਸਰੀਰ ਦੇ ਆਪਣੇ ਬਲੱਡ ਦੇ ਵਿੱਚ ਆਕਸੀਜਨ ਘੱਟ ਜਾਂਦੀ ਹੈ, ਤੇ ਉਦੋਂ ਜ਼ਿਆਦਾ ਪ੍ਰੋਬਲਮ ਆਉਂਦੀ। ਮੈਨੂੰ ਪ੍ਰੋਬਲਮ ਇਹ ਆ ਚੁੱਕੀ ਹੈ, ਤੇ ਮੈਂ ਤਾਂ ਕਰਕੇ ਮੈਂ ਤੁਹਾਨੂੰ ਦੱਸ ਰਿਹਾ, ਮੈਂ ਉੱਥੇ ਪ੍ਰੋਬਲਮ ਠੀਕ ਕਰ ਲਈ ਆਪਣੀ। ਠੀਕ ਹੈ। ਉਹ ਕਿੱਦਾਂ ਕੀਤੀ ਹੈ ਵੀ ਸਵੇਰੇ ਉੱਠ ਕੇ ਨਾ ਖੁੱਲੇ ਦੇ ਵਿੱਚ, ਸਵੇਰੇ ਉੱਠ ਕੇ ਜਿੱਦਾਂ ਖੁੱਲੇ ਇਲਾਕੇ ਵਿੱਚ ਬਾਹਰ ਆਪਣਾ ਅਲੋਮ ਵਿਲੋਮ ਕਰਨਾ ਹੈ, ਜਿਹੜਾ ਉਹ ਹੁੰਦਾ ਨਾ ਆਸਨ, ਜਿਹੜਾ ਹਾਂਜੀ ਨੱਕ ਰਾਹੀਂ ਨਾਸ ਰਾਹੀਂ, ਇੱਕ ਨਾਸ ਰਾਹੀਂ ਸਾਹ ਲੈ ਕੇ ਉਸ ਰਾਹੀਂ ਚੱਲਣਾ ਹੈ, ਫਿਰ ਦੂਜੀ ਦੇ। ਹਾਂਜੀ ਜੀ। ਤੇ ਉਹ ਤੁਸੀਂ ਕਰੋਗੇ ਆਪਣਾ, ਤੇ ਤੁਹਾਡਾ ਇਹ ਸਾਰਾ ਠੀਕ ਹੋਵੇਗਾ। ਇਹਦੇ ਨਾਲ ਤੁਹਾਡਾ BP ਵੀ ਮੇਨਟੇਨ ਰਹੇਗਾ, ਤੇ ਦੂਸਰਾ ਤੁਹਾਡਾ ਜਿਹੜੀ ਸਾਹ ਦੀ ਪ੍ਰੋਬਲਮ ਹੈ ਨਾ, ਜਿਹੜੇ ਬਲੱਡ ਦੇ ਵਿੱਚ ਜਿਹੜਾ ਆਕਸੀਜਨ ਹੈ ਜਿਹੜੀ, ਉਹ ਤੁਹਾਡੀ ਪੂਰੀ ਹੋਏਗੀ। ਆਕਸੀਜਨ ਕਰਕੇ ਹੀ ਇਹ ਸਾਰੀ ਪ੍ਰੋਬਲਮ ਆਉਂਦੀ ਹੈ। ਠੀਕ। ਤੇ ਨਾਲ ਇਹ ਨਾ ਸਿੱਧੇ ਸੌਣ ਦੀ ਬਜਾਏ ਲੈਫਟ ਤੇ ਸੌਣ, ਮੈਕਸੀਮਮ ਤਕਰੀਬਨ ਜਿੰਨੀ ਪੂਰੀ ਰਾਤ ਬੰਦੇ ਨੂੰ ਸੌਣਾ ਆ, 80% ਜਿਹੜਾ ਬੰਦੇ ਨੂੰ ਲੈਫਟ ਤੇ ਸੌਣਾ ਚਾਹੀਦਾ। ਠੀਕ ਹੈ। ਇਹਨੂੰ ਕਦੀ ਹਾਰਟ ਦੀ ਬਿਮਾਰੀ ਨਹੀਂ ਹੋ ਸਕਦੀ ਇਸ ਬੰਦੇ ਨੂੰ ਜਿਹੜਾ ਲੈਫਟ ਤੇ ਸੌਂਦਾ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪਹਿਲਾਂ ਤਾਂ ਮੈਂ ਦੱਸਾਂ ਕਿ ਜਿਹੜਿਆਂ ਸਿਰ ਵਾਲ ਨਹੀਂ ਝੜਦੇ, ਤੇ ਉਹ ਕਹਿੰਦੇ ਸਿਰ ਪੀੜ ਹੈ, ਘਿਓ ਦੀ ਮਸਾਜ ਕਰਕੇ ਤੇ ਵੇਖ ਲੈਣ। ਕਮਜ਼ੋਰੀ ਤੋਂ ਅੱਖਾਂ ਵੀ ਦੁਖਦੀਆਂ, ਸਿਰ ਵੀ ਦੁਖਦਾ, ਤੇ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ। ਬਾਕੀ ਕਲੌਂਜੀ ਦਾ ਤੇਲ ਤੇ ਔਲੇ ਦਾ ਤੇਲ ਤੇ ਬਦਾਮ ਰੋਗਨ ਮਿਕਸ ਕਰਕੇ ਉਹ ਵੀ ਲਾ ਸਕਦੇ ਨੇ, ਤੇ ਘਿਓ ਦੀ ਮਾਲਿਸ਼ ਬੜੀ ਜ਼ਰੂਰੀ ਹੈ। ਤੇ ਇੱਕ ਅਦਰਕ ਕੁੱਟ ਕੇ ਨਾ, ਤੇ ਤਿਲਾਂ ਦੇ ਤੇਲ 'ਚ 50 ਗ੍ਰਾਮ ਅਦਰਕ ਹੋਵੇ, 200 ਗ੍ਰਾਮ ਤੇਲ ਹੋਵੇ, ਸਰੋਂ ਦਾ ਸਾੜ ਕੇ ਨਾ ਤੇ ਪੁਣ ਕੇ ਉਹ ਵੀ ਸਿਰ ਨੂੰ ਲਾਉਂਦੇ ਰਹਿਣ। ਸਿਰ ਦੇ ਵਾਲ ਬਿਲਕੁਲ ਜਿਹੜੀਆਂ ਨਾ ਕਮਜ਼ੋਰ ਜਿਹੜੀਆਂ ਠੀਕ ਹੋ ਜਾਂਦੀਆਂ, ਨਹੀਂ ਝੜਦੇ। ਜੇ ਉਹ ਵੀ ਨਹੀਂ ਕਰਨਗੇ ਤੇ ਬਦਾਮ ਤੇ ਕਲੌਂਜੀ ਤੇ ਥੋੜੇ ਜਿਹੇ ਮੇਥੇ ਪਾ ਕੇ ਸਰੋਂ ਤੇਲ ਸਾੜ ਕੇ ਉਹ ਵੀ ਲਾ ਸਕਦੇ ਨੇ। ਅੱਬਲ ਤਾਂ ਸਾਨੂੰ ਤਾਂ ਨਿੰਬੂ ਹਰੇ ਤੇ ਆਪਣੇ ਵਿੱਚ ਕੋਕੋਨਟ ਆਇਲ ਪਾ ਕੇ ਲਾਉਂਦੇ ਰਹੇ ਸਾਡੇ, ਤੋਂ ਉਹਦੇ ਨਾਲ ਵੀ ਆਰਾਮ ਆ ਗਿਆ। ਘਿਓ ਦੀ ਮਾਲਿਸ਼ ਨਾਲ ਵੀ ਆਰਾਮ ਆ ਗਿਆ। ਉਹ ਕਹਿੰਦੇ ਸੀ ਇੱਕ ਉਹ ਕਹਿੰਦੇ ਸੀ ਸਾਲ ਲੱਗੇਗਾ ਤੇ ਥਾਇਰਾਇਡ ਹਟੇਗੀ,
ਪਤਾ ਨਹੀਂ ਕਿੰਨਿਆਂ ਕੁ ਦੀ ਥਾਇਰਾਇਡ ਹਟ ਗਈ ਸਿਰਫ ਐਸੇ ਛੋਟੇ ਜਿਹੇ ਮੇਰੇ ਨੁਕਸੇ ਨਾਲ। ਕਚਨਾਰ ਗੁੱਗਲ ਦੀ ਗੋਲੀ 2 ਟਾਈਮ ਖਾਓ, ਇੱਕ ਸਵੇਰੇ ਇੱਕ ਸ਼ਾਮੀ, ਇੱਕ ਨਹੀਂ, ਕਿਉਂਕਿ ਥਾਇਰਾਇਡ ਨਾਲ ਕਈ ਵਾਰੀ ਇੰਨਾ ਹੁੰਦਾ ਗਲਾ ਸੁੱਜ ਜਾਂਦਾ, ਸਰੀਰ 'ਚ ਵਾਈ ਇੱਕ ਜਿੰਨਾ ਚਿਰ ਥਾਇਰਾਇਡ ਨਹੀਂ ਹਟਣੀ ਨਾ ਉਹਨਾਂ ਚਿਰ ਮੈਂ ਰੋਕਦੀ ਹੁੰਦੀ ਹਾਂ ਵੀ ਵਾਈ ਚੀਜ਼ ਨਾ ਖਾਓ, ਠੰਡੀ ਚੀਜ਼ ਘੱਟ ਖਾਓ, ਤੇ ਬਾਕੀ ਜਿਹੜੀ ਚੀਜ਼ਾਂ ਨੁਕਸਾ ਇਹਨੂੰ ਵਰਤੋ। ਥਾਇਰਾਇਡ ਕਿਸੇ ਦੀ 15 ਦਿਨਾਂ ਦੇ ਵਿੱਚ ਵੀ ਗਲ ਨਾਲ ਲੱਗ ਗਿਆ, ਏਡਾ ਸੁੱਜਿਆ ਹੋਇਆ ਸੀ, ਇੰਨੀ ਉਹਨੂੰ ਥਾਇਰਾਇਡ ਸੀ ਇਸੇ ਨੁਕਸੇ ਨਾਲ। ਕਚਨਾਰ ਗੁੱਗਲ ਦੀ ਗੋਲੀ ਖਾਓ, ਗਾਜਰ ਦੇ ਜੂਸ ਵਿੱਚ ਨਾ ਅਦਰਕ ਤੇ ਚੁਕੰਦਰ ਤੇ ਕਾਲੀ ਮਿਰਚ ਦਾ ਨਮਕ ਪਾ ਕੇ ਨਿੰਬੂ ਨਿਚੋੜ ਕੇ ਉਹ ਤੁਸੀਂ ਪੀਵੋ ਸਵੇਰੇ ਨਿਰਨੇ। ਮੇਥੀ ਦੇ ਦਾਣੇ 2 ਚਮਚ ਛੋਟੀ ਮੇਥੀ ਦੇ ਭਿਉਂ ਦਿਓ, ਛੋਟੇ ਨਹੀਂ ਤਾਂ ਵੱਡਾ 1 ਚਮਚਾ। ਰਾਤ ਨੂੰ ਕੱਚ ਦਾ ਗਲਾਸ ਭਰ ਕੇ ਪਾਣੀ ਦਾ ਰੱਖ ਦਿਓ, ਜਿਵੇਂ ਸਵੇਰੇ ਉਹ ਬਰੀਕ ਹੁੰਦੀ ਫੁੱਲੀ ਪੀਓਗੇ ਉਹਨੂੰ ਚਮਚਾ ਮਾਰ ਮਾਰ ਕੇ ਨਾ ਤੇ ਮਾੜਾ ਜਿਹਾ ਕਾਲੀ ਮਿਰਚ ਦਾ ਨਮਕ ਪਾ ਕੇ ਤੇ ਉਹ ਪੀਣ। ਸੁੱਕਾ ਧਨੀਆ 2 ਚਮਚੇ ਭਿਉਂ ਕੇ ਰਾਤ ਨੂੰ ਤੇ ਸਵੇਰੇ ਪੁਣ ਕੇ ਮਿੱਧ ਕੇ ਉਹਨੂੰ ਉਹ ਪੀਣ। ਸੌਖੇ ਸੌਖੇ ਇਲਾਜ ਤੇ ਵਾਈ ਚੀਜ਼ ਉਹ ਬਿਲਕੁਲ ਨਾ ਖਾਣ। ਤੇ ਇਹਦੇ ਨਾਲ ਤਾਂ ਤੁਸੀਂ ਉਹ ਜਿੰਨੀ ਵੀ ਥਾਇਰਾਇਡ ਵੇਖਣਗੇ ਤਾਂ 15 ਦਿਨਾਂ 'ਚ ਵੀ ਉਹਨਾਂ ਨੂੰ ਇਹੀ ਲੱਗੇਗਾ ਸਾਨੂੰ ਬਹੁਤ ਫਰਕ ਪੈ ਗਿਆ, ਸਾਡੀ ਹੱਟ ਚੱਲੀ। ਹੁਣ ਇੱਕ ਦਿਨ ਮੈਂ ਬੇਟਾ ਪਹਿਲਾਂ ਵੀ ਦੱਸਿਆ ਸੀ, ਲਿਖ ਲੈਣ ਤਾਂ ਉਹਨਾਂ ਦੇ ਕੰਮ ਆ ਜਾਂਦਾ। ਮੈਂ ਦੱਸਿਆ ਸੀ, ਉਹ ਕਹਿੰਦੇ ਸੀ ਠੰਡ ਲੱਗਦੀ, ਜੇ ਠੰਡ ਲੱਗਦੀ ਹੈ ਠੰਡ ਲਾ ਕੇ ਬੁਖਾਰ ਚੜ੍ਹਦਾ ਤਾਂ ਵੀ ਆਰਾਮ ਆਏਗਾ, ਜੇ ਠੰਡ ਅੰਦਰੋਂ ਨਿਕਲ ਲੱਗਦੀ ਹੈ ਤਾਂ ਵੀ ਆਰਾਮ ਆਏਗਾ। 20 ਦਾਣੇ ਸੌਗੀ ਦੇ ਪਾ ਲਓ ਤੇ ਥੋੜਾ ਜਿਹਾ ਐਵੇਂ ਅਦਰਕ ਪਾ ਲਓ, 5 ਕਾਲੀ ਮਿਰਚ ਪਾ ਲਓ, 2 ਲੌਂਗ ਪਾ ਲਓ, ਥੋੜੀ ਜਿਹੀ ਤੁਲਸੀ ਤੇ ਗਲੋ ਪਾ ਲਓ ਤੇ ਇਹਦੇ ਵਿੱਚ ਥੋੜਾ ਜਿਹਾ ਐਵੇਂ ਗੁੜ ਪਾ ਲਓ ਮਿੱਠੇ ਅਨੁਸਾਰ ਤੇ 1.5 ਕੱਪ ਪਾਣੀ ਉਬਲਣਾ ਧਰੋ। ਜਦੋਂ ਇੱਕ ਰਹਿ ਜਾਏ ਨਾ ਉਹਨੂੰ ਪੁਣ ਕੇ ਗਰਮ ਗਰਮ ਚਾਹ ਤਰ੍ਹਾਂ ਪੀ ਕੇ ਤੇ ਬਿਸਤਰੇ ਸੌਂ ਘੰਟਾ ਆਰਾਮ ਕਰੋ ਤੇ ਤੁਹਾਡੀ ਠੰਡ ਨਿਕਲ ਜਾਏਗੀ। ਜੇ ਤੁਹਾਨੂੰ ਕਾਂਬੇ ਦਾ ਤੇ ਠੰਡ ਲੱਗਦੀ ਨਹੀਂ ਜ਼ਿਆਦਾ ਤੇ ਕਾਂਬੇ ਦਾ ਬੁਖਾਰ ਵੀ ਚੜ੍ਹਦਾ ਹੈ ਤੇ ਉਹਦੇ ਨਾਲ ਤੁਸੀਂ 2 ਚੁਟਕੀਆਂ ਭਰ ਕੇ ਗਰਮ ਪਾਣੀ ਦੇ ਵਿੱਚ ਘੋਲ ਕੇ ਨਾ ਫਰਕੜੀ ਤਾਂ ਟੂਟੀ ਤੋਂ ਗਰਮ ਪਾਣੀ ਲੈ ਲਓ, ਗਰਮ ਗਰਮ ਪੀ ਕੇ ਤੇ ਬਿਸਤਰੇ ਪੈ ਜਾਓ, ਘੰਟੇ ਤੱਕ ਵੇਖੋ ਤੁਹਾਡਾ ਬੁਖਾਰ ਵੀ ਉਤਰ ਜਾਏਗਾ, ਜਿਹੜੀ ਤੁਹਾਨੂੰ ਠੰਡ ਲੱਗ ਕੇ ਬੁਖਾਰ ਚੜ੍ਹਦਾ ਤੁਹਾਡਾ ਉਹ ਵੀ ਲੈ ਜਾਏਗਾ। ਇਹ ਨਿੱਕੇ ਨਿੱਕੇ ਨੁਕਸੇ ਵਰਤਣ ਨਾਲ ਹੀ ਉਹਨੇ ਕਿਹਾ ਸੀ ਵੀ ਆਪਣੇ ਸੈੱਲ ਘਟਦੇ ਨੇ। ਬਹੁਤ ਵਾਰੀ ਦੱਸਿਆ ਬੱਕਰੀ ਦਾ ਦੁੱਧ ਬਹੁਤ ਚੰਗਾ ਜੇ, ਮੈਡੀਸਨ ਜੇ, ਉਹ ਪੀਓ। ਕੀਵੀ ਫਰੂਟ 2-3 ਦਿਨ 'ਚ ਖਾ ਲਓ ਤੇ ਪਪੀਤੇ ਦੇ 2 ਪੱਤੇ ਲੈ ਕੇ ਨਾ, ਇੱਕ ਭੈਣ ਜੀ 2 ਹੀ ਕੱਲਾ ਨੁਕਸਾ ਦੱਸਦੀ ਪਈ, 2 ਪੱਤੇ ਦੇ ਪਪੀਤੇ ਮੈਂ ਹੀ ਦੱਸਿਆ ਸੀ ਪਿੱਛੇ ਕਾਫੀ ਚਿਰ, ਵਿੱਚ ਗਲੋ ਦੇ ਪੱਤੇ ਪਾਉਣੇ ਨੇ। ਜੇ ਉਹਦਾ ਰੋਜ਼ ਦਾ ਉਹਦਾ 2 ਪੱਤੇ ਤੇ 5-7 ਪੱਤੇ ਗਲੋ ਦੇ ਉਹਦਾ ਜੂਸ ਪਿਉਣ ਕਰਨ ਤੇ 5-6 ਦਿਨਾਂ ਵਿੱਚ ਇੱਕ ਆਪਣਾ ਕੀਵੀ ਫਰੂਟ, ਇੱਕ ਬੱਕਰੀ ਦਾ ਦੁੱਧ 2 ਟਾਈਮ ਵਰਤਿਆ ਕਰੋ। ਡਾਕਟਰਾਂ ਕੋਲ ਜਾਓ ਇਹਦੀਆਂ ਚੀਜ਼ਾਂ ਜੇ ਲੈਣ, ਅਸੀਂ ਤਾਂ ਨਹੀਂ ਰੋਕਦੇ ਡਾਕਟਰਾਂ ਤੋਂ, ਤਾਂ ਜਿਹੜੀਆਂ ਘਰੇ ਆਰਾਮ ਆਉਂਦਾ ਹੁੰਦਾ ਉਹਦੇ ਨਾਲ ਤੁਸੀਂ ਘਰੇ ਵਰਤ ਕੇ ਲਵੋ ਉਹਦੇ ਨਾਲ ਠੀਕ ਜੇ। ਇੱਕ ਨਾ ਉਹ ਦਿਨ ਕਹਿੰਦੇ ਸੀ ਮੇਰੀ ਸ਼ੂਗਰ ਸਾਰੀਆਂ ਚੀਜ਼ਾਂ ਤੋਂ ਨਹੀਂ ਹਟਦੀ, ਮੈਂ ਕਿੰਨੀ ਵਾਰੀ ਦੱਸਿਆ ਤੁਸੀਂ ਆ ਜ਼ਰੂਰ ਵੇਖ ਕੇ ਕੌਲੀਆਂ ਕੂਲੀਆਂ ਜੋ ਬੇਸ਼ੱਕ ਬਵੋ, ਜਿਹਨੂੰ ਆਰਾਮ ਆਉਂਦਾ ਬਵੋ, ਆਪਾਂ ਨਹੀਂ ਰੋਕ ਸਕਦੇ। ਦੂਜੀ ਗੱਲ, ਭੁੱਜੇ ਛੋਲੇ ਲੈ ਲਓ, ਹਲਦੀ ਲੈ ਲਓ, ਔਲਾ ਪਾਊਡਰ ਲੈ ਲਓ, ਜਾਮਨ ਗੁੱਠੀ ਲੈ ਲਓ, ਮੇਥੀ ਦੇ ਬੀਜ ਲੈ ਲਓ, ਕਰੇਲਾ ਪਾਊਡਰ ਲੈ ਲਓ, ਤੁਮਾ ਪਾਊਡਰ ਲੈ ਲਓ, ਪਨੀਰ ਡੋਡੀਆ, ਇਹਨੂੰ ਪੀਸ ਕੇ ਨਾ ਅੱਧਾ ਚਮਚਾ ਸ਼ੁਰੂ ਕਰੋ, ਛੋਟਾ ਅੱਧਾ ਚਮਚਾ ਸਵੇਰੇ ਅੱਧਾ ਸ਼ਾਮੀ, ਤਾਂ ਤੁਸੀਂ ਥੋੜੇ ਚਿਰ 'ਚ ਵੇਖੋ ਤੁਹਾਡੀ ਸ਼ੂਗਰ ਕਿੰਨੀ, ਜਿਵੇਂ ਭੈਣ ਜੀ ਬੋਲ ਗਏ ਨਾ 8 ਚੀਜ਼ਾਂ ਦੀ ਰੋਟੀ ਖਾਣੀ ਨਾ ਖਾਓ। ਇੱਕ ਦਿਨ ਕਈ ਵਾਰ ਕੋਈ ਐਸੀਆਂ ਚੀਜ਼ਾਂ ਹੁੰਦੀਆਂ ਨੇ ਉਹ ਬਾਡੀ 'ਚ ਹੋਰ ਵੀ ਨੁਕਸਾਨ, ਤੇਲ ਪਾਣੀ ਉਹ ਪਾਣੀ ਬਿਲਕੁਲ ਨਹੀਂ। ਛੋਲਿਆਂ ਦੀ ਰੋਟੀ ਤੇ ਛੋਲੇ ਭੁੱਜੇ ਖਾਓ ਤੇ 2 ਮੁੱਠਾ ਪਾ ਲਓ ਛੋਲਿਆਂ ਦਾ ਆਟਾ, 1 ਮੁੱਠ ਪਾ ਲਓ ਹੋਲ ਵੀਟ ਸ਼ੂਗਰ ਵਾਲੇ, ਉਹ ਰੋਟੀ ਮਿੱਸੀ ਬਣਾ ਕੇ ਖਾ ਲਓ, ਉਵੇਂ ਖਾ ਲਓ, ਲੂਣ ਮਿਰਚ ਪਾ ਕੇ ਖਾ ਲਓ, ਉਹ ਚੰਗੀ ਜੇ। ਛੋਲੇ ਭੁੱਜੇ ਖਾਇਆ ਕਰੋ। ਜਿਹੜੀ ਪੀਲੀ ਸੌਗੀ ਹੈ, ਜਿਹੜੀ ਹਰੀ ਸੌਗੀ ਉਹਨੂੰ ਮਿੱਠੀ ਨਹੀਂ ਹੁੰਦੀ, ਥੋੜੀ ਜਿਹੀ ਉਹ ਭੁੱਜਿਆ ਛੋਲਿਆਂ 'ਚ ਪਾ ਲਿਆ ਕਰੋ, ਸਣੇ ਛਿਲ ਖਾ ਕੁੱਟ ਕੇ ਖਾ ਲਓ, ਭਾਵੇਂ ਉਵੇਂ ਚੱਬ ਕੇ ਖਾ ਲਓ। ਇੰਨੇ ਕੁ ਨਾਲ ਹੀ ਆ ਮੇਰਾ ਨੁਕਸਾ, ਇੱਕ ਛੋਲੇ ਭੁੱਜੇ ਹੋਏ ਤੇ ਇੱਕ ਛੋਲਿਆਂ ਦੀ ਰੋਟੀ ਵਿੱਚ ਥੋੜਾ ਕਣਕ ਦਾ ਪਾ ਕੇ, ਇਹਦੇ ਨਾਲ ਹੀ ਸ਼ੂਗਰ ਹਟ ਜਾਂਦੀ। ਜਿੰਨੀ ਵੀ ਕਿਸੇ ਨੂੰ, ਸਾਡੇ ਤਾਂ ਮੇਰੇ ਉੱਥੇ ਮੇਰੀ ਨਨਾਣ ਨੂੰ ਇੰਨੀ ਹੋ ਗਈ ਸੀ, ਇਸੇ ਨੁਕਸੇ ਨਾਲ ਹੀ ਵੀ ਹਟ ਗਈ ਹੈ। ਇੱਕ ਉਹ ਰੋਜ਼ ਭੈਣ ਜੀ ਕਹਿੰਦੇ ਨਾ, ਕਦੀ ਤੋਂ ਕਹਿ ਦਿੰਦੇ ਨੇ ਮੇਰੀ ਅੱਖਾਂ 'ਚੋਂ ਨਿਗਾਹ ਘੱਟ ਗਈ, ਕਦੀ ਕਹਿੰਦੇ ਨੇ ਕਾਲਾ ਮੋਤੀਆ। ਤੁਸੀਂ, ਮੈਂ ਤੁਹਾਨੂੰ ਦੱਸਿਆ ਸੀ ਨਾਰੀਅਲ ਲੈ ਆਓ, ਉਹਦਾ ਪਾਣੀ ਕੱਢ ਕੇ ਸ਼ੀਸ਼ੀ ਕੱਚ ਦੀ 'ਚ ਪਾ ਕੇ ਰੱਖ ਲਓ, ਥੋੜਾ ਜਿਹਾ ਅੱਧਾ ਚਮਚਾ ਛੋਟਾ ਨਾਰੀਅਲ ਦਾ ਪਾਣੀ ਤੇ ਉਹਨਾਂ ਕੀ ਘਿਓ ਗਰਮ ਕਰਕੇ ਉਹਨੂੰ ਠੰਡਾ ਕਰ ਲਓ ਤੇ ਵਿੱਚ ਪਾ ਕੇ ਤੁੰਨੀ 'ਚ ਪਾਓ, ਥੋੜੀ ਜਿਹੀ ਵਿੱਚ ਉਂਗਲ ਮਾਰ ਕੇ ਮਸਾਜ ਕਰ ਲਓ, ਫਿਰ ਥੋੜਾ ਜਿਹਾ ਹੋਰ ਪਾਓ, ਫਿਰ ਪਾਓ, 3 ਵਾਰੀ ਪਾਓ, ਉਹਨੂੰ ਮਸਾਜ ਕਰੋਗੇ ਵੇਖੀ ਧੁੰਨੀ 'ਚ ਰਹਿ ਨਹੀਂ ਜਾਏਗਾ, ਜਿਹੜਾ ਬਚੇਗਾ ਧੁੰਨੀ ਦੇ 4 ਚੁਫੇਰੇ ਉਹਨੂੰ ਲੇਪ ਕਰ ਦਿਓ, ਤੁਹਾਡਾ ਪਾਣੀ 2-3 ਦਿਨਾਂ 'ਚ ਖਲੋ ਜਾਏਗਾ। ਮੈਂ ਦੱਸਿਆ ਨਹੀਂ ਸੀ ਮੇਰੇ ਬੇਟੇ ਦਾ ਆਰਾਮ ਆ ਗਿਆ, 2 ਮੈਂ ਪਾਇਆ 5-7 ਦਿਨ ਸੀ ਉਹਨੂੰ। ਤੁਸੀਂ ਇਹ ਜ਼ਰੂਰ ਕਰੋ। ਇੱਕ ਅੱਖਾਂ 'ਚ ਉਹ ਨਾ ਨਿੰਬੂ ਨੱਬੂ ਵਾਲੀ ਦਵਾਈ ਨਾ ਪਾਓ ਨਾ, ਆਪਣਾ ਐਲੋਵੇਰਾ ਦੀ ਦਵਾਈ ਆਪਾਂ ਰੋਜ਼ ਦੱਸਦੇ ਹਾਂ, 4 ਚਮਚੇ ਉਹ, 1 ਚਮਚਾ ਆਪਣਾ ਸ਼ਹਿਦ ਦਾ ਪਾ ਕੇ ਨਾ, ਇਹ ਭਾਵੇਂ ਲੈਂਸ ਪਾਏ ਹੁਣ ਨਾ, ਇਹਨਾਂ ਨੂੰ ਇਹ ਖਰਾਬੀ ਨਹੀਂ ਆਉਂਦੀ। ਇੱਕ ਜਿਹੜੀ ਹੋਈ ਸੀ ਮੇਰੀ ਨੇੜੇ ਦੀ, ਸਵੇਰੇ ਉੱਠ ਕੇ ਨਾ ਰਾਤੀ ਬਰਸ਼ ਕਰਕੇ ਨਾ ਰੋਟੀ ਖਾ ਕੇ ਬਰਸ਼ ਕਰਕੇ ਸੌਂ,
ਕਿਉਂ ਮੂੰਹ ਸਾਫ਼ ਹੋ ਜਾਏਗਾ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ। ਸਵੇਰੇ ਬੇਹੀ ਥੁੱਕ ਨਾਲ ਸੁੱਤੇ ਉੱਠਦੇ ਪਹਿਲੀ ਥੁੱਕ ਜਿਹੜੀ ਰੋਜ਼ ਪਾਓ, ਭਾਵੇਂ ਉਂਗਲ ਨਾਲ ਲਵਾ ਲਓ, ਕਿਵੇਂ ਵੀ ਲਾਓ, ਉਹ ਬੇਹੀ ਥੁੱਕ ਪਾਉਣ, ਉਹਨਾਂ ਦੀ ਨਿਗਾਹ ਜਿਹੜੀ ਹੈ ਨਾ ਉਹ ਪੂਰੀ ਸੈੱਟ ਹੋ ਜਾਏਗੀ। ਇਹ ਵਰਤਿਆ ਨੁਕਸਾ ਸਾਡਾ। ਜਿਹੜੀਆਂ ਕੀੜੀਆਂ ਟੁਰਦੀਆਂ ਨੇ ਬੇਟੇ, ਇੱਕ ਤਾਂ ਇਹ ਕੈਲਸ਼ੀਅਮ ਦੀ ਘਾਟ ਹੁੰਦੀ ਜੇ, ਇਹ ਕਈ ਵਾਰ ਬਲੱਡ ਸਰਕਲ ਨਹੀਂ ਹੁੰਦਾ, ਕਈ ਵਾਰ ਕਮਜ਼ੋਰੀ ਤੋਂ ਵੀ ਹੁੰਦੀਆਂ ਨੇ। ਮੇਰੀਆਂ ਖੁਦ ਹੁੰਦੀਆਂ ਸੀ। ਮੈਂ ਤਾਂ ਪਨੀਰੀ ਤੁਹਾਨੂੰ ਦੱਸੀ ਸੀ ਨਾ ਜਿਹੜੀ ਉਹ ਦਿਨ ਬਣਾ ਕੇ ਮੈਂ ਉਹੀ ਖਾਧੀ ਇੱਕ ਵਾਰੀ ਤੇ ਆਰਾਮ ਆ ਗਿਆ ਮੈਨੂੰ, ਹੈ ਨਾ। ਇਹਨੇ ਇੱਕ ਤਾਂ ਇਹ ਗਾਜਰ ਦਾ ਜਿਹੜਾ ਜੂਸ ਦੱਸਦੇ ਨੇ, ਖੀਰ 2-3 ਤੁਰੀਆਂ ਵਿੱਚ ਲਸਣ ਦੀਆਂ ਜ਼ਰੂਰ ਪਾ ਕੇ ਰਿੰਨਿਆ ਕਰੋ, ਪਾ ਲਿਆ ਕਰੋ। ਉਹਦੇ ਨਾਲ ਜਿਹੜੇ ਵੀ ਬਲੱਡ ਬਲੂਡ ਦਾ ਹੁੰਦਾ ਨਾ ਉਹ ਚਲੋ ਖੁੱਲ ਜਾਂਦਾ ਹੈ। ਇੱਕ ਜੈਪਲ ਜਿਹੜਾ ਨਾ ਉਹਨੂੰ ਥੋੜਾ ਭੰਨ ਕੇ ਤੋੜ ਕੇ ਨਾ ਕੋਕੋਨਟ ਤੇਲ 'ਚ ਪਾ ਕੇ ਨਾ ਉਹ ਮਾਲਸ਼ ਕਰਨ ਰਾਤ ਨੂੰ ਤੇ ਗਰਮ ਕੱਪੜੇ 'ਚ ਵਲੇਟਣ। ਇੱਕ ਜਿਹੜੇ ਕਹਿੰਦੇ ਪੈਰ ਦੁਖਦੇ ਨੇ, ਨਹੀਂ ਹੁਣ ਬਾਹਰ ਸਨੋ ਹੈ ਜਾਂ ਠੰਡ ਹੈ, ਤੁਹਾਡੇ ਤਾਂ ਕੋਈ ਨਹੀਂ ਹੈਗੀ, ਜੇ ਤੁਹਾਡੇ ਏਰੀਏ ਦੀ ਹੈ ਤਾਂ ਬਾਹਰ ਸਵੇਰੇ ਪੈਰੋਂ ਨੰਗੇ ਦਬ ਕੇ ਟੁੰਨ ਕੇ ਪੈਰ ਦੱਬ ਕੇ ਇੱਕ ਤਰਕੜੀ ਸਰੋਂ ਦਾ ਤੇਲ ਗਰਮ ਪਾਣੀ ਪਾ ਕੇ ਨਾ ਪੈਰ ਰੱਖਿਆ ਕਰਨ ਵਾਵਾ ਚਿਰ, ਹੈ ਨਾ। ਤੇ ਇੱਕ ਉਹਨੂੰ ਮਾਲਸ਼ ਕਰ ਦੇਣ ਕਰਨ, ਮੋਟੀ ਇਲਾਚੀ ਤੇ ਜਵੈਣ ਪਾ ਕੇ ਨਾ ਤੇਲ ਦੀ, ਤੇ 2-4 ਦਿਨਾਂ 'ਚ ਉਹਨਾਂ ਨੂੰ ਆਰਾਮ ਆ ਜਾਏਗਾ ਜਿੰਨੀ ਵੀ ਉਹਨਾਂ ਨੂੰ ਦਰਦ ਹੁੰਦੀ ਨਾ ਉਹਨਾਂ। ਇੱਕ ਉਹਨਾਂ ਕਿਹਾ ਸਾਹ ਰੁਕਦਾ ਹੈ, ਸਾਹ ਤਾਂ ਸਿਰਫ ਆਹੀ ਹੋਏਗਾ ਜੇ ਹਲਦੀ, ਸੁੰਡ ਤੇ ਕਾਲੀ ਮਿਰਚ 2 ਚੁਟਕੀਆਂ ਤਲੀ ਤੇ ਰੱਖ ਲਓ ਤੇ ਸ਼ਹਿਦ ਦੀ ਉਂਗਲ ਲਪੇਟ ਕੇ ਚੱਟੋ, ਤੁਹਾਨੂੰ ਕਿੰਨਾ ਵੀ ਸਾਹ ਰੁਕਦਾ ਤੁਹਾਡਾ ਠੀਕ ਹੋ ਜਾਏਗਾ। ਓਕੇ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਅੱਗੇ ਮਨਜੀਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਤੇਜ਼ਾਬ ਦਾ ਪੁੱਛਦੀ ਸੀ ਭੈਣ, ਉਹ ਦੱਸਦੀ ਆ ਤੇਜ਼ਾਬ ਤੋਂ। ਹਾਂਜੀ। ਕਾਲੀ ਮਿਰਚ, ਜੀਰਾ, ਮਿਸਰੀ, ਇਹ ਤਿੰਨੇ ਚੀਜ਼ਾਂ ਰਲਾ ਲੈਣੀਆਂ ਨੇ ਤੇਜ਼ਾਬ ਤੋਂ। ਚਾਹੇ ਪਾਣੀ ਨਾਲ ਲੈ ਲਓ, ਚਾਹੇ ਦੁੱਧ ਨਾਲ, ਆਪਦੀ ਮਰਜ਼ੀ ਹੈ। ਜਿਵੇਂ ਚਮਚਾ ਲੈ ਲਓ, ਇਹ ਤਾਂ ਚੀਜ਼ਾਂ ਚੰਗੀਆਂ ਖਾਣ ਵਾਸਤੇ, ਚਾਹੇ 2 ਚਮਚੇ ਲੈ ਲਓ, 3 ਗੇਰੀ ਲੈ ਲਓ। ਫਿਰ ਇੱਕ ਕਰ ਦਿਓ, ਮੈਨੂੰ ਯਾਨੀ 8 ਸਾਲ ਹੋ ਗਏ ਇਹ ਲੈਂਦੀ। ਠੀਕ ਹੈ ਜੀ। ਤੇ ਮੈਂ ਠੀਕ ਰਹਿੰਦੀ ਹਾਂ। ਹਾਂਜੀ, ਤੇ ਇਹ ਕਾਲੀ ਮਿਰਚ, ਜੀਰਾ, ਮਿਸਰੀ ਇੱਕੋ ਜਿਹੀਆਂ ਪਾ ਕੇ ਕੁੱਟ ਕੇ ਰੱਖੀਆਂ ਹੋਈਆਂ। ਚੰਗਾ ਭੈਣ ਜੀ, ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰੋਤੇ, ਆਪਾਂ ਇੱਕ ਬ੍ਰੇਕ ਵੀ ਲੈਣੀ ਆ। ਉਸ ਤੋਂ ਪਹਿਲਾਂ ਕੇਸਰ ਸਿੰਘ ਜੀ। ਕੇਸਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਡਮ, ਮੈਂ ਟੈਕਸਸ ਬੋਲ ਰਿਹਾ। ਮੈਂ ਮਤਲਬ ਮੇਰੀ ਗੈਲ ਬਲੈਡਰ 'ਚ ਸਟੋਨ ਹੈ, ਡਾਕਟਰ ਨੇ ਦੱਸਿਆ। ਉਹਦੇ ਵਾਸਤੇ ਕੀ ਟ੍ਰੀਟਮੈਂਟ ਕੋਈ? ਗੈਲ ਬਲੈਡਰ 'ਚ ਤੁਹਾਡੇ ਸਟੋਨ ਆ? ਠੀਕ ਹੈ। ਸਟੋਨ, ਹਾਂਜੀ ਹਾਂਜੀ। ਠੀਕ ਹੈ, ਆਪਾਂ ਪੁੱਛਦੇ ਹਾਂ, ਸੁਣਦੇ ਰਹੋ। ਓਕੇ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਪੱਥਰ ਬਣਦੇ ਪੱਥਰ ਢਿੱਡ ਦੇ ਵਿੱਚ, ਦੱਸਿਓ ਕੋਈ ਜਾਣਾ ਕਿ ਪੱਥਰੀਆਂ ਕਿਵੇਂ ਤੋੜੀਆਂ ਜਾਣ। ਗਲ ਬਲੈਡਰ 'ਚ ਇੰਨੇ ਤੋਂ ਨਹੀਂ ਕੱਢ ਕੇ ਭਰੇ ਮਾਰਨਾ। 408-272 5200 ਸਟੂਡੀਓ ਦਾ ਫੋਨ ਨੰਬਰ ਹੈ। ਇਸ 'ਤੇ ਕਾਲ ਕਰਕੇ ਤੁਹਾਡੇ ਕੋਲ ਕੋਈ ਵੀ ਹੋਮ ਰੈਮਡੀ ਆ ਜਾਂ ਤੁਹਾਡੇ ਕੋਲ ਕੋਈ ਫੀਡਬੈਕ ਆ, ਪਲੀਜ਼ ਜ਼ਰੂਰ ਤੁਸੀਂ ਸ਼ੇਅਰ ਕਰ ਸਕਦੇ ਆ। ਆਉਂਦੇ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੀਆਂ ਗੱਲਾਂ ਕਰਦੇ ਹਾਂ ਕਿ ਸਿਹਤ ਨੂੰ ਕਿਵੇਂ ਠੀਕ ਰੱਖਣਾ। ਇਸ ਦੇ ਵਿੱਚ ਇੱਕ ਵਾਰ ਫਿਰ ਦੱਸਦੀ ਹੈ ਕਿ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ। ਜੇ ਤੁਸੀਂ ਸੋਚੋ ਕਿ ਤੁਹਾਨੂੰ ਉਸੇ ਵੇਲੇ ਕਿਸੇ ਚੀਜ਼ ਦਾ ਜਵਾਬ ਮਿਲ ਜਾਊਗਾ, ਉਸੇ ਵੇਲੇ ਜਵਾਬ ਵਾਲੀ ਕੋਈ ਗੱਲ ਨਹੀਂ ਹੁੰਦੀ। ਸਿਰਫ ਅਤੇ ਸਿਰਫ ਸਾਡੇ ਸਰੋਤੇ ਹੁੰਦੇ ਆ, ਉਹ ਹੀ ਇਹਨਾਂ ਚੀਜ਼ਾਂ ਦੇ ਜਿਹੜੇ ਲਿਖੇ ਹੁੰਦੇ ਇਲਾਜ ਆ ਉਹ ਸ਼ੇਅਰ ਕਰ ਲੈਂਦੇ ਆ। ਸੋ ਤੁਸੀਂ ਬਿਲਕੁਲ ਬਣੇ ਰਿਹਾ ਕਰੋ। ਜਦੋਂ ਪੁੱਛਦੇ ਹੈਗੇ ਆ 4082725200 ਆਪਣਾ ਇਲਾਜ ਕੋਈ ਪੁੱਛਣਾ ਆ, ਕੋਈ ਦੱਸਣਾ ਆ, ਤੁਸੀਂ ਸ਼ੇਅਰ ਕਰ ਸਕਦੇ ਆ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ 20 ਲਾਭ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਡੈਂਸ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਗਰਮੀਤ ਸਿੰਘ ਝੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਠ ਸਲਮਾ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਬਹਾਦਰ ਸਿੰਘ ਗਿੱਲ ਜਿਨ੍ਹਾਂ ਦਾ ਫੋਨ ਨੰਬਰ 5594920513। ਇਹਨਾਂ ਤੋਂ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਹੋਮੋਪੈਥੀ ਬਾਰੇ ਅਤੇ ਹੋਰ ਬਹੁਤ ਸਾਰੀਆਂ ਇਨਫੋਰਮੇਸ਼ਨਾਂ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਸਾਡੇ ਕਾਲਰਸ ਜੁੜੇ ਹੋਏ ਨੇ। ਸੁਖਦੇਵ ਜੀ, ਸਤਿ ਸ਼੍ਰੀ ਅਕਾਲ। ਸੁਖਦੇਵ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ, ਮੇਰਾ ਇੱਕ ਫਰੈਂਡ ਆ। ਹਾਂਜੀ। ਉਹਦੇ ਨਾ ਦਿਲ ਦੀ ਧੜਕਨ ਕਹਿੰਦਾ ਬਹੁਤ ਤੇਜ਼ ਆ, ਜਿੱਦਾਂ ਉਹਨੂੰ ਸੁਣਦਾ ਅੱਜ ਧੜਕਦਾ।
ਅੱਛਾ, ਉਹਨੂੰ ਸੁਣਦਾ ਆ, ਦਿਲ ਦੀ ਧੜਕਣ ਜਦੋਂ ਰਾਤ ਨੂੰ ਸੁੱਤਾ ਹੁੰਦਾ ਨਾ, ਕਹਿੰਦਾ ਮੈਨੂੰ ਦਿਲ ਧੜਕਦਾ ਮੇਰਾ ਸੁਣਦਾ ਆ। ਅੱਛਾ ਜੀ। ਹਾਂਜੀ। ਤੇ ਇੱਕ ਭੈਣ ਜੀ ਹੋ ਰਿਹਾ, ਗਿੱਟੇ ਦੇ ਪਾਸੋਂ ਨਾ ਅੱਡੀ ਦਰਦ ਕਰਦੀ ਹੈ, ਗਿੱਟੇ ਦੇ ਸਾਈਡ ਤੋਂ, ਥੱਲਿਓਂ ਨਹੀਂ, ਮਤਲਬ ਸਾਈਡ ਤੋਂ। ਠੀਕ ਹੈ ਜੀ। ਜੇ ਕਿਸੇ ਕੋਲ ਕੋਈ ਇਲਾਜ ਹੋਵੇ ਉਹਨਾਂ ਦਾ ਭੈਣ ਜੀ ਦੱਸ ਗਿਆ ਵੀ ਸਰੋਂ ਦਾ ਤੇਲ ਤੇ ਫਟਕੜੀ ਪਾ ਕੇ ਪੈਰ ਰੱਖੋ ਵਿੱਚ। ਹਾਂਜੀ ਹਾਂਜੀ। ਤੇ ਹਾਂ, ਆਹ ਦਿਲ ਦੀ ਜੇ ਕਿਸੇ ਨੂੰ ਪਤਾ ਹੈ ਤਾਂ ਜ਼ਰੂਰ ਦੱਸੋ ਵੀ ਸੁੱਤੇ ਪਏ ਬੰਦੇ ਨੂੰ ਆਪਣਾ ਦਿਲ ਧੱਕਦਾ ਬਹੁਤ ਜ਼ੋਰ ਨਾਲ ਕਹਿੰਦਾ। ਹਾਂ, ਸੌਖੇ ਹੀ ਇਲਾਜ ਹੈ ਦਿੱਤਾ, ਕੋਈ ਨਾ ਕੋਈ ਜ਼ਰੂਰ ਦੱਸ ਦਊਗਾ। ਹਾਂਜੀ, ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਸਾਡੇ ਅਗਲੇ ਕਾਲਰ ਨੇ ਮਨਦੀਪ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ, ਸਾਡੇ ਰਿਲੇਟਿਵ ਆ, ਉਹਨਾਂ ਦੀ ਜੇ ਅੰਕਲ ਉਹਨਾਂ ਦੀ 85 ਈਅਰ ਓਲਡ ਆ, ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਆ, ਤੇ ਉਹਨਾਂ ਦੇ ਲੱਤਾਂ ਤੇ ਪੂਰੀ ਬੋਡੀ ਤੇ ਜਿੱਦਾਂ ਸਕਿਨ ਸੈਂਸਿਟਿਵ ਹੋ ਗਏ, ਛੋਟੇ ਛੋਟੇ ਜ਼ਖਮ ਹੋ ਕੇ ਪਾਣੀ ਸਿਮਦਾ ਉਹਨਾਂ ਵਿੱਚੋਂ, ਤੇ ਡਾਕਟਰ ਕਹਿੰਦੇ ਉਹਨਾਂ ਦੀ ਸਿਰਫ ਡਰੈਸਿੰਗ ਹੀ ਹੋਣੀ ਆ। ਤੇ ਜੇ ਕੋਈ ਕਿਸੇ ਨੂੰ ਹੋਮ ਰੈਮਡੀ ਪਤਾ ਹੋਵੇ ਤਾਂ ਪਲੀਜ਼ ਦੱਸ ਦੇਣ। ਜ਼ਰੂਰ ਪੁੱਛਦੇ ਹਾਂ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਹਾਂਜੀ, ਕਈ ਵਾਰੀ ਬਜ਼ੁਰਗਾਂ ਦੇ ਉਹ ਸਕਿਨ ਇਸ ਤਰ੍ਹਾਂ ਹੋ ਜਾਂਦੀ ਆ, ਕੋਈ ਇਲਾਜ ਸਕਿਨ ਲਈ ਜ਼ਰੂਰ ਦੱਸ ਦਿਓ। ਅਸੀਂ ਤਾਂ ਇੱਕ ਇਲਾਜ ਹੀ ਦੱਸਦੇ ਹਾਂ ਜਿਹੜੇ ਆਪ ਵੀ ਵਰਤੇ ਹੋਏ ਆ, ਕਿ ਮੁਸ਼ਕਪੂਰ ਪਾ ਲਓ ਕੋਕੋਨਟ ਆਇਲ ਦੇ ਵਿੱਚ, ਤਾਂ ਉਹ ਲਾਓ। ਉਹ ਤੁਹਾਨੂੰ ਓਵਰਨਾਈਟ ਆਰਾਮ ਨਹੀਂ ਆਉਣਾ ਹੈਗਾ, ਉਹ ਵੀ ਤੁਹਾਨੂੰ ਥੋੜ੍ਹਾ ਜਿਹਾ ਟਾਈਮ ਲੱਗੂ। ਓਵਰਨਾਈਟ ਕੁਛ ਵੀ ਨਹੀਂ ਹੋਣਾ ਹੈਗਾ, ਸੋ ਕੋਸ਼ਿਸ਼ ਕਰ ਸਕਦੇ ਹਾਂ ਜੀ। ਅਮਨਦੀਪ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਅਮਨਦੀਪ ਤੇ ਮੈਂ ਫਿਜ਼ਨੋ ਤੋਂ ਬੋਲ ਰਹੀ ਹਾਂ। ਮੇਰੇ ਹਸਬੈਂਡ ਨੂੰ ਸਨੋਰਿੰਗ ਉਹ ਬਹੁਤ ਕਰਦੇ ਆ ਰਾਤ ਨੂੰ ਸੁੱਤੇ, ਤੇ ਜੇ ਕੋਈ ਰੈਮਡੀ ਹੋਵੇ ਤਾਂ ਮੈਂ ਉਹੀ ਬਸ ਪਤਾ ਕਰਨਾ ਸੀਗਾ। ਬਹੁਤ ਕਾਮਨ ਜੀ ਪ੍ਰੋਬਲਮ ਆ ਸਨੋਰਿੰਗ ਦੀ। ਕਾਮਨ ਨਹੀਂ, ਇਹ ਤਾਂ ਐਡੀ ਆ ਨਾ, ਪੁੱਛੋ ਨਾ। ਪੁੱਛਦੇ ਆਪਾਂ, ਕੋਈ ਨਾ ਕੋਈ ਇਲਾਜ ਜ਼ਰੂਰ ਹੋਗਾ। ਹਾਂਜੀ, ਜੇ ਉਹ ਮਤਲਬ ਕਿ ਨੱਕ ਦੇ ਵਿੱਚ ਤੇਲ ਤੂਲ ਪਾ ਕੇ ਟਰਾਈ ਮਾਰ ਲਾਇਓ ਤੁਸੀਂ। ਵੈਸੇ ਲੱਗਦਾ ਹੁੰਦਾ ਛੋਟੀ ਪ੍ਰੋਬਲਮ ਹੈ, ਪਰ ਤੁਹਾਨੂੰ ਹੀ ਪਤਾ। ਹਾਂਜੀ, ਠੀਕ ਹੈ, ਆਪਾਂ ਪੁੱਛਦੇ ਹਾਂ ਜੀ। ਥੈਂਕ ਯੂ ਜੀ, ਥੈਂਕ ਯੂ। ਸਾਡੇ ਅਗਲੇ ਕਾਲਰ ਨੇ ਸੁਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ, 30 ਸਾਲ ਦਾ ਹੋਊਗਾ ਮੁੰਡਾ ਜਾਂ 29 ਦਾ। ਹਾਂਜੀ। ਕੀ ਵੱਧਦਾ ਉਹਦਾ? ਕੀ ਵੱਧਦਾ? ਉਹਦਾ BP ਵੱਧਦਾ। 30 ਸਾਲ ਦਾ ਦੱਸਿਆ ਤੁਸੀਂ? ਨਹੀਂ, 29 ਸਾਲ ਦਾ। 29 ਸਾਲ ਦਾ, 1 ਸਾਲ ਦਾ। ਅੱਛਾ। ਉਹ ਪਿੰਨੀਆਂ ਬਣਾਈਆਂ ਉਹਨੂੰ 2 ਦਿਨ ਖਾਧੀਆਂ, ਕਹਿੰਦਾ ਮੇਰਾ ਸਿਰ ਦੁਖਦਾ। ਉਹ ਡਰਦੇ ਨੂੰ ਵੀ ਨਹੀਂ ਖਾਧੀ, ਮੂੰਹ ਪਾਈ ਹੈਗੀ ਵੀ ਮੇਰੇ ਜ਼ਿਆਦਾ ਨਾ ਕੋਈ ਸੀਗੀ। ਇੰਡੀਆ ਦੱਸਿਓ ਇਸ ਗੱਲ ਬਾਰੇ। ਖੇਤੀ ਕਰਦਾ ਆ, ਨਿਆਣਾ ਖਾਊ ਤਾਂ ਕੰਮ ਕਰੂ। ਠੀਕ ਹੈ, ਠੀਕ ਹੈ। ਮੈਨੂੰ ਲੱਗਦਾ ਲਾਸਟ ਵੀਕ ਵੀ ਤੁਸੀਂ ਪੁੱਛਿਆ ਸੀ। ਠੀਕ ਹੈ। ਹਾਂਜੀ, ਮੈਂ ਪਿਛਲੀ ਵਾਰੀ ਪੁੱਛਿਆ ਸੀ। ਇੱਕ ਉਹਨੂੰ ਤੇਜ਼ਾਬ ਦੀ ਬਣਦੀ ਆ। ਠੀਕ ਹੈ। ਹਾਂਜੀ, ਤਾਂ ਮੇਰੇ ਪੈਰ ਸੁੱਜੇ ਆ ਭੈਣ ਜੀ। ਪੈਰ ਸੁੱਜ ਕੇ ਤਾਂ ਮੇਰੇ ਉਹਦਾ ਸੋਜ ਥੋੜੀ ਜਿਹੀ ਘੱਟ ਵੀ ਗਈ ਆ। ਅੱਗੇ ਤਾਂ ਬਹੁਤ ਸੁੱਜੇ ਸੀ, ਪਰ ਉਹਨਾਂ ਤੇ ਦਾਗ ਕਾਲੇ ਕਾਲੇ ਪੈ ਗਏ। ਇਹ ਪਤਾ ਨੀ ਕੀ ਗੱਲ, ਸੋਜ ਹਜੇ ਪੂਰੀ ਲੱਥੀ ਨੀ ਹੈਗੀ। ਮੈਨੂੰ ਤਾਂ ਨਿਆਣੇ ਕਹਿੰਦੇ ਤੂੰ ਖੜ ਜਾਨੀ, ਜ਼ਿਆਦਾ ਖੜ ਕੇ ਕੰਮ ਖੜ ਕੇ ਹੁਣ ਮਾੜੀ ਮੋਟੀ। ਠੀਕ ਹੈ, ਕੋਈ ਨਹੀਂ, ਆਪਾਂ ਪੁੱਛਦੇ ਹਾਂ ਕੀ ਪ੍ਰੋਬਲਮ ਕੀ ਹੈਗਾ, ਆਪਾਂ ਪੁੱਛ ਲੈਂਦੇ ਸੁਰਿੰਦਰ ਜੀ। ਬਾਕੀ ਤੁਸੀਂ ਤੇਜ਼ਾਬ ਦਾ ਪੁੱਛਿਆ, ਹਜੇ ਪਹਿਲਾਂ ਜਿਹੜੇ ਆ ਕਾਲਰ ਆ, ਬ੍ਰੇਕ ਤੋਂ ਪਹਿਲਾਂ ਕਾਲਰ ਨੇ ਉਹ ਦੱਸਿਆ ਹੈਗਾ ਤੇਜ਼ਾਬ ਲਈ ਕੀ ਲੈਣਾ ਆ। ਸੁਣਿਆ ਜ਼ਰੂਰ, ਧਿਆਨ ਨਾ ਕਰੋ, ਕੋਈ ਨਾ ਕੋਈ ਦੱਸਦਾ ਤਾਂ ਹੁੰਦਾ ਹੈ। ਨੀਲਮ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਇੱਕ ਨਾ ਫਰੈਂਡ ਆ, ਉਹਨਾਂ ਦੀ ਉਮਰ 52 ਕੁ ਸਾਲ ਆ, 53 ਹੋਣੇ ਆ। ਉਹਨਾਂ ਨੂੰ ਸਟੂਲ ਦੇ ਵਿੱਚ ਥੋੜਾ ਥੋੜਾ ਬਲੱਡ ਆਉਂਦਾ ਆ, ਡਾਰਕ ਕਲਰ ਦਾ। ਠੀਕ ਆ। ਤੇ ਉਹ ਵਰੀ ਜੇ ਬਹੁਤ ਕਰਦੇ ਆ, ਪਰ ਉਹਦਾ ਡਾਕਟਰ ਦੇ ਸਕੈਜੂਲ ਵੀ ਬਣਾਇਆ ਹੋਇਆ ਆ। ਤੇ ਕਦੇ ਕਹਿੰਦੇ ਉਹ 1 ਦਿਨ ਛੱਡ ਕੇ 2 ਦਿਨ ਛੱਡ ਕੇ ਏਦਾਂ ਥੋੜਾ ਥੋੜਾ ਆਉਂਦਾ ਆ, ਪਰ ਇੰਨਾ ਵੀ ਨਹੀਂ ਆਉਂਦਾ ਹੈਗਾ, ਥੋੜਾ ਥੋੜਾ ਆਉਂਦਾ ਜਿੱਦਾਂ ਕਹਿੰਦੇ। ਠੀਕ ਆ। ਤੇ ਹਾਂਜੀ, ਇੱਕ ਮੈਂ ਆਪਣੇ ਬਾਰੇ ਪੁੱਛਣਾ ਸੀ। ਮੈਨੂੰ ਡਾਇਬੀਟੀ ਹੈਗੀ ਆ, ਪਰ ਜਿੱਦਾਂ ਮੇਰੀ ਡਾਇਬੀਟੀ ਤਾਂ ਕੰਟਰੋਲ 'ਚ, ਮੇਰੇ ਪੈਰ ਬਹੁਤ ਸੜਦੇ ਆ, ਦੁਖਦੇ ਬਹੁਤ। ਜੀ ਜੀ, ਠੀਕ ਆ। ਇਹਦੇ ਬਾਰੇ ਜੀ ਪਲੀਜ਼ ਕੋਈ ਹੈਗਾ ਤਾਂ ਦੱਸੋ ਮੈਨੂੰ। ਬਹੁਤ ਤਕਲੀਫ ਇਹਦੀ ਬਹੁਤ ਹੈਗੀ ਆ ਜਿੱਦਾਂ। ਹਾਂਜੀ, ਠੀਕ ਹੈ। ਤੇ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਆ, ਬੜੇ ਬੈਨੀਫਿਟ ਆ। ਜਿੱਦਾਂ ਮੈਂ ਇੱਕ ਦੱਸਣਾ ਸੀਗਾ ਤੁਹਾਨੂੰ, ਫੀਡਬੈਕ ਤੇ ਨਹੀਂ ਸੀ, ਜਿਹੜੇ ਕਹਿ ਰਹੇ ਆ ਜਿੱਦਾਂ ਵੀ ਚੱਕਰ ਆਉਂਦੇ ਆ ਨਾ ਸਾਨੂੰ ਬਹੁਤ ਜ਼ਿਆਦਾ। ਮੈਂ ਇੱਥੇ ਤੁਹਾਡੇ ਜਿੱਦਾਂ ਰੇਡੀਓ ਤੋਂ ਸੁਣਿਆ ਸੀਗਾ, ਉਹ ਤਾਂ ਡਰਾਈ ਫਰੂਟ ਤਾਂ ਜਿਹੜੇ ਹੈਗੇ ਆ ਉਹਨਾਂ ਦਾ ਪਾਊਡਰ ਬਣਾ ਕੇ ਸ਼ਾਮ ਨੂੰ ਦੁੱਧ ਨਾਲ ਰਾਤ ਨੂੰ ਸੌਣ ਲੱਗੇ 1 ਚਮਚਾ ਜ਼ਰੂਰ ਲੈਣ। ਜਿੱਦਾਂ ਕਹਿ ਲਓ ਕਾਜੂ ਹੋਵੇ, ਪਿਸਤਾ ਹੋ ਗਿਆ, ਜਿੱਦਾਂ ਖਸਖਸ ਹੋ ਗਈ, ਇਹ 4-5 ਚੀਜ਼ਾਂ ਰਵਾ ਕੇ ਰੱਖ ਲੈਣ ਤਾਂ ਉਹਦਾ ਦਾ ਜਿੱਦਾਂ ਲਓ ਤਾਂ ਫਰਕ ਬਹੁਤ ਪੈਂਦਾ। ਪਰ ਮੇਰੇ ਹਸਬੈਂਡ ਨੂੰ ਬਹੁਤ ਇਸ ਚੀਜ਼ ਦਾ ਫਰਕ ਪਿਆ ਹੈਗਾ। ਠੀਕ ਹੈ ਜੀ।
ਹਾਂਜੀ, ਉਹਨਾਂ ਨੂੰ ਤਾਂ ਹੁਣ ਇੰਨਾ ਉਹ ਤਾਂ ਸਮਾਂ ਕਿ ਆਪਣੇ ਪਹਿਲਾਂ ਤਾਂ ਕੇਅਰ ਨਹੀਂ ਸੀ ਕਰਦੇ ਹੈਗੇ, ਹੁਣ ਤਾਂ ਆਪਣੇ ਫਰੈਂਡਾਂ ਨੂੰ ਵੀ ਦੱਸਦੇ ਵੀ ਆਹ ਚੀਜ਼ ਤੁਸੀਂ ਖਾਓ, ਜਿੱਦਾਂ ਵੀ ਅਸੀਂ ਉੱਥੋਂ ਸੁਣਿਆ ਹੋਇਆ, ਪਰ ਬਹੁਤ ਬੈਨੀਫਿਟ ਮਿਲਿਆ ਇਸ ਚੀਜ਼ ਦਾ ਸਾਨੂੰ। ਠੀਕ ਹੈ ਜੀ, ਠੀਕ ਹੈ। ਹਾਂਜੀ, ਇਹ ਮੈਂ ਦੱਸਣਾ ਸੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਆਪਣਾ ਵੀ ਜ਼ਰੂਰ ਖਿਆਲ ਰੱਖੋ, ਜਿਹੜੇ ਤੁਹਾਡੇ ਪੈਰ ਦੁਖਦੇ ਹੈਗੇ ਆ। ਸੋ ਕੋਸ਼ਿਸ਼ ਕਰੋ ਇਹਨਾਂ ਦੀ ਐਕਸਰਸਾਈਜ਼ ਕਰਨੇ ਦੀ ਵੀ, ਤਾਂ ਹੋਰ ਵੀ ਆਪਾਂ ਇਲਾਜ ਪੁੱਛਦੇ ਹਾਂ, ਜੇ ਕੋਈ ਹੋਰ ਦੱਸ ਦਿਓ। ਅਜਮੇਰ ਕੌਰ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ ਅਜਮੇਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣੇ। ਹਾਂਜੀ ਹਾਂਜੀ ਭੈਣੇ, ਮਤਲਬ ਮੈਂ ਤੁਹਾਨੂੰ ਇੱਕ ਦੱਸਦਾ ਗੱਲ ਵੀ ਮੇਰੇ ਨਾਲ ਪਹਿਲਾਂ ਤਾਂ ਖਾਜ ਉੱਠਦੀ ਆ, ਉਦੋਂ ਬਾਅਦ ਦੇ ਵਿੱਚ ਫਿਰ ਜਦੋਂ ਮੈਂ ਖਾਜ ਕਰਨ ਲੱਗਦਾ ਮੈਨੂੰ ਐਂ ਹੁੰਦਾ ਜਿਵੇਂ ਮੇਰੇ ਮਿੱਟੀ ਦੇ ਬਰੋਲੇ ਸਰੀਰ ਚੋਂ ਨਿਕਲਦੇ ਨੇ। ਠੀਕ ਆ। ਜਿਹੜੇ ਬਾਕੀ ਜਿਵੇਂ ਕੱਪੜਿਆਂ 'ਚ ਵੀ ਮਿੱਟੀ ਆਉਂਦੀ ਆ, ਐਂ ਲੱਗਦੀ ਆ ਖਾਜ, ਪਹਿਲਾਂ ਖਾਜ ਜੀ ਉੱਠਦੀ ਆ ਤੇ ਉਦੋਂ ਬਾਅਦ ਦੇ ਵਿੱਚ ਫਿਰ ਜਦੋਂ ਮੈਂ ਖਾਜ ਕਰਨ ਲੱਗਦਾ ਫਿਰ ਮਿੱਟੀ ਐਂ ਮਿੱਟੀ ਝੜਦੀ ਆ ਜਿਵੇਂ ਕਿਸੇ ਨੇ ਬਾਲਟੀ ਮਿੱਟੀ ਦੀ ਪਾਈ ਹੁੰਦੀ। ਠੀਕ ਆ, ਠੀਕ ਹੈ, ਆਪਾਂ ਪੁੱਛ ਲੈਨੇ ਜਮੇਰ ਸਿੰਘ ਜੀ। ਦੂਜੀ ਗੱਲ ਇਹ ਜੀ, ਮਾੜੀ ਜੀ ਰਿਕੁਐਸਟ ਹੈ ਭੈਣੇ, ਇੱਕ ਮਿੰਟ। ਜਿਹੜੇ ਮੇਰੇ ਘਰ ਦੇ ਨੇ ਨਾ, ਉਹਨਾਂ ਦੇ ਵਾਲ 3 ਮਹੀਨੇ ਹੋ ਗਏ ਐਂ ਨਿਕਲਦੇ ਨੇ ਥੱਬਿਆਂ ਦੇ ਥੱਬੇ। ਠੀਕ ਆ। ਉਹ ਪਤਾ ਨਹੀਂ ਕੀ ਗੱਲ ਆ, ਕੀ ਬਾਤ ਆ, ਤੇ ਉਹਦੇ ਬਾਰੇ ਭੈਣੇ ਜ਼ਰੂਰ ਦੱਸਿਓ, ਰਿਕੁਐਸਟ ਹੈ। ਜ਼ਰੂਰ ਜ਼ਰੂਰ ਜਮੇਰ ਸਿੰਘ ਜੀ, ਤੁਸੀਂ ਸੁਣਦੇ ਜ਼ਰੂਰ ਰਹੇ ਹੋ। ਲੋੜ ਹੁੰਦੀ ਆ ਇਹਨਾਂ ਉਮਰਾਂ ਦੇ ਵਿੱਚ ਆਪਾਂ ਆਪਣੇ ਬੋਡੀ ਦੀ ਟੇਕ ਕੇਅਰ ਕਰੀਏ। ਤੁਹਾਨੂੰ ਦੋਹਾਂ ਨੂੰ ਹੀ ਬਹੁਤ ਜ਼ਰੂਰੀ ਸਕਿਨ ਦੀ ਪ੍ਰੋਬਲਮ ਆ, ਤੁਹਾਨੂੰ ਦੋਹਾਂ ਨੂੰ ਹੀ। ਅੱਗੇ ਸਾਡੇ ਨਾਲ ਜੁੜੇ ਨੇ ਦਵਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਬਲਵਿੰਦਰ ਜੀ। ਸਤਿ ਸ੍ਰੀ ਅਕਾਲ। ਬਲਵਿੰਦਰ ਜੀ, ਮੈਂ ਤੁਹਾਨੂੰ ਕਿਡਨੀਆਂ ਬਾਰੇ ਕਿਹਾ ਸੀ ਨਾ। ਹਾਂਜੀ। ਕਿਡਨੀਆਂ ਖਰਾਬ ਹੈ ਮੇਰੀਆਂ, ਉਹ ਡਾਇਲਿਸ ਕਰਨ ਨੂੰ ਕਹਿੰਦੇ ਨੇ ਡਾਕਟਰ। ਅੱਛਾ ਜੀ। ਦੇਖੀ ਕੋਈ ਦਵਾਈ ਦੱਸਿਓ ਪੁੱਤ। ਕਿੰਨੇ % ਦੱਸੀਆਂ? 11% ਦੱਸੀਆਂ ਸੀਗੀਆਂ। ਅੱਛਾ, 11% ਰਹਿ ਗਈਆਂ। ਖਰਾਬ ਹੀ ਆ ਜੀ। ਕੋਈ ਨਹੀਂ ਕੋਈ ਨਹੀਂ, ਘਬਰਾਓ ਨਾ, ਘਬਰਾਓ ਨਾ। ਜਿਹੜੀ ਤੁਸੀਂ ਡਾਇਲਿਸਿਸ ਕਰਾਉਣੀ ਆ ਉਹ ਵੀ ਕਾਫੀ ਟਾਈਮ ਨਿਕਲ ਜਾਂਦਾ ਹੁੰਦਾ। ਠੀਕ ਹੈ ਜੀ। ਹਾਂਜੀ ਠੀਕ ਹੈ, ਕੋਈ ਨਹੀਂ, ਆਪਾਂ ਪੁੱਛਦੇ ਹਾਂ ਵੀ ਸਾਡੀਆਂ ਕਿਡਨੀਆਂ ਨੂੰ ਰਿਵਾਈਵ ਕਿਵੇਂ ਹੋ ਸਕਦੀਆਂ ਆ। ਉਹਦੇ ਲਈ ਜਿਹੜਾ ਇਹਨਾਂ ਨੇ ਪੁੱਛਿਆ। ਅਵਤਾਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵਰਿੰਦਰ। ਅਵਤਾਰ ਕੌਰ ਬੋਲਦੀ ਮੈਂ। ਹਾਂਜੀ ਹਾਂਜੀ, ਦੱਸੋ। ਹਾਂਜੀ, ਮੇਰੇ ਸਿਰ ਨੂੰ ਪ੍ਰੋਬਲਮ ਬਹੁਤ ਆ। ਮੇਰੇ ਸਿਰ ਦੇ ਵਿੱਚ ਸਾਹ ਦੀ ਆਵਾਜ਼ ਆਉਂਦੀ ਆ। ਮੈਨੂੰ ਨਹੀਂ ਪਤਾ ਲੱਗਦਾ, ਕੰਨਾਂ ਤੇ ਬਹੁਤ ਜ਼ਿਆਦਾ ਆਉਂਦੀ, ਅੱਖਾਂ ਤੇ ਵੀ ਪ੍ਰੈਸ਼ਰ ਪੈਂਦਾ। ਠੀਕ ਆ। ਹਾਂ, ਜ਼ਿਆਦਾ ਹੀ ਆ। ਸਿਰ ਤੇ ਥੋੜੀ ਥੋੜੀ ਹੁੰਦੀ ਤੇ ਹੁਣ ਜ਼ਿਆਦਾ ਸਾਹ ਦੀ ਆਵਾਜ਼ ਆਉਂਦੀ ਆ। ਠੀਕ ਹੈ, ਤੁਸੀਂ ਹੁਣ ਸੁਣਦੇ ਰਹਿ। ਜੇ ਭਾਈ ਕਿਸੇ ਨੂੰ ਪਤਾ ਆ ਇਸ ਇਲਾਜ ਦਾ ਤੇ ਜ਼ਰੂਰ ਸ਼ੇਅਰ ਕਰ ਲਓ। 408 272 5200 4082725200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਹਰਵਿੰਦਰ ਸਿੰਘ ਜੀ ਜੁੜੇ ਹੋਏ ਨੇ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤਾਂ ਮੈਂ ਪਹਿਲਾਂ ਦੱਸਣਾ ਵੀ ਮੈਂ ਵੀ ਟਰੱਕ ਡਰਾਈਵਰ ਆ। ਹਾਂਜੀ। ਮੇਰੇ ਵੀਰ ਦਾ ਕਿਸੇ ਦਾ ਬਾਂਹ ਦੀ ਪ੍ਰੋਬਲਮ ਹੈ, ਮੋਢੇ ਦੀ। ਇਹਨੂੰ ਕਹੋ ਨਾ ਕੋਈ ਸੌਫਟ ਤੋਂ ਸੌਫਟ ਬਾਲ ਲੈ ਕੇ ਨਾ ਕੱਚ ਦੇ ਵਿੱਚ ਬੰਨ੍ਹ ਕੇ ਰੱਖਿਆ ਕਰੇ। ਕੱਚ ਦੇ ਵਿੱਚ? ਠੀਕ ਆ। ਹਾਂਜੀ ਹਾਂਜੀ, ਰਾਤ ਨੂੰ ਬੰਨ੍ਹ ਲਵੇ, ਜਦੋਂ ਜਿੱਦਣੇ ਵੀ ਰੱਖ ਸਕਦਾ। ਮੇਰੇ ਬਹੁਤ ਪ੍ਰੋਬਲਮ ਆਈ ਸੀਗੀ, ਮੇਰੀ ਬਾਂਹ ਹਿਲਦੀ ਨੇ ਜਿੱਦਾਂ ਦੱਸਦੇ ਆ। ਤੇ ਮੈਂ ਬਹੁਤ ਇਲਾਜ ਕਰਾਇਆ ਸੀ, ਕੋਈ ਨਹੀਂ ਵੀ ਇਹਨਾਂ ਜਿੱਦਾਂ ਗੇਂਦ ਦੇ ਨਾਲ ਮੈਨੂੰ ਤਾਂ ਆਰਾਮ ਆਇਆ ਸੀਗਾ। ਠੀਕ ਹੈ ਜੀ। ਦੂਜੀ ਗੱਲ ਭੈਣ ਜੀ, ਮੈਨੂੰ ਸਾਹ ਬਹੁਤ ਚੜ੍ਹਦਾ। ਅੱਛਾ ਜੀ। ਤੇ ਇੱਕ ਮੈਨੂੰ 2-3 ਮਹੀਨੇ ਹੋ ਗਏ ਐਂਗਜ਼ਾਇਟੀ ਹੋ ਗਈ ਆ। ਉਹ ਕਾਤੇ? ਮੇਰਾ ਅੰਦਰ ਵੜਨ ਨੂੰ ਘਰ ਦੇ ਅੰਦਰ ਵੜਨ ਨੂੰ ਚਿੱਤ ਨਹੀਂ ਕਰਦਾ ਹੈਗਾ। ਡਾਕਟਰ ਦੇ ਮੈਂ ਗਿਆ, ਡਾਕਟਰ ਨੇ ਮੈਨੂੰ ਗੋਲੀਆਂ ਦੇਤੀਆਂ ਹੈਗੀਆਂ। ਉਹ ਹੁਣ ਜਿੱਦਾਂ ਥੋੜੀ ਵਧਾਈ ਜਾਂਦਾ ਹੈਗਾ, ਵੀ ਜ਼ਿਆਦੀਆਂ ਦੇਈ ਜਾਂਦਾ। ਇਹਦਾ ਇਲਾਜ ਤੁਹਾਡੇ ਕੋਲ ਹੀ ਆ, ਕਿਸੇ ਕੋਲ ਨਹੀਂ ਹੈਗਾ। ਹਾਂਜੀ। ਤੇ ਉਹ ਮੈਨੂੰ ਜੇ ਮੈਂ ਜਦੋਂ ਮੇਰਾ ਸਾਹ ਜਿਹਾ ਵੀ ਬਹੁਤ ਕਾਲਾ ਜਿਹਾ ਹੋ ਜਾਂਦਾ ਤੇ ਮੇਰੇ ਜਿੱਦਾਂ ਭੈਣ ਜੀ ਦੱਸਦੇ ਵੀ ਸੀਟੀਆਂ ਜਿਹੀਆਂ ਵੱਜਦੀਆਂ, ਬਹੁਤ ਵੱਜਦੀਆਂ। ਉਹ ਮੈਨੂੰ ਲੱਗਦਾ ਜਿਹੜੀ ਮੈਂ ਗੋਲੀ ਖਾਣਾ ਉਹਦੇ ਨਾਲ ਜ਼ਿਆਦੀਆਂ ਹੋਈ ਜਾਂਦੀਆਂ। ਤੇ ਜਿਹੜੀ ਐਂਗਜ਼ਾਇਟੀ ਦੀ ਗੋਲੀ ਖਾਣਾ, ਜੇ ਤਾਂ ਮੈਂ ਖਾ ਲੈਂਦਾ ਤਾਂ ਮੈਂ ਠੀਕ ਰਹਿੰਦਾ। ਤਾਂ ਮੈਂ ਹੁਣ ਅੱਜ ਖਾਧੀ ਹੋਇਆ ਤਾਂ ਮੈਂ ਤੁਹਾਡੇ ਨਾਲ ਗੱਲ ਕਰਦਾ ਤੇ ਮੈਂ ਤੁਹਾਨੂੰ ਸੁਣਦਾ। ਜੇ ਮੈਂ ਨਾ ਖਾਧੀ ਹੁੰਦੀ ਤਾਂ ਮੇਰਾ ਪ੍ਰੋਗਰਾਮ ਵੀ ਸੁਣ ਨਹੀਂ ਹੁੰਦਾ। ਇੱਦਾਂ ਬਹਿ ਕੇ ਜਿੱਦਾਂ ਸੋਚ ਜਦੋਂ ਵੀ ਮਾੜਾ ਜਿਹਾ ਸੋਚ ਹੁੰਦਾ ਆ, ਉਦੋਂ ਹੀ ਮੰਨ ਲਓ ਕੋਈ ਨਾ ਫਿਰ ਅਟੈਕ ਜਿਹਾ ਹੋ ਜਾਂਦਾ ਆ। ਤੇ ਇਹਦੇ ਬਾਰੇ ਮੈਨੂੰ ਨਾਲੇ ਥੋੜਾ ਜਿਹਾ ਕੋਈ ਦੱਸਿਓ ਵੀ ਇਹਦੇ ਬਾਰੇ ਵੀ ਮੈਂ ਗਰਮ ਚੀਜ਼ਾਂ ਖਾਵਾਂ ਜਾਂ ਠੰਡੀਆਂ ਖਾਵਾਂ, ਇਹ ਮੈਨੂੰ ਜ਼ਰੂਰ ਦੱਸਿਓ। ਇਹ ਮੈਨੂੰ ਬਹੁਤ ਵਹਿਮ ਜਿਹਾ ਰਹਿੰਦਾ। ਠੀਕ ਹੈ, ਠੀਕ ਹੈ, ਠੀਕ ਹੈ।
ਥੈਂਕ ਯੂ ਜੀ, ਥੈਂਕ ਯੂ। ਕੋਈ ਨਹੀਂ, ਹੌਸਲੇ 'ਚ ਰਹੋ ਹਰਵਿੰਦਰ ਜੀ। ਇਹਦੇ ਨਾਲ ਗਰਮ ਠੰਡੇ ਦਾ ਕੋਈ ਦੇਣ ਲੈਣ ਨਹੀਂ ਬਹੁਤਾ। ਉਹਦਾ ਇਲਾਜ ਆ ਜਿਹੜਾ ਨਾ, ਉਹ ਤੁਹਾਡੇ ਕੋਲ ਹੀ ਆ, ਤੁਸੀਂ ਖੁਦ ਕਰ ਸਕਦੇ ਆ ਉਹਦਾ। ਅਗਲੇ ਕਾਲਰ ਨੇ ਸੁਰਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਮੈਂ ਬਵਾਸੀਰ ਵਾਸਤੇ ਪੁੱਛਣਾ ਸੀਗਾ ਵੀ ਕੀ ਖਾਣਾ ਚਾਹੀਦਾ ਤੇ ਕੀ ਲਾਉਣਾ ਚਾਹੀਦਾ। ਠੀਕ ਹੈ ਜੀ। ਤੇ ਦੂਸਰਾ ਗੱਲ ਇਹੋ ਹੈ ਕਿ ਜੇ ਕਿਸੇ ਨੂੰ ਸਰਵਾਈਕਲ ਹੋਇਆ ਹੋਵੇ ਤੇ ਉਹਦੇ ਗਰਦਨ 'ਚ ਤੇ ਮੋਢੇ 'ਚ ਸਾਰੀ ਬਾਂਹ ਤੱਕ ਪੇਨ ਜਾਂਦੀ ਹੋਵੇ ਤਾਂ ਕੀ ਕਰਨਾ ਚਾਹੀਦਾ। ਠੀਕ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਹਿੰਦਰ ਕੌਰ ਜੀ। ਹੈਲੋ, ਹਾਂਜੀ ਹਾਂਜੀ, ਸਾਡੇ ਪੁੱਛਣਾ ਸੀ ਹੋਮ ਰੈਡੀ ਜੀ। ਮੇਰਾ ਬਲੱਡ ਬਹੁਤ ਵੱਧਦਾ, ਦਵਾਈ ਵੀ ਖਾਂਦੇ ਆ ਤੇ ਬਲੱਡ ਪ੍ਰੈਸ਼ਰ ਵੱਧਦਾ ਜਾਂ ਬਲੱਡ ਵੱਧ ਜਾਂਦਾ? ਹਾਂਜੀ, ਬਲੱਡ ਪ੍ਰੈਸ਼ਰ ਵੱਧਦਾ ਜੀ। ਠੀਕ ਹੈ। ਤੇ ਦਵਾਈ ਵੀ ਖਾਂਦੇ ਆ, ਬਾਕੀ ਪਰਹੇਜ਼ ਵੀ ਬਹੁਤ ਰੱਖਦੇ ਆ। ਮੈਂ ਅਰਜਨ ਸੱਕ ਵੀ ਪੀਨੀ ਆ, ਰਿਫਲਾ ਪੂਰਨ ਵੀ ਖਾਂਦੀ ਆ, ਚੂਰਨ। ਹਾਂਜੀ, ਰਾਤ ਨੂੰ ਪਿਓ ਦਿੰਦੀ, ਸੁਬਾਹ ਲੈਂਦੀ ਆ ਠੰਡੇ ਪਾਣੀ ਨਾਲ ਗਰਮ ਪਾਣੀ ਪਾ ਕੇ ਵਿੱਚ। ਤੇ ਕੋਈ ਨਹੀਂ ਪੈਂਦਾ। ਕੋਈ ਦੱਸੋ ਹੋਮ ਰੈਡੀ ਜਿਹਦੇ ਨਾਲ ਬਲੱਡ ਪ੍ਰੈਸ਼ਰ ਥੱਲੇ ਆਵੇ ਜਾਂ ਕੀ ਕਰੀਏ, ਕੀ ਕਰੀਏ, ਕੀ ਪਰਹੇਜ਼ ਕਰੀਏ। ਹਾਂਜੀ, ਠੀਕ ਹੈ ਜੀ। ਹਾਂਜੀ, ਠੀਕ ਹੈ। ਸੁਣਦੇ ਰਹੋ। ਬਲੱਡ ਪ੍ਰੈਸ਼ਰ ਇਹਨਾਂ ਦਾ ਕਾਹਦੇ ਨਾਲ ਥੱਲੇ ਆਵੇ ਉਹਦੇ ਤੋਂ ਪੁੱਛਦੇ ਹੈਗੇ ਆ ਇਹ। ਅੱਗੇ ਬਲਵਿੰਦਰ ਕੌਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਮੇਰੀ ਐਪ ਤੁਹਾਡੀ ਚਲਦੀ ਬੰਦ ਹੋ ਗਈ। ਮੈਂ ਵੈਸੇ ਫੋਨ ਕੀਤਾ ਤੁਹਾਨੂੰ ਹੁਣ ਕਾਲ ਕਰਨ ਲਈ ਤੋ ਰੈਮਡੀ ਦੱਸਣ ਲਈ। ਇੱਕ ਤਾਂ ਜਿਨ੍ਹਾਂ ਦਾ ਹੁਣੇ ਕਹਿੰਦੇ ਸੀ ਬਲੱਡ ਪ੍ਰੈਸ਼ਰ ਵੱਧਦਾ, ਕਿੱਕਰ ਦੀ ਗੂੰਦ ਐਮਾਜੋਨ ਤੋਂ ਮਿਲ ਜਾਂਦੀ ਆ, ਉਹਨੂੰ ਇਕੀਆ ਕਹਿੰਦੇ ਆ। ਤੇ ਉਹ ਜਿਹਦੇ ਵੀ ਗੋਡੇ ਦੁਖਦੇ ਆ ਜਾਂ ਕੋਲੈਸਟਰੋਲ ਆ, BP ਆ, ਸ਼ੂਗਰ ਆ, 1 ਚਮਚਾ ਉਹਨੂੰ ਘਿਓ 'ਚ ਭੁੰਨ ਲਓ ਜਾਂ ਕੋਕੋਨਟ ਤੇਲ ਦੇ ਵਿੱਚ ਪਿਓਰ ਔਰਗੈਨਿਕ ਹੋਵੇ ਉਹਦੇ 'ਚ ਭੁੰਨ ਕੇ ਉਹ ਲੈ ਕੇ ਉੱਤੋਂ ਦੀ ਦੁੱਧ ਗਰਮ ਪੀ ਲਓ ਤੇ ਸਵੇਰੇ। ਤੇ ਉਹਦੇ ਨਾਲ BP ਵੀ ਠੀਕ ਹੋ ਜਾਂਦਾ, ਸ਼ੂਗਰ ਵੀ, ਕੋਲੈਸਟਰੋਲ ਵੀ। ਬਾਕੀ ਪਿਛਲੇ ਵਾਰੀ ਪੁੱਛਿਆ ਸੀ ਕਿਸੇ ਨੇ ਵੀ ਜਿਹਦਾ ਕੈਲਸ਼ੀਅਮ ਵੱਧਦਾ, ਇਹ BP ਵਾਲਿਆਂ ਲਈ ਵੀ ਗੁੱਡ ਆ। ਜੇ BP ਵੱਧਦਾ ਹੀ ਤਾਂ ਹੈ ਕਈਆਂ ਦਾ ਜਿਨ੍ਹਾਂ ਦਾ ਕੈਲਸ਼ੀਅਮ ਵੱਧਦਾ। ਤੇ ਕੈਲਸ਼ੀਅਮ ਨੂੰ ਘੱਟ ਕਰਨ ਲਈ ਜਿਨ੍ਹਾਂ ਦਾ ਕੈਲਸ਼ੀਅਮ ਵੱਧਦਾ, ਪਿਛਲੀ ਵਾਰ ਪੁੱਛਿਆ ਸੀ ਉਹਨਾਂ ਨੇ, ਪਤਾ ਨਹੀਂ ਪਿਛਲੀ ਵਾਰ ਜਾਂ ਉਦੋਂ ਪਿਛਲੀ ਵਾਰ, ਤੇ ਉਹ ਸਟ੍ਰਾਬੈਰੀ ਸਵੇਰੇ ਫਰੈਸ਼ ਖਾਲੀ ਪੇਟ 4-5 ਸਟ੍ਰਾਬੈਰੀ ਘੱਟੋ ਘੱਟ ਜ਼ਰੂਰ ਖਾਣ ਉਹ। ਠੀਕ ਆ। ਹਾਂਜੀ, ਉਹਨਾਂ ਦਾ BP ਵੀ ਸਹੀ ਹੋ ਜਾਊਗਾ ਜਿਨ੍ਹਾਂ ਦਾ BP ਵੱਧਦਾ ਹੈ। ਤੇ ਜੇ ਨਹੀਂ ਤਾਂ ਜਿਨ੍ਹਾਂ ਦਾ BP ਵੱਧਦਾ ਇੱਕ ਇਹ ਵੀ ਕਰ ਸਕਦੇ ਆ, ਸੌਖਾ ਹੈ। ਜਿਹੜੇ ਬੇਸਲ ਸੀਡ ਹੁੰਦੇ ਆ, ਇਹਨੂੰ ਤੁਕ ਮਲੰਗਾ ਵੀ ਕਹਿੰਦੇ ਆ, ਉਹ ਭਿਉਂ ਕੇ ਉਹ ਤੁਸੀਂ ਪਾਣੀ ਦੇ ਵਿੱਚ ਜਾਂ ਦੁੱਧ 'ਚ ਠੰਡੇ 'ਚ ਪੀ ਲਓ ਜਾਂ ਥੋੜ੍ਹਾ ਜਿਹਾ ਕੋਸੇ ਪਾਣੀ 'ਚ ਪੀ ਲਓ, ਉਹ ਵੀ ਪੀ ਸਕਦੇ ਆ। ਤੇ ਬਾਕੀ ਜਿਨ੍ਹਾਂ ਦੀ ਆ ਹੁਣ ਸਰਵਾਈਕਲ ਦਾ ਦੱਸਿਆ ਸੀਗਾ, ਤੇ ਇਹ ਮੇਰੀ ਫਰੈਂਡ ਨੂੰ ਮੈਂ ਦੱਸਿਆ ਸੀਗਾ, ਉਹਨੇ ਆਹ ਲਿਆ ਸੀਗਾ ਜਿਹੜਾ ਆਪਣੇ ਪੰਜਾਬੀ ਟੋਟਕੇ ਤੇ ਵੀ ਦੱਸਦੇ ਹੁੰਦੇ, ਉਹਨੇ 15 ਕੁ ਦਿਨ ਹੀ ਲਿਆ ਇਹ। ਤੇ ਉਹ ਕਹਿੰਦੀ ਮੇਰਾ ਠੀਕ ਹੋ ਗਏ ਮੋਢੇ ਨਾਲ, ਮੈਨੂੰ ਨੀਂਦ ਵੀ ਆਉਂਦੀ ਸੀ। ਪਿੱਪਲ ਲਾਖ, ਸਾਲਮ ਪੰਜਾ ਤੇ ਸਤਾਬਰ ਤੇ ਉਹ ਚਿੱਟੀ ਮੂਸਲੀ, 4 ਚੀਜ਼ਾਂ। ਤੇ ਉਹਨੇ 15 ਕੁ ਦਿਨ ਹੀ ਲਈਆਂ, ਕਿਉਂਕਿ ਉਹ ਮੈਂ ਉਹਨੂੰ ਕਿਹਾ ਸੀ ਫਿਰ ਜੇ ਤੈਨੂੰ ਜ਼ਿਆਦਾ ਗਰਮੀ ਨਾ ਕਰੇ ਤੇ 15 ਦਿਨ ਹੀ ਲੈਣੀਆਂ। ਬਾਕੀ ਇੱਕ ਇਹਦੀ ਐਕਸਰਸਾਈਜ਼ ਵੀ ਹੈਗੀ ਆ ਵੀ ਇਹ ਜਿਹੜਾ ਨਾ ਸਖਤ ਕੋਈ ਤੁਸੀਂ ਕੁਰਸੀ ਤੇ ਬੈਠ ਜਾਓ ਤੇ ਆਪਣੀ ਨਾ ਜਿਹੜੀ ਬਾਂਹ ਹੈ ਉਹਨੂੰ ਮਤਲਬ ਮੋੜ ਲੈਣਾ, ਤੇ ਜਿਹੜੀ ਦੂਜਾ ਹੱਥ ਹੋਊਗਾ ਉਹਨੂੰ ਜਿਹੜੀ ਗੂਠੇ ਤੋਂ ਜਾਂਦੀ ਆ ਨਾ ਇਹ ਨਾੜ, ਉਹਨੂੰ ਗੂਠਾ ਇਹਨੂੰ ਸਿੱਧਾ ਰੱਖਣਾ। ਗੂਠੇ ਦੀ ਜਿਹੜੀ ਨਾੜ ਆ, ਮੈਨੂੰ ਖੁਦ ਨੂੰ ਪ੍ਰੋਬਲਮ ਮੈਂ ਕਰਦੀ ਹਾਂ ਤੇ ਤਾਂ ਮੈਂ ਦੱਸ ਰਹੀ ਹਾਂ। ਤੇ ਇਹ ਗੂਠੇ ਤੋਂ ਜਿਹੜੀ ਸਿੱਧੀ ਨਾੜ ਹੈ ਇਹਦੀ ਮੋਢੇ ਤੋਂ ਆਉਂਦੀ ਹੈ। ਤੇ ਇਹਨੂੰ ਨਾ ਤੁਸੀਂ ਕੂਹਣੀ ਨਾ ਆਪਣੀ ਨਾ ਨੱਪ ਲੈਣਾ, ਤੇ ਜਿਹੜਾ ਹੱਥ ਬਾਅਦ ਦੂਜਾ ਉਹ ਜਿਵੇਂ ਆਪਾਂ ਬਹਿਨੇ ਹੁੰਦੇ ਆਈ ਬੈਠ ਨਹੀਂ ਜਾਂਦੇ ਠੋਡੀ ਫੜ ਕੇ, ਜਾਂ ਉਹਨੂੰ ਚਿਹਰੇ ਨੂੰ ਮਤਲਬ ਆਪਣੀ ਜਿਹੜੀ ਨਾ ਆਉਂਦੀ ਆ ਕੰਨ ਤੋਂ, ਮੈਂ ਤਾਂ ਸਮਝਾ ਰਹੀ ਹਾਂ ਵੀ ਕੋਈ ਹੋਰ ਐਵੇਂ ਗਲਤ ਵੀ ਨਾ ਲੋਕੀ ਨੱਪ ਲੈਣ। ਤਾਂ ਉਹਨੂੰ ਫੜ ਲੈਣਾ ਵੀ ਉਹਨੂੰ ਹੱਥ ਰੱਖ ਲੈਣਾ ਉੱਥੇ ਆਪਣੀ ਠੋਡੀ ਕੋਲੇ, ਤੇ ਇਹ ਉਸ ਹੱਥ ਦੀ ਕੂਹਣੀ ਨਾਲ ਇਹਨੂੰ ਗੂਠੇ ਦੀ ਇਹਨੂੰ ਦੱਬਣਾ ਹੈ। ਗੂਠੇ ਦੀ ਜਿਹੜੀ ਹੱਡੀ ਸਿੱਧੀ ਜਾਂਦੀ ਆ, ਇਹ ਬਾਂਹ ਨੂੰ ਮੋਢੇ ਨਹੀਂ ਜਾਂਦੀ ਆ, ਉਹਦੇ ਨਾਲ ਫਰਕ ਪੈਂਦਾ। 2-4 ਮਿੰਟ ਤੁਸੀਂ ਨਾਪ ਕੇ ਰੱਖੋ।
ਇਹ ਐਕਸਰਸਾਈਜ਼ ਆ। ਬਾਕੀ ਜਾਨ ਤੁਸੀਂ ਡੰਡੇ ਨਾਲ, ਜਿਵੇਂ ਉਹਨਾਂ ਨੇ ਦੱਸਿਆ ਸੀ ਵੀ ਤੁਸੀਂ ਉਹ ਡੰਡੇ ਨਾਲ ਲਮਕੋ। ਤੇ ਬਾਕੀ ਜਿਹੜੇ ਕਹਿੰਦੇ ਸੀ ਛਾਈਆਂ ਠੀਕ ਆ, ਉਤਲਾ ਗਲੋ ਤਾਂ ਤੁਹਾਡਾ ਆ ਜਾਂਦਾ ਹੈ ਵੀ ਤੁਸੀਂ ਕੁਛ ਵੀ ਲਾ ਲਓ, ਸੰਤਰੇ ਦਾ ਛਿੱਲੜ ਦਹੀਂ 'ਚ ਮਿਲਾ ਕੇ ਲਾ ਲਓ ਸੁੱਕਾ ਜਿਹੜਾ। ਤੇ ਉਹ ਜਿਹੜਾ ਤੁਸੀਂ ਜਦੋਂ ਅੰਦਰੋਂ ਜਿੰਨਾ ਚਿਰ ਤੁਸੀਂ ਉਹਨੂੰ ਨਹੀਂ, ਜਿਹੜੀ ਤੁਹਾਡੀ ਕਮਜ਼ੋਰੀ ਆ ਉਹਨੂੰ ਸਹੀ ਨਹੀਂ ਕਰਦੇ ਤੇ ਉਹ ਨਹੀਂ ਸਹੀ ਹੁੰਦੀਆਂ, ਤੁਹਾਡੇ ਚਿਹਰੇ ਤੇ ਗਲੋ ਨਹੀਂ ਆਉਂਦਾ। ਇਹ ਆਇਰਨ ਦੀ ਕਮੀ ਨਾਲ ਵੀ ਛਾਈਆਂ ਪੈਂਦੀਆਂ। ਆਇਰਨ ਕਿਹਦੇ ਵਿੱਚ ਹੁੰਦਾ ਹੈ? ਜਾਂ ਤਾਂ ਤੁਸੀਂ ਆਇਰਨ ਦੀ ਕੋਈ ਗੋਲੀ ਲੈ ਲਓ, ਜੇ ਗੋਲੀ ਨਹੀਂ ਲੈਣੀ ਆਇਰਨ ਪਾਲਕ ਦੇ ਵਿੱਚ ਹੁੰਦਾ ਤੇ ਪਾਲਕ ਦਾ ਸੂਪ ਵਗੈਰਾ ਜ਼ਿਆਦਾ ਪੀਓ ਜਾਂ ਸਲਾਦ ਵਗੈਰਾ ਖਾਓ। ਬਾਕੀ ਹੋਰ ਵੀ ਚੀਜ਼ਾਂ ਕਿੰਨੇ ਜਿਨ੍ਹਾਂ 'ਚ ਚੈੱਕ ਕਰ ਸਕਦੇ ਆ ਅਗਲਾ ਗੂਗਲ 'ਤੇ ਵੀ ਜਿਨ੍ਹਾਂ 'ਚ ਆਇਰਨ ਹੁੰਦਾ ਵਾ, ਤੇ ਉਹ ਆਇਰਨ ਵਾਲੀਆਂ ਚੀਜ਼ਾਂ ਉਹ ਲੈਣ। ਤੇ ਬਾਕੀ ਇੱਕ ਹੋਰ ਜਿਨ੍ਹਾਂ ਦੇ ਕਹਿੰਦੇ ਸੀਗੇ ਬਈ ਉਹ ਜਲਨ ਹੁੰਦੀ ਆ ਬੈਲੈਂਸ, ਜਿਨ੍ਹਾਂ ਦਾ ਬੈਲੈਂਸ ਨਹੀਂ ਰਹਿੰਦਾ ਜਾਂ ਜਿਨ੍ਹਾਂ ਨੂੰ ਚੱਕਰ ਆਉਂਦੇ, ਇੱਕ ਤਾਂ ਲਾਲ ਸਰਕਾ ਇੱਥੇ ਰੇਡੀਓ 'ਤੇ ਦੱਸਿਆ ਸੀ, ਉਹ ਜ਼ਰੂਰ ਪੀਣ। ਤੇ ਜਿਨ੍ਹਾਂ ਨੂੰ ਚੱਕਰ ਆਉਂਦੇ ਉਹ ਵਿਟਗੋ ਕਹਿੰਦੇ ਉਹਨੂੰ, ਉਹ ਅਨਬੈਲੈਂਸ ਆ, ਮਤਲਬ ਬੈਲੈਂਸ ਨਹੀਂ ਉਹਨਾਂ ਦਾ ਬਣਦਾ। ਤੇ ਬੈਲੈਂਸ ਉਹ ਹੁੰਦਾ ਕਰਕੇ ਤਾਂ ਹੀ ਚੱਕਰ ਆਉਂਦੇ ਆ, ਤਾਂ ਹੀ ਇੱਦਾਂ ਹੁੰਦਾ। ਉਹ ਜਿਹੜੇ ਕੰਨਾਂ ਦੇ ਪਿੱਛੇ ਕੰਨਾਂ ਦੀਆਂ ਪੇਪੜੀਆਂ ਵੀ ਇੱਕ ਕੰਨਾਂ ਦੇ ਪਿੱਛੇ ਹਾਰਡ ਪੁਆਇੰਟ ਹੁੰਦੇ ਆ, ਉਹਨਾਂ ਨੂੰ ਵੀ ਨੱਪਣ। ਤੇ ਜਿਹੜੀ ਇੱਕ ਆਹ ਕੰਨ ਦੇ ਆਪਣੀ ਜਿਹੜਾ ਸੁਰਾਖ ਹੁੰਦਾ, ਇਹ ਤੋਂ ਜਿਹੜੀ ਸਿੱਧੀ, ਇਹਨੂੰ ਫੇਸ਼ੀਅਲ ਬੋਨ ਵੀ ਕਹਿੰਦੇ, ਜਾ ਬੋਨ ਵੀ ਕਹਿੰਦੇ ਆ, ਸਿੱਧੀ ਜਿਹੜੀ ਗੱਲ ਨੂੰ ਜਾਂਦੀ ਆ ਬੋਨ, ਇਹਨੂੰ ਵੀ ਪ੍ਰੈਸ਼ਰ ਕਰਨ। ਤੇ ਆ ਜਿਹੜੇ ਐਗਜ਼ਾਇਟੀ ਵਾਲੇ ਇਹ ਅਸ਼ਵਗੰਧਾ ਟਰਾਈ ਕਰਕੇ ਜ਼ਰੂਰ ਦੇਖਣ। ਠੀਕ ਹੈ ਜੀ। ਹਾਂਜੀ। ਤੇ ਗੋਡਿਆਂ ਬਾਰੇ ਵੀ ਉਹ ਡਾਲਡਾ ਘਿਓ ਵਾਲਾ ਵੀ ਚਲੋ ਦੱਸਿਆ, ਉਹ ਵੀ ਕਰਕੇ ਦੇਖ ਲੈਣ। ਬਾਕੀ ਜਿਹੜੇ ਗੋਡਿਆਂ ਬਾਰੇ ਇੱਥੇ ਹੀ ਦੱਸਿਆ ਸੀ ਪੰਜਾਬੀ ਰੇਡੀਓ ਤੇ ਵੀ ਐਲੋਵੇਰਾ ਦੇਸੀ ਘਿਓ 'ਚ ਭੁੰਨ ਕੇ ਤੇ ਵਿੱਚ ਕਾਲੀਆਂ ਮਿਰਚਾਂ ਪਾ ਕੇ ਉਹ ਵੀ ਖਾ ਸਕਦੇ ਆ, ਜਾਂ ਐਲੋਵੇਰਾ ਛਿੱਲ ਕੇ ਉਹਦੇ 'ਚ ਖੰਡ ਪਾ ਕੇ, ਜਿੰਨਾ ਐਲੋਵੇਰਾ ਉਦੋਂ ਮਤਲਬ ਤੀਜਾ ਹਿੱਸਾ ਮਤਲਬ ਖੰਡ ਪਾ ਲੈਣ ਤੇ ਉਹਨੂੰ 6 ਹਫ਼ਤੇ ਕੱਚ ਦੀ ਸੀਸੀ ਦੇ ਵਿੱਚ ਰੱਖਣਾ, ਫਰਿੱਜ 'ਚ ਰੱਖ ਲਓ, ਫਿਰ ਉਹਨੂੰ ਪੁਣ ਕੇ 2 ਚਮਚੇ ਖਾਲੀ ਪੇਟ ਉਹ ਲੈ ਸਕਦੇ ਆ। ਤੇ ਓਕੇ ਜੀ, ਥੈਂਕ ਯੂ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਆ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਬਹਾਦਰ ਸਿੰਘ ਜੀ। ਭੈਣ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਇਹ ਚੱਕਰ ਆਉਂਦੇ ਨੇ, ਉਹਨਾਂ ਨੂੰ ਨਾ ਹੋਮਿਓਪੈਥੀ ਦੀ ਦਵਾਈ ਆਉਂਦੀ ਹੈਗੀ ਆ ਕੋਕੂਲਸ ਇੰਡੀਕਸ। ਇਹ ਠੀਕ ਕਰ ਦਿੰਦੀ ਆ। ਇਹਦੇ ਨਾਲ ਜਿਹੜੀ ਆ ਆਪਣੇ ਕਾਲਿਕ ਫਾਸ ਵੀ ਲੈ ਸਕਦੇ ਹਾਂ ਆਪਾਂ, ਉਹ ਵੀ ਵਧੀਆ ਰਹਿੰਦੀ ਆ ਜੀ, ਕੰਮ ਕਰ ਦਿੰਦੀ ਆ ਇਹ। ਜਿਹੜੇ ਭਾਈ ਕਹਿੰਦੇ ਸੀ ਸਾਹ ਘੁੱਟਦਾ, ਉਹਨਾਂ ਨੂੰ ਸਿੱਧੇ ਪੈਣ ਨਾਲ ਤੇ ਉਹਨਾਂ ਨੂੰ ਫਿਰ ਬਾਹਰ ਜਾਣਾ ਪੈਂਦਾ, ਸਾਹ ਲੈਣਾ ਪੈਂਦਾ। ਤੇ ਘੱਟ ਦਾ ਟੁਕੜਾ ਗੁਰਬੀਰ ਨੇ ਵੀ ਕਾਲ ਕੀਤੀ ਸੀ ਐਂਗਜ਼ਾਇਟੀ, ਇਹਨਾਂ ਦੋਵਾਂ ਨੂੰ ਹੈਗੀ ਤਾਂ ਐਂਗਜ਼ਾਇਟੀ ਇਹਨੂੰ ਕੋਲੈਸਟਰੋਫੋਬੀਆ ਵੀ ਆਪਾਂ ਕਹਿ ਸਕਦੇ ਹਾਂ। ਤੇ ਐਂਗਜ਼ਾਇਟੀ ਨਾਲ ਵੀ ਇਹ ਸੇਮ ਚੀਜ਼ ਹੋ ਜਾਂਦੀ ਹੈ। ਇਹਦੇ ਲਈ ਜ਼ੈਂਟਮ ਨੈਕਟ ਆਉਂਦੀ ਹੈਗੀ ਆ, ਉਹ ਦਵਾਈ ਠੀਕ ਕਰ ਦਿੰਦੀ ਆ। ਬਾਕੀ ਆਪਣੇ ਕਿਸੇ ਵੀ ਨੇੜੇ ਦੇ ਹੋਮਿਓਪੈਥੀ ਵਾਲੇ ਨਾਲ ਗੱਲਬਾਤ ਕਰ ਲੈਣ। ਜਿਹੜੀ ਤਾਂ ਜੀ ਐਂਗਜ਼ਾਇਟੀ ਤੇ ਡਿਪਰੈਸ਼ਨ ਜਾਂ ਫੀਅਰ, ਡਰ ਨਾਲ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਆ, ਇਹਨੂੰ ਹੋਮਿਓਪੈਥੀ ਠੀਕ ਕਰ ਦਿੰਦੀ ਆ ਜੀ। ਕਈ ਵਾਰ ਬੱਚਿਆਂ ਨੂੰ ਵੀ ਇਹ ਚੀਜ਼ ਹੁੰਦੀ ਆ, ਪੈਨਿਕ ਅਟੈਕਸ ਹੁੰਦੇ ਨੇ ਜਾਂ ਇਸ ਤਰ੍ਹਾਂ, ਇਹ ਹੋਮਿਓਪੈਥੀ ਬਹੁਤ ਵਧੀਆ ਕੰਮ ਕਰਦੀ ਹੈ। ਭੈਣ ਜੀ ਜ਼ਰੂਰ ਆਪਣੇ ਨੇੜੇ ਕਿਸੇ ਵੀ ਹੋਮਿਓਪੈਥੀ ਵਾਲੇ ਨਾਲ ਗੱਲ ਕਰ ਲੈਣ। ਇੱਕ ਭਾਈ ਸਾਹਿਬ ਨੇ ਕਿਹਾ ਮੋਢੇ ਦੀ ਪੁਸ਼ ਕਰਨ ਨਾਲ ਉਹਨੂੰ ਪ੍ਰੋਬਲਮ ਆ ਗਈ। ਉਹ ਮੋਢਾ ਤਾਂ ਉਹਨਾਂ ਦਾ ਤਿਆਰ ਹੀ ਸੀਗਾ ਜੀ ਖਰਾਬ ਹੋਣ ਲਈ, ਕਿਉਂਕਿ ਉਮਰ ਦੇ ਹਿਸਾਬ ਨਾਲ ਅਸੀਂ ਵਾਈਟਾਮਿਨ ਲੈਂਦੇ ਨਹੀਂ। ਵਾਈਟਾਮਿਨ ਨਾ ਲੈਣ ਨਾਲ ਸਾਡੀ ਜਿਹੜੀ ਟੈਂਡਨਸ ਹੈਗੀਆਂ ਨੇ, ਟੈਂਡਨਸ ਕਮਜ਼ੋਰ ਹੋ ਜਾਂਦੀਆਂ ਨੇ, ਮਸਲ ਸਿਸਟਮ ਕਮਜ਼ੋਰ ਹੋ ਜਾਂਦਾ ਹੈਗਾ। ਤੇ ਸਾਨੂੰ ਚੈੱਕ ਕਰਾਉਣਾ ਚਾਹੀਦਾ ਅਸੀਂ ਕੀ ਲੈਣਾ ਹੈਗਾ। ਇਹਦੇ ਲਈ ਆਪਾਂ ਨੂੰ ਕੈਲਸ਼ੀਅਮ, D3 ਤੇ ਮੈਗਨੀਸ਼ੀਅਮ ਉਹ ਲੈ ਸਕਦੇ। ਫਿਰ ਇਹਦੇ ਲਈ ਕੱਪਿੰਗ ਬਹੁਤ ਸੋਹਣਾ ਕੰਮ ਕਰਦੀ ਆ। ਕੱਪ ਲਵਾਓ ਜਿਹੜੀ ਬਾਰੇ ਕਹਿ ਦਿੰਦੇ ਆ ਆਪਾਂ, ਉਹਦੇ ਨਾਲ ਅੰਦਰੋਂ ਇਨਫੋਰਮੇਸ਼ਨ ਨਿਕਲ ਜਾਂਦੀ ਹੈ ਜੀ ਤੇ ਮੋਢਾ ਠੀਕ ਹੋ ਸਕਦਾ। ਇੱਕ ਭੈਣ ਨੇ ਕਿਹਾ ਸੀਗਾ ਵੀ ਬੱਚਾ ਉਹਨਾਂ ਦੇ ਛੋਟਾ ਬੇਬੀ 20 ਦਿਨ ਦਾ ਦੁੱਧ ਨਹੀਂ ਆਉਂਦਾ ਹੈ। ਲੈਕ ਡੈਫ ਆਉਂਦੀ ਆ ਦਵਾਈ ਹੈ, LACDEFLORATUM। ਇਹ 30 ਜਾਂ 200 ਦੀ ਲੈ ਲੈਣ ਆਪਣੇ ਨੇੜੇ ਦੇ ਕਿਸੇ ਵੀ ਹੋਲ ਫੂਡ ਸਟੋਰ ਤੋਂ। ਇਹ 2 ਵਾਰੀ ਲੈ ਲੈਣ। ਜਿਹੜੀ 30 ਦੀ ਆ ਉਹ 3 ਵਾਰੀ ਲੈ ਸਕਦੇ ਨੇ। ਦੁੱਧ ਦੁਬਾਰੇ ਸਟਾਰਟ ਹੋ ਜਾਊਗਾ ਜੀ, ਕੋਈ ਪ੍ਰੋਬਲਮ ਨਹੀਂ। ਗੈਲ ਸਟੋਨ ਵਾਸਤੇ ਤੇ ਜੀ ਡਿਸਕੋਰੀਆ ਨਾਂ ਦੀ ਦਵਾਈ ਆਉਂਦੀ ਹੈਗੀ ਆ। ਜੇ ਸਾਨੂੰ ਪਿੱਛੇ ਨੂੰ ਮੁੜ ਕੇ ਚੰਗਾ ਲੱਗਦਾ, ਪੇਨ ਹੋਈ ਹੋ, ਅਗਰ ਮੂਹਰੇ ਨੂੰ ਸਾਨੂੰ ਕਈ ਵਾਰੀ ਦਰਦ ਹੁੰਦਾ, ਸਾਡੇ ਮੂਹਰੇ ਨੂੰ ਝੁੱਕ ਕੇ ਚੰਗਾ ਲੱਗਦਾ ਤਾਂ ਸਾਡੇ ਕਿਡਨੀਆਂ ਦੇ ਵਿੱਚ ਸਟੋਨ ਹੈਗਾ। ਜੇ ਪਿੱਛੇ ਨੂੰ ਸਾਨੂੰ ਮੁੜ ਕੇ ਚੰਗਾ ਲੱਗਦਾ ਤਾਂ ਸਾਡੇ ਗੈਲ
ਤੇ ਇਹਦੇ ਲਈ ਡਿਸਕੂਰੀਆ ਨਾਂ ਦੀ ਦਵਾਈ ਬਹੁਤ ਵਧੀਆ, ਮੈਡੋਰੀਨੀਅਮ ਦੀ ਬਹੁਤ ਸੋਹਣਾ ਕੰਮ ਕਰਦੀ ਹੈ ਜੀ। ਬੈੱਡ ਸੋਰ ਹੁੰਦੇ ਆ ਇੱਕ ਮਾਤਾ ਦੇ, ਸਲਫਰ 30 ਦੀ ਲੈ ਲੈਣਾ। ਤੇ ਘੁਰਾੜੇ ਮਾਰਨ ਦੀ ਹੈਗੀ, ਇੱਕ ਭੈਣਾਂ ਨੇ ਕਾਲ ਕੀਤੀ ਸੀ, ਬੈਸਲੇਨੀਅਮ 200 ਜਾਂ 1 ml ਲੈ ਲੈਣ, ਉਹ ਠੀਕ ਹੋ ਸਕਦੇ ਨੇ। ਓਪੀਅਮ ਵੀ ਕੰਮ ਬਹੁਤ ਸੋਹਣਾ ਕਰਦੀ ਹੈ ਇਹਦੇ ਤੇ। ਤੇ ਜੀ ਬਵਾਸੀਰ ਕਹਿੰਦੇ ਸੀ ਸਟੂਲ ਦੇ ਵਿੱਚ ਬਲੱਡ ਆਉਂਦਾ ਹੈਗਾ, ਉਹਨਾਂ ਨੂੰ ਕਬਜ਼ ਹੋ ਜਾਂਦੀ ਹੈ ਜਦੋਂ ਕਿ ਆਪਣੇ ਨਾ ਧਿਆਨ ਨਹੀਂ ਦਿੰਦੇ। ਜਿਹੜੀ ਕਬਜ਼ੀ ਆ ਉਹ ਆਪਣੀ ਸਾਰੀਆਂ ਬਿਮਾਰੀਆਂ ਨੂੰ ਇਨਵਾਈਟ ਕਰਦੀ ਆ। ਬਹੁਤ ਬਿਮਾਰੀਆਂ ਲੱਗਦੀਆਂ ਨੇ ਕਬਜ਼ੀ ਦੇ ਨਾਲ, ਤੇ ਉਹਨਾਂ ਨੂੰ ਬਲੱਡ ਆਉਂਦਾ। ਉਹਨਾਂ ਕਹੋ ਜੇ ਸੁਣਦੇ ਹੋ ਤਾਂ ਉਹ ਦੱਸਣ ਉਹਨਾਂ ਨੂੰ ਕਿਹੜੀ ਤਰ੍ਹਾਂ ਦੀ ਬਵਾਸੀਰ ਹੈਗੀ ਆ, ਉਸ ਤੋਂ ਬਾਅਦ ਫਿਰ ਆਪਾਂ ਦਵਾਈ ਦੱਸ ਸਕਦੇ ਆ। ਤੇ ਕਿਡਨੀਆਂ ਦੇ ਵਾਸਤੇ ਇੱਕ ਹੁਣ ਮਾਤਾ ਨੇ ਕਾਲ ਕੀਤੀ ਸੀਗੀ, ਕਿਡਨੀਆਂ ਲਈ ਹੋਮਿਓਪੈਥੀ ਵਾਲੇ ਡਾਕਟਰ ਕੋਲੇ ਜਾਣਗੇ, ਉਹਦੇ ਨਾਲ ਹੌਲੀ ਹੌਲੀ ਸਟਰੈਂਥ ਵੀ ਬਣ ਜੂਗੀ ਤੇ ਉਹਨਾਂ ਕਿਡਨੀਆਂ ਵੀ ਸੋਹਣੀਆਂ ਹੋ ਸਕਦੀਆਂ। ਸਰਵਾਈਕਲ ਦੀ ਕਾਲ ਆਈ ਸੀ, ਕਪਿੰਗ ਬਹੁਤ ਸੋਹਣਾ ਕੰਮ ਕਰਦੇ ਆ ਜੀ, ਤੇ ਨਾਲ ਉਹਦੇ ਹੋਮਿਓਪੈਥੀ ਲੈਣ ਤੇ ਠੀਕ ਹੋ ਸਕਦੇ ਨੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਸਾਡੇ ਅਗਲੇ ਕਾਲਰ ਨੇ ਮਨਦੀਪ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪਤਾ ਕਰਨਾ ਸੀਗਾ ਇੰਡੀਆ ਦੇ ਵਿੱਚ ਕੋਈ ਹੈਗਾ, ਹਾਂਜੀ, ਉਹਨਾਂ ਨੂੰ ਕਿਡਨੀਆਂ ਦੇ ਵਿੱਚ ਪੱਥਰੀ ਹੈ ਨਾ, ਹਾਂਜੀ, ਤੇ ਉਹਦੇ ਲਈ ਉਹ ਕੀ ਲੈ ਸਕਦੇ ਤਾਂ ਦੱਸਿਆ ਜਾਵੇ ਤਾਂ। ਉਹ ਇੰਡੀਆ 'ਚ ਹੀ ਹਾਂਜੀ, ਏਦਾਂ ਦੀ ਕੋਈ ਸਰਜਰੀ ਨਹੀਂ ਕਰਵਾਉਣੀ ਚਾਹੁੰਦੇ, ਕੋਈ ਏਦਾਂ ਦੀ ਚੀਜ਼ ਹੋਵੇ ਜਿਹੜੀ ਨਾਲ ਉਹਨਾਂ ਨੂੰ ਆਰਾਮ ਆ ਜਾਵੇ ਇੰਡੀਆ ਤੋਂ ਲੈ ਕੇ, ਜਾਂ ਕੋਈ ਦੇਸੀ ਕੁਛ ਵੀ ਹੋਵੇ। ਠੀਕ ਹੈ ਜੀ, ਚਲੋ ਆਪਾਂ ਥੈਂਕ ਯੂ ਜੀ, ਥੈਂਕ ਯੂ। ਕਿਡਨੀਆਂ ਦੀਆਂ ਪੱਥਰੀਆਂ ਜਾਂ ਆਪਣੇ ਬਲੈਡਰ ਦੇ ਵਿੱਚ ਪੱਥਰੀਆਂ ਬਾਰੇ ਅੱਜ ਪੁੱਛਿਆ ਗਿਆ। ਵੈਸੇ ਪੱਥਰੀਆਂ ਬਾਰੇ ਦੱਸਿਆ ਤਾਂ ਬਹੁਤ ਵਾਰੀ ਜਾਂਦਾ ਹੈਗਾ ਆ, ਐਵੇਂ ਨੋਰਮਲ ਜਿਹੀਆਂ ਚੀਜ਼ਾਂ ਵੀ ਦੱਸੀਆਂ ਜਾਂਦੀਆਂ ਆ। ਆਪੇ ਗਾਜਰਾਂ ਦਾ ਜੂਸ ਵਿੱਚ ਤੁਸੀਂ ਨਿੰਬੂ ਪਾ ਕੇ ਪੀ ਲਓ, ਕਈਆਂ ਦੀਆਂ ਉਹਦੇ ਨਾਲ ਵੀ ਹਟ ਜਾਂਦੀਆਂ, ਬਹੁਤੀਆਂ ਖੱਟੀਆਂ ਚੀਜ਼ਾਂ ਦੇ ਨਾਲ। ਬਹੁਤੀ ਵਾਰੀ ਤਾਂ ਤੁਹਾਨੂੰ ਉਹ ਸੋਡਾ ਪੀਣ ਨੂੰ ਦੱਸਿਆ ਜਾਂਦਾ ਹੈਗਾ। ਚਲੋ ਆਪਾਂ ਵੇਟ ਕਰਦੇ ਹਾਂ ਕਿ ਕੌਣ ਦੱਸਦਾ ਆ ਇਹਨਾਂ ਦੇ ਇਲਾਜ। ਮਨਜੀਤ ਕੌਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਪੱਥਰੀ ਦੇ ਤਾਂ ਇਲਾਜ ਤਾਂ ਹੈਗੇ ਬਹੁਤ, ਦੱਸਿਓ ਅੱਗੇ। ਆਪਾਂ ਚ ਰੇਡੀਓ ਤੇ ਸੁਣ ਕੇ ਲਿਖਿਓ ਵੀ ਕਈ ਆ ਜੀ। ਤੇ ਇੱਕ ਮੂਲੀ ਦਾ ਦੱਸਿਆ ਕਿਸੇ ਨੇ, ਤੇ ਮੂਲੀ ਕਿਲੋ ਮੂਲੀਆਂ ਲੈਣੀਆਂ ਆ। ਹਾਂਜੀ ਹਾਂਜੀ, ਰੋਜ਼ ਕਿਲੋ ਮੂਲੀਆਂ ਲੈ ਕੇ ਉਹਨਾਂ ਨੂੰ ਕੱਦੂਕਸ ਕਰਕੇ ਉਹ ਪਾਣੀ ਨਿਚੋੜ ਲੈਣਾ, ਤੇ ਉਹਦੇ ਵਿੱਚ ਇੱਕ ਨਿੰਬੂ ਨਿਚੋੜਨਾ, ਕਾਲਾ ਲੂਣ ਪਾ ਕੇ ਸਵੇਰੇ ਨੈਰਨੇ ਪੀਵੋ ਲਗਾਤਾਰ, ਤਾਂ ਉਹਦੇ ਨਾਲ ਬਿਲਕੁਲ ਕਹਿੰਦੇ ਵੀ ਹੋ ਗਈਆਂ ਠੀਕ। ਕਿਸੇ ਨੇ ਦੱਸਿਆ ਸੀਗਾ, ਦੱਸਿਆ ਸੀ ਕੁਛ ਹਫ਼ਤੇ ਪਹਿਲਾਂ। ਜੀ ਜੀ, ਹਾਂਜੀ, ਇੱਥੇ ਹੋਰ ਵੀ ਮੈਂ ਤਾਂ YouTube ਤੇ ਵੀ ਦੇਖਿਆ ਸੀਗਾ ਇਹ ਇਲਾਜ, ਤਾਂ ਮੈਂ ਕਹਿੰਦੀ ਵੀ ਕਰਕੇ ਦੇਖਣ। ਹਾਂਜੀ, ਬਾਕੀ ਉੱਥੇ ਇੰਡੀਆ ਤੇ ਪੱਥਰ ਚੱਟ ਮਿਲ ਜਾਣਾ। ਪੱਥਰ ਚੱਟ ਦੇ 5-7 ਪੱਤੇ ਲੈ ਕੇ ਸਵੇਰ ਨੂੰ ਨਿਰਣੇ ਚਿੱਤ ਕੇ ਖਾਣ, ਉਹਦੇ ਨਾਲ ਵੀ ਸਾਡੇ ਉੱਥੇ ਮੈਂ ਤੁਹਾਨੂੰ ਅੱਗੇ ਦੱਸਿਆ ਸਾਡੇ ਗੁਆਂਢੀ ਦੇ ਸੀਗਾ ਮੁੰਡੇ ਦੇ, ਤੇ ਬਿਲਕੁਲ ਹਟ ਗਈਆਂ ਸੀਗੀਆਂ। ਹਾਂਜੀ, ਮੂਲੀ ਦਾ ਪਾਣੀ ਹੋ ਗਿਆ, ਸ਼ਲਗਮ ਤੇ ਮੂਲੀ ਇਕੱਠੀ ਮੈਂ ਕਰਕੇ ਉਹਨਾਂ ਨੂੰ ਕੱਦੂਕਸ, ਉਹਦਾ ਪਾਣੀ ਨਿਚੋੜ ਲਓ। ਨਿੰਮ ਦੇ ਪੱਤੇ, ਆੜੂ ਦੇ ਪੱਤੇ ਵਿੱਚ ਕਲੌਂਜੀ ਪਾ ਕੇ ਚਟਣੀ ਜਿਹੀ ਬਣਾ ਲਵੋ, ਇਹ ਵੀ ਜਿੱਦਾਂ ਤੁਸੀਂ ਖਾਓ, ਇਹਦੇ ਨਾਲ ਵੀ ਫਰਕ ਪੈ ਜਾਂਦਾ। ਠੀਕ ਹੈ ਜੀ। ਹਾਂਜੀ, ਨਿੰਬੂ ਪਾਣੀ ਜ਼ਿਆਦਾ ਪੀਵੋ, ਤੇ ਬਾਕੀ ਜਿਹੜਾ ਹੁੰਦਾ ਖਾਰਾ ਸੋਡਾ ਉਹ ਜ਼ਿਆਦਾ ਪੀਣ ਦੇ ਨਾਲ ਗਲ ਕੇ ਨਿਕਲ। ਹਾਂਜੀ, ਉਹਦੇ ਨਾਲ ਫਰਕ ਪੈ ਜਾਂਦਾ। ਬਾਕੀ ਪੈਰਾਂ ਦੀ ਜਾਲਣ ਲਈ ਕਿਸੇ ਭੈਣ ਨੇ ਪੁੱਛਿਆ ਸੀਗਾ, ਪੈਰਾਂ ਦੀ ਜਾਲਣ ਲਈ ਮਹਿੰਦੀ ਲੈ ਲੈਣ। ਠੀਕ ਆ। ਹਾਂਜੀ, ਇਹ ਤੋਂ ਹਰੀਆਂ ਤਾਂ ਹੁਣ ਮਿਲਣੋਂ ਹਟ ਗਈਆਂ, ਹੁਣ ਤਾਂ ਸੁੱਕੀ ਮਿਲਣੀ ਹੈ ਮਹਿੰਦੀ। ਉਹ ਲੈ ਕੇ ਉਹਦੇ ਵਿੱਚ ਰਿੰਡੀ ਦਾ ਤੇਲ ਪਾਉਣਾ ਭੈਣ ਜੀ। ਠੀਕ ਹੈ। ਥੋੜਾ ਪਾਣੀ ਵੀ ਪਾ ਲੈਣਾ, ਥੋੜਾ ਰਿੰਡੀ ਦਾ ਤੇਲ ਪਾ ਕੇ ਤਾਂ ਪੈਰਾਂ ਤੇ 10-15 ਮਿੰਟ ਜਿੱਦਾਂ ਮਸਾਜ ਕਰਨੀ ਆ। ਠੀਕ ਹੈ ਜੀ। ਗਰਮ ਪਾਣੀ ਦੇ ਵਿੱਚ ਲੂਣ ਪਾ ਕੇ, ਸਰੋਂ ਦਾ ਤੇਲ ਪਾ ਕੇ, ਫਟਕੜੀ ਪਾ ਕੇ, ਇਹ ਵੀ ਤੁਸੀਂ ਪਾਣੀ 'ਚ ਰੱਖ ਕੇ ਮਸਾਜ ਕਰੋ। ਫਿਰ ਪੈਰਾਂ ਨੂੰ ਹਵਾ ਨਹੀਂ ਲੱਗਣ ਦੇਣੀ ਹੈਗੀ, ਜਿੱਦਾਂ ਗਰਮ ਫਿਰ ਜਰਾਬਾਂ ਪਾ ਕੇ ਤਾਂ ਪੈਰਾਂ ਨੂੰ ਲਪੇਟ ਲਓ। ਕਈ ਵਾਰ ਆਪਾਂ ਨੂੰ ਸ਼ੂਗਰ ਦੀ ਹੁੰਦੀ ਪ੍ਰੋਬਲਮ, ਉਹਦੇ ਨਾਲ ਵੀ ਹੋ ਜਾਂਦਾ। ਕਈ ਗੋਲੀਆਂ ਦਵਾਈਆਂ ਦੇ ਨਾਲ ਵੀ, ਜਿੱਦਾਂ ਗਰਮ ਦਵਾ ਤੇਜ਼ ਹੁੰਦੀ ਤਾਂ ਉਹਦੇ ਨਾਲ ਵੀ ਆਪਾਂ ਦੇ ਪੈਰਾਂ 'ਚ ਜਾਲਣ ਹੋਣ ਲੱਗ ਜਾਂਦੀ ਹੈ। ਇਹਦੇ ਲਈ ਇੱਕ ਹੋਰ ਹੈਗਾ, ਮੱਖਣੀ ਦੇ ਵਿੱਚ ਮਿਸਰੀ ਦੱਸਿਆ ਕਿਸੇ ਨੇ ਕਈ ਵਾਰੀ, ਨਾ ਕੋਈ ਵਰਤਦਾ, ਚੱਲ ਆਪਣੇ ਹਿਸਾਬ ਨਾਲ ਅਗਲਾ ਦੱਸ ਦਿੰਦਾ ਆ। ਹਾਂਜੀ, ਮੱਖਣੀ ਲੈ ਲੈਣੀ ਆ, ਤੇ ਉਹਦੇ ਵਿੱਚ ਮਿਸ਼ਰੀ ਪਾ ਕੇ ਪੇਸਟ ਬਣਾ ਕੇ ਉਹ ਤੁਸੀਂ ਮਸਾਜ ਕਰੋ। ਰੋਜ਼ ਕਰਨਾ ਆ, 15-20 ਦਿਨ ਕਰੋ ਲਗਾਤਾਰ, ਫੇਰ ਆਰਾਮ ਆਉਣਾ। ਇਹ ਨਹੀਂ ਵੀ ਹੁਣ 1-2 ਵਾਰੀ ਕਰ ਲਿਆ ਤਾਂ ਫਿਰ ਆਪਾਂ ਕਹੀਏ ਵੀ ਆਰਾਮ ਨਹੀਂ ਆਇਆ, ਹੈ ਨਾ। ਹਾਂਜੀ, ਇਹ ਤਾਂ ਬਵਾਸੀਰ ਲਈ ਜਿੱਦਾਂ ਰਸੌਂਤ ਵੀ ਜਿੱਦਾਂ ਠੀਕ ਆ, ਜਿੱਦਾਂ ਹੁਣ ਖੂਨੀ ਜਿਹੜੀ ਦੱਸੀ ਉਹਦੇ ਲਈ ਤਾਂ ਚਲੋ ਇਹ ਵੀਰ ਜੀ ਨੇ ਦੱਸਿਆ ਹੀ ਦਿੱਤਾ ਇਲਾਜ। ਜੇ ਉੱਦਾਂ ਆਪਾਂ ਨੂੰ ਬਵਾਸੀਰ ਆ, ਮੁੱਕ ਆ, ਕੁਛ ਵੀ ਆ, ਉਹਦੇ ਲਈ ਤੁਸੀਂ ਰਸੌਂਤ ਲੈ ਲਓ, ਉਹਦੀ ਮੱਕੀ ਦੇ ਦਾਣੇ ਜਿੰਨੀ ਇੱਕ ਡਲੀ ਤੋੜ ਕੇ ਤਾਂ ਪਾਣੀ 'ਚ ਘੋਲ ਕੇ ਉਹਨੂੰ ਪੀ ਲਵੋ। ਸਵੇਰੇ ਪੀ ਲਵੋ, ਰਾਤੀ ਵੀ ਪੀ ਸਕਦੇ ਆ।
ਉਹਦੇ ਨਾਲ ਹਟ ਜਾਂਦੀ ਆ। ਵਰਤੇ ਆ ਇਹ ਇਲਾਜ ਆਪਾਂ ਕੀਤਾ ਆ। ਬਾਕੀ ਜੇ ਕਿਸੇ ਨੂੰ ਖੰਘ ਨਹੀਂ ਹਟਦੀ ਤਾਂ ਦਹੀਂ ਦੇ ਵਿੱਚ 20 ਕੁ ਕਾਲੀਆਂ ਮਿਰਚਾਂ ਪਾ ਕੇ ਨਾ ਰਗੜ ਕੇ ਉਹ ਖਾ ਕੇ ਦੇਖਣ, ਉਹਦੇ ਨਾਲ ਹਟ ਜਾਂਦੀ ਆ। ਬਾਕੀ ਕਾਬਜ਼ ਦਾ ਭੈਣ ਜੀ ਦੱਸਣਾ ਆ, ਕਾਬਜ਼ ਦੇ ਨਾਲ ਹੀ ਆ ਜਿਹੜੀਆਂ ਗੈਸ ਦੀ ਪ੍ਰੋਬਲਮ ਸਾਰਿਆਂ ਨੂੰ ਹੁੰਦੀ, ਕਾਬਜ਼ ਕਰਕੇ ਹੁੰਦੀ ਆ। ਗਰਮ ਪਾਣੀ ਪੀਣ ਤੇ ਬਾਕੀ ਲੈ ਲੈਣੀ ਆ ਸੌਗੀ, ਲੈ ਲੈਣੀ ਆ ਕਾਜੂ, ਲੈ ਲੈਣੇ ਆ ਇੱਕ ਮੁੱਠਕ ਲੈ ਕੇ ਰਾਤ ਨੂੰ ਉਹਨਾਂ ਨੂੰ ਭੇਂ ਦਿਓ, ਸਵੇਰ ਨੂੰ ਉਹਨਾਂ ਨੂੰ ਚਿੱਤ ਕੇ ਖਾਓ ਤੇ ਨਾਲੇ ਪਾਣੀ ਪੀ ਲਓ। ਉਹਦੇ ਨਾਲ ਤੁਹਾਡੀ ਜਿਹੜੀ ਗੈਸ ਦੀ ਪ੍ਰੋਬਲਮ ਉਹ ਵੀ ਹਟ ਜਾਊਗੀ ਤੇ ਕਾਬਜ਼ ਵੀ ਹਟੂਗੀ। ਹਾਂਜੀ, ਇੱਕ ਕਾਬਜ਼ ਦਾ ਹੋਰ ਮੈਂ ਦੱਸਦੀ ਹਾਂ ਇਲਾਜ, ਜਿੱਦਾਂ ਉਹ ਵੀ ਵਰਤ ਕੇ ਦੇਖਣ। ਜਿਹੜਾ ਰਿੰਡੀ ਦਾ ਤੇਲ ਆ ਨਾ, ਸਵੇਰੇ ਉੱਠ ਕੇ ਪਾਣੀ ਲੈਣ ਗਰਮ, ਚੰਗਾ ਕੋਸਾ ਜਿਹਾ ਪਾਣੀ ਲੈਣਾ ਆ, ਗਲਾਸ ਭਰ ਕੇ ਪਾਣੀ ਦਾ ਲੈ ਲਓ। ਤੇ ਜਿਹੜਾ ਤੇਲ ਆ ਰਿੰਡੀ ਦਾ, ਜੇ ਤਾਂ ਤੁਸੀਂ ਵਿੱਚ ਮਿਕਸ ਕਰਕੇ ਪੀ ਸਕਦੇ ਆ ਤਾਂ ਵੀ ਠੀਕ ਹੈ, ਨਹੀਂ ਤਾਂ 2 ਚਮਚੇ ਪਹਿਲਾਂ ਉਦਾਂ ਹੀ ਪੀ ਲਓ। ਪੀ ਕੇ ਤਾਂ ਮਗਰ ਗਰਮ ਪਾਣੀ ਪੀ ਲਓ, ਘੰਟੇ ਕੁ ਬਾਅਦ ਫੇਰ ਗਲਾਸ ਪਾਣੀ ਦਾ ਪੀ ਲਓ। ਠੀਕ ਹੈ। ਹਫ਼ਤੇ 'ਚ ਇੱਕ ਵਾਰੀ ਕਰਕੇ ਦੇਖੋ, ਤੁਹਾਡੀ ਕਾਬਜ਼ ਜਿਹੜੀ ਹੈ ਜੜ ਚੱਕ ਹੋ ਜਾਊਗੀ। ਕਾਬਜ਼ ਦੇ ਨਾਲ ਭੈਣ ਜੀ ਬਹੁਤ ਬਿਮਾਰੀਆਂ ਲੱਗਦੀਆਂ ਆ। ਹਾਂਜੀ ਹਾਂਜੀ, ਠੀਕ ਹੈ ਜੀ। ਹਾਂਜੀ, ਇਹ ਦੱਸਣਾ ਸੀ। ਥੈਂਕ ਯੂ ਜੀ, ਆਪਣਾ ਟਾਈਮ ਦੇਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਸਰੋਤੇ ਆਪਾਂ ਇੱਕ ਬ੍ਰੇਕ ਲੈਣੀ ਆ, ਉਸ ਤੋਂ ਪਹਿਲਾਂ ਲੋਡ ਆਈ ਤੋਂ ਗਿਆਨ ਕੌਰ ਜੀ। ਗਿਆਨ ਕੌਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬੇਟੇ, ਸਾਰੇ ਸੁਣਨੇ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ। ਇੱਕ ਮੈਂ ਹੀ ਬੇਗ ਦੇਣਾ ਚਾਹੁੰਦੀ ਹਾਂ, ਜਿੱਦਾਂ ਦਾ ਨਾਕ ਚੰਦਾ ਹੈ ਔਰ ਛਿੱਕਾਂ ਬਹੁਤ ਆਉਂਦੀਆਂ ਹੈ। ਜੋ ਅਜਵਾइन ਜਿਹੜਾ ਹੈਗਾ ਉਹਨੂੰ ਛੋਟਾ ਜਿਹਾ ਪੋਟਲੀ ਬਣਾ ਕੇ एक साइड के नाक बंद करके एक बगल से जोर दे नाल सांस लेवे, दूसरे पास से छोड़ के सांस खींच लेवे। मैं मेरा ये आजमाया हुआ, मैं अजय भी कर दी है। ये ठंड के मौसम के कारण बहुत लाभदायक सुझाव हैगा। ठीक है जी, थैंक यू जी, थैंक यू। बहुत बहुत धन्यवाद। श्रोते एक ब्रेक लेने, ब्रेक तो बाद आने आप वापस। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਸੰਭਾਲ ਦੀਆਂ ਗੱਲਾਂ ਕਰਦੇ ਹਾਂ। ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਤੇ ਸਿਰਫ ਸਾਡੇ ਸਰੋਤੇ ਹੁੰਦੇ ਆ, ਉਹਨਾਂ ਦੀਆਂ ਹੀ ਬਿਮਾਰੀਆਂ ਹੁੰਦੀਆਂ, ਉਹੀ ਆਪੇ ਇਲਾਜ ਦੱਸ ਜਾਂਦੇ ਆ। ਵਾਰੀ ਵਾਰੀ ਅਸੀਂ ਤੁਹਾਡੇ ਨਾਲ ਗੱਲ ਕਰਦੇ ਹੈਗੇ ਆ। ਅਤੇ ਇਹੀ ਪ੍ਰੋਗਰਾਮ ਐਤਵਾਰ ਨੂੰ ਰਿਪੀਟ ਹੁੰਦਾ ਆ। ਅਤੇ ਇਹਦੇ ਵਿੱਚ ਹੋਮ ਰੈਮਡੀ ਦੀ ਗੱਲ ਕਰਦੇ ਹਾਂ, ਐਲੋਪੈਥੀ ਦੀ ਗੱਲ ਅਸੀਂ ਨਹੀਂ ਕਰਦੇ। ਚੱਲਦੇ ਅਸੀਂ ਤੁਹਾਡੀਆਂ ਕਾਲਸ ਵੱਲ। ਜੁੜੇ ਹੋਏ ਨੇ ਸਾਡੇ ਨਾਲ ਕਿਰਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪਹਿਲਾਂ ਤਾਂ ਪੁੱਛਣ ਲੱਗੀ ਹਾਂ, ਮੂੰਹ 'ਚੋਂ ਪਾਣੀ ਆਉਂਦਾ ਕਿਸੇ ਦੇ, ਤਾਂ ਉਹਦਾ ਇਲਾਜ ਦੱਸਿਓ। ਅਤੇ ਦੂਸਰਾ ਥਾਇਰਾਇਡ ਜਿਹੜਾ ਦੂਸਰਾ ਉਹ ਮੋਟਾਪੇ ਵਾਲਾ ਆ, ਉਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਅਤੇ ਇੱਕ ਕਹਿੰਦੇ ਸੁੱਤੇ ਪਿਆ ਨੂੰ ਮੂੰਹ ਦੇ ਵਿੱਚੋਂ ਨਾ ਖੂਨ ਆਉਂਦਾ ਰਾਤ ਨੂੰ, ਤੇ ਇਹ ਵੀ ਦੱਸਿਓ। ਤੇ ਪੱਥਰੀ, ਜਿੱਦਾਂ ਬੱਚੇਦਾਨੀ ਵਿੱਚ ਪੱਥਰੀ ਆ ਕਿਸੇ ਦੇ, ਸੌਰੀ ਸੌਲੀਆਂ ਆ, ਪੱਥਰੀ ਨਹੀਂ, ਤੇ ਉਹਦਾ ਇਲਾਜ ਦੱਸਿਓ ਜੇ ਕਿਸੇ ਨੂੰ ਪਤਾ ਹੋਵੇ ਤਾਂ। ਤੇ ਹੁਣ ਮੈਂ ਦੱਸਣ ਲੱਗੀ ਹਾਂ, ਜਿਹੜੇ ਕਹਿੰਦੇ ਬਵਾਸੀਰ ਵਾਸਤੇ ਤਾਰੇ ਮੀਰੇ ਦਾ ਤੇਲ ਲਗਾ ਸਕਦੇ ਆ। ਇਹ ਆਪਾਂ ਦੂਸਰੇ ਵਿੱਚ ਮਿਕਸ ਕਰਕੇ, ਹੈ ਨਾ, ਕਿਸੇ ਵੀ ਚੀਜ਼ ਵਿੱਚ ਮਿਕਸ ਕਰਕੇ ਲਗਾ ਸਕਦੇ। ਤਾਰੇ ਮੀਰੇ ਦਾ ਤੇਲ ਸਰੋਂ ਦੇ ਤੇਲ ਵਿੱਚ ਮਿਕਸ ਕਰਕੇ ਲਗਾ ਸਕਦੇ ਆ। ਤੇ ਦੂਸਰਾ ਤਾਰੇ ਮੀਰੇ ਦਾ ਤੇਲ ਜਿਹੜਾ ਗਲੈਸਰੀਨ ਦੇ ਵਿੱਚ ਮਿਕਸ ਕਰਕੇ ਲਗਾ ਸਕਦੇ ਆ। ਤੇ ਦੂਜਾ ਇਹਦਾ ਇਲਾਜ ਹੈਗਾ ਜਿਹੜਾ ਆਪਣਾ ਬਾਥਰੂਮ ਲਗਾ ਸਕਦੇ ਆ। ਤੇ ਤੀਸਰਾ ਨਾਰੀਅਲ ਦੇ ਵਾਲਾਂ ਦੀ ਸਵਾਹ ਬਣਾ ਕੇ ਨਾ, ਉਹ ਵੀ ਤੇਲ ਦੇ ਨਾਲ ਮਿਕਸ, ਸਰੋਂ ਦੇ ਤੇਲ ਵਿੱਚ ਮਿਕਸ ਕਰਕੇ ਲਗਾ ਸਕਦੇ ਆ ਜੀ। ਠੀਕ ਹੈ ਜੀ। ਤੇ ਜਿਹਨਾਂ ਨੂੰ ਸਾਹ ਚੜ੍ਹਦਾ ਆ ਤੇ ਉਹ ਮੂਲੀਆਂ ਦੇ ਪੱਤਿਆਂ ਦਾ ਜੂਸ ਪੀਣ। ਤੇ ਇੱਕ ਗਰਮ ਪਾਣੀ ਰੋਟੀ ਤੋਂ ਬਾਅਦ, ਜਿੱਦਾਂ ਇੱਕ ਗਰਮ ਪਾਣੀ ਪੀਣਾ ਆ, ਤੇ ਪਰ ਘੰਟਾ ਕੁ ਬਾਅਦ ਪੀਣਾ ਆ, ਨਾਲ ਹੀ ਰੋਟੀ ਦੇ ਪੀਣਾ। ਇਹਦੇ ਇੱਕ ਲੱਤਾਂ ਦਾ ਦਰਦ ਜਿਹੜਾ ਹੁੰਦਾ, ਸੋਜ ਪੈਂਦੀ ਆ, ਉਹ ਜਿਹੜੀ ਅਫਲਾਤੀਨ, ਪਿੱਤ ਪਾਪੜਾ, ਚਵੈਤਾ ਤੇ ਆਪਣੀ ਡੋਡੀਆ, ਹੈ ਨਾ, ਇਹ ਉਬਾਲ ਕੇ ਥੋੜ੍ਹਾ ਜਿਹਾ ਪੁੱਡ ਬਣਾ ਕੇ ਰੱਖ ਲੈਣ। ਤੇ ਇੱਕ ਚਮਚਾ ਪਾਣੀ ਵਿੱਚ ਉਬਾਲ ਕੇ ਨਾ, ਤੇ ਉਹਦੀ ਜਿੱਦਾਂ ਚਾਹ ਵਾਂਗੂ ਬਣਾ ਕੇ ਤੇ ਉਹ ਪੀਣ। ਉਹਦੇ ਨਾਲ ਲੱਤਾਂ ਦੀ ਦਰਦ, ਸੋਜਿਸ਼ ਇਹ ਠੀਕ ਹੋਣਗੀ ਜੀ। ਤੇ ਇੱਕ ਜਿਹਨਾਂ ਦੇ ਗੋਡੇ ਦਰਦ ਹੁੰਦੇ ਆ, ਉਹ ਜਿਹਨਾਂ ਦੇ ਗੋਡਿਆਂ ਦੇ ਵਿੱਚ ਦਰਦ ਹੁੰਦੀ ਜਾਂ ਆਵਾਜ਼ ਆਉਂਦੀ ਹੈ ਨਾ, ਤੇ ਉਹ ਭਿੰਡੀਆਂ ਦਾ ਪਾਣੀ ਪੀ ਸਕਦੇ। ਭਿੰਡੀਆਂ ਨੂੰ ਰਾਤ ਨੂੰ ਧੋ ਕੇ ਤੇ ਉਹਨੂੰ ਗੋਲ ਗੋਲ ਕੱਟ ਕੇ ਤੇ ਪਾਣੀ ਦਾ ਗਲਾਸ ਵਿੱਚ ਭੇ ਦੇਣੇ ਆ। ਸਵੇਰੇ ਉੱਠ ਕੇ ਉਹਨੂੰ ਨੈਨੇ ਕਾਲਜੇ ਪੀਣ ਦੇ ਨਾਲ ਗੋਡਿਆਂ ਦੀ ਦਰਦਾਂ ਤੇ ਗੋਡੇ ਦੀ ਜਿਹੜੀ ਆ ਆਵਾਜ਼ ਆਉਂਦੀ ਆ ਉਹ ਵੀ ਬੰਦ ਹੋ ਜਾਊਗੀ। ਤੇ ਇਹਦੇ ਨਾਲ ਸ਼ੂਗਰ ਵੀ ਠੀਕ ਹੁੰਦੀ। 3 ਚੀਜ਼ਾਂ ਠੀਕ ਹੁੰਦੀਆਂ ਜੀ।
ਤੇ ਇੱਕ ਹੋਰ ਦੱਸਣਾ ਸੀ, ਜਿਹੜੇ ਘਰਾੜੇ ਆਉਂਦੇ ਕਹਿੰਦੇ ਮਾਰਦੇ ਆ ਨਾ ਸੁੱਤੇ ਪਏ, ਉਹ ਜਿੱਦਾਂ ਥੋੜੇ ਕੋਸਾ ਜਿਹਾ ਘਿਓ ਗਰਮ ਕਰਕੇ ਤੇ 2-3 ਬੂੰਦਾਂ ਰੋਜ਼ ਰਾਤ ਨੂੰ ਨੱਕ ਦੇ ਵਿੱਚ ਪਾ ਦਿਆ ਕਰਨ, ਤੇ ਉਹਦੇ ਨਾਲ ਘਰਾੜੇ ਬੰਦ ਹੋ ਜਾਣਗੇ। ਤੇ ਹੋਰ ਮੈਂ ਦੱਸਣਾ ਸੀਗਾ ਜਿਹੜਾ ਪੱਥਰੀ ਦਾ ਇਲਾਜ, ਤੇ ਉਹ ਪੱਥਰੀ ਜਿੱਦਾਂ ਆਪਾਂ ਪੱਥਰ ਜੱਟ ਦੇ ਪੱਤੇ ਜ਼ਰੂਰ ਖਾਣ, ਉਹਦੇ ਨਾਲ ਕਾਫੀ ਲੋਕਾਂ ਨੂੰ ਫਰਕ ਪਿਆ ਆ, ਉਹ ਜ਼ਰੂਰ ਕਰਕੇ ਦੇਖਣ। ਠੀਕ ਹੈ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਆ। ਤੁਹਾਡੇ ਕੋਲ ਵੀ ਕੋਈ ਨੁਸਖਾ ਹੁੰਦਾ ਤੇ ਤੁਸੀਂ ਪਲੀਜ਼ ਸ਼ੇਅਰ ਉਸ ਨੂੰ ਕਰ ਸਕਦੇ ਹੈਗੇ ਆ। ਸਾਡੇ ਅਗਲੇ ਕਾਲਰ ਨੇ ਸੁਰਿੰਦਰਜੀਤ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਤੁਹਾਡਾ ਥੈਂਕ ਯੂ ਜੀ, ਬਹੁਤ ਬਹੁਤ ਭਲੇ ਦਾ ਕੰਮ ਕਰਦੇ ਆ, ਮਹਾਰਾਜ ਤੰਦਰੁਸਤੀ ਬਖਸ਼ੇ। ਭੈਣ ਜੀ ਮੈਂ ਦੱਸਣਾ ਸੀ, ਜਿਨ੍ਹਾਂ ਦੀ ਕਿਡਨੀ ਦੇ ਵਿੱਚ ਪੱਥਰੀ ਆ, ਉਹ ਪਰਸ਼ੋਤਮ ਸਿੰਘ ਭਾਜੀ ਨੇ ਦੱਸਿਆ ਸੀ ਤਾਂ ਮੈਂ ਲਿਖਿਆ ਹੋਇਆ ਸੀਗਾ। ਉਹ ਹੈਗਾ 1 ਕਿਲੋ ਪੀਲੇ ਨਿੰਬੂਆਂ ਦਾ ਰਸ ਕੱਢ ਕੇ ਤੇ ਵਿੱਚ 9 ਕੌਡੀਆਂ ਪਾ ਦੇਣ। ਹਾਂਜੀ ਸੁਰਿੰਦਰਜੀਤ ਜੀ, ਕੈਨੇਡਾ ਵਾਲੇ ਭਾਈ ਸਾਹਿਬ ਨੇ ਦੱਸਿਆ ਸੀਗਾ, ਤੇ ਮੈਂ ਤੁਹਾਨੂੰ ਥੋੜਾ ਜਿਹਾ ਉਹਦੇ ਵਿੱਚ ਉਹ ਵੀ ਦੱਸ ਦਿੰਨੀ ਜੋ ਬਾਅਦ ਚੋਂ ਨਹੀਂ ਦੱਸਿਆ ਸੀਗਾ। ਜਿਹੜਾ ਤੁਸੀਂ ਕੌਡੀਆਂ ਵਾਲਾ ਲੱਗੇ ਨਾ ਦੱਸਣ, ਇਹ ਕੋਈ ਕੈਨੇਡਾ ਵਾਲੇ ਭਾਈ ਸਾਹਿਬ ਨੇ ਦੱਸਿਆ ਸੀ, ਤੇ ਉਹਦੇ ਵਿੱਚ ਤੁਸੀਂ ਦੱਸ ਦਿਓ ਕਿਵੇਂ ਬਣਾਉਣਾ ਹੈ, ਮੈਨੂੰ ਯਾਦ ਨਾ ਭੁੱਲ ਜਾਏ, ਕਈ ਵਾਰੀ ਯਾਦ ਭੁੱਲ ਜਾਂਦਾ। ਵੀ ਜਦੋਂ ਉਹ ਪੀਣਾ ਆ ਨਾ, ਸਾਰਿਆਂ ਨੂੰ ਦੱਸ ਦੇਈਏ ਸਿਰਫ 1 ਚਮਚਾ ਪੀਣਾ ਆ, ਪੈਗ ਨਹੀਂ ਬਣਾਉਣੇ ਉਹਦੇ। ਹਾਂਜੀ, ਕਿਉਂਕਿ ਜ਼ਿਆਦਾ ਜਿਹੜਾ ਖਤਰਨਾਕ ਹੈ। ਹਾਂਜੀ ਹਾਂਜੀ, ਹੁਣ ਦੱਸੋ ਕਿਵੇਂ ਬਣਾਉਣਾ। ਹਾਂਜੀ, 1 ਕਿਲੋ ਕੱਢ ਲੈਣਾ ਪੀਲੇ ਨਿੰਬੂਆਂ ਦਾ ਰਸ, ਤੇ ਉਹਦੇ ਵਿੱਚ 9 ਕੌਡੀਆਂ ਪਾਉਣੀਆਂ। ਹਾਂ, ਕੌਡੀਆਂ ਵੀ ਚੱਜ ਨਾਲ ਦੱਸ ਦੋ, ਕੌਡੀਆਂ ਫਿਰ ਬਾਅਦ ਚ ਮੈਨੂੰ ਪੁੱਛਦੇ ਰਹਿੰਦੇ। ਕੌਡਾਂ ਜਿਹੜੀਆਂ ਜਿਨ੍ਹਾਂ ਨਾਲ ਖੇਡਦੇ ਸੀ, ਖੇਲੀ ਦੀਆਂ। ਹਾਂਜੀ ਹਾਂਜੀ, ਜਿਨ੍ਹਾਂ ਨਾਲ ਖੇਡਦੇ ਹੁੰਦੇ ਸੀ ਪਹਿਲਾਂ, ਹੁਣ ਤਾਂ ਕੋਈ ਨਹੀਂ ਖੇਡਦਾ, ਅਸੀਂ ਖੇਡਦੇ ਹੁੰਦੇ ਸੀ। ਕੌਡਾਂ ਜਿਹੜੀਆਂ ਹੁੰਦੀਆਂ ਸੀ ਕਲੀਰਿਆਂ ਦੇ ਵਿੱਚ ਵੀ ਪਾਈਆਂ ਜਾਂਦੀਆਂ ਸੀ। ਹਾਂਜੀ ਹਾਂਜੀ ਹਾਂਜੀ, ਬਸ ਵਧੀਆ। ਹਾਂ, ਕਲੀਰੇ ਪਰੋ ਕੇ ਪਾਏ ਜਾਂਦੇ ਸੀਗੇ। ਤੇ ਹੁਣ ਉਹ ਆਪਣੇ ਘਰ ਉਹ ਹੁੰਦੇ ਆ ਲੱਗੇ ਹੋਏ ਅੱਗੇ, ਪਹਿਲਾਂ ਹੁਣ ਤਾਂ ਨਹੀਂ, ਕਈਆਂ ਦੇ ਦੇਖੇ ਪਹਿਲਾਂ ਆਪਾਂ ਆ ਕੇ ਆਪਾਂ ਵੀ ਲਾਉਂਦੇ ਹੁੰਦੇ ਸੀ। ਉਹਨਾਂ ਨੂੰ ਕੀ ਕਹਿੰਦੇ ਹੁੰਦੇ ਸੀ, ਤਾਂ ਨੂੰ ਸਿਰੇ ਜਾਏ ਕੌਡੀਆਂ ਦੇ ਬਣਾ ਕੇ, ਇੱਥੇ ਘਰਾਂ 'ਚ ਇੱਥੇ ਵੀ ਬਹੁਤ ਮਿਲ ਜਾਂਦੇ ਆ। ਉਹ ਟੰਗੇ ਹੁੰਦੇ ਸੀ ਲੋਕਾਂ ਦੇ। ਉਹ 9 ਕੌਡੀਆਂ ਲੈ ਕੇ ਨਾ ਉਹ ਵਿੱਚ ਪਾ ਦੇਣੀਆਂ। ਉਹ ਦੂਸਰੇ ਤੀਸਰੇ ਦਿਨ ਤੱਕ ਉਹ ਖੁਰ ਜਾਂਦੀਆਂ। ਜਦੋਂ ਖੁਰ ਜਾਣਗੀਆਂ ਤੇ ਫਿਰ ਉਹਨਾਂ ਨੂੰ ਕਿਸੇ ਪੱਗ ਦੇ ਕੱਪੜੇ ਦੇ ਨਾਲ, ਬਰੀਕ ਦੇ ਨਾਲ ਉਹਨਾਂ ਨੂੰ ਸਾਰੇ ਰਸ ਨੂੰ ਪੁਣ ਲੈਣਾ। ਪੁਣ ਕੇ ਤਾਂ ਉਹਨੂੰ ਫਰਿੱਜ ਨੂੰ ਰੱਖਣਾ। ਸਵੇਰ ਨੂੰ ਨਿਰਣੇ 1 ਚਮਚਾ ਲੈਣਾ ਤੇ 5 ਹੈਲੋ ਹਾਂਜੀ ਹਾਂਜੀ ਹਾਂਜੀ, ਤੇ ਉਹ ਚੌਥੇ 5ਵੇਂ ਤੇ ਜਿਹੜਾ ਉਹਨਾਂ ਨੇ ਫਿਰ ਨਾ ਬਾਥਰੂਮ ਜਦੋਂ ਸਵੇਰੇ ਉੱਠ ਕੇ ਜਦੋਂ ਉਹਨਾਂ ਨੇ ਕਰਨਾ, ਤੇ ਉਹ ਕੱਚ ਦੇ ਗਲਾਸ ਵਿੱਚ ਕਰਨ। ਚੌਥੇ 5ਵੇਂ ਦਿਨ ਤੱਕ ਪੱਥਰੀ ਨਿਕਲਣੀ ਸ਼ੁਰੂ ਹੋ ਜਾਣੀ ਹੈ, ਫਿਰ ਪਤਾ ਲੱਗ ਜਾਣਾ ਉਹਨਾਂ ਨੂੰ। ਇਸ ਕਰਕੇ ਕੱਚ ਦੇ ਗਲਾਸ ਵਿੱਚ ਕਰਨਾ, ਤਾਂ ਕਿ ਉਹਨਾਂ ਨੂੰ ਉਹ ਜਿਹੜਾ ਸਟੋਨ ਨਿਕਲਦਾ ਪਤਾ ਲੱਗ ਜਾਵੇ। ਠੀਕ ਆ, ਹਾਂਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਦੇਖੋ ਕਿੰਨਾ ਫਿਕਰ ਕਰਦੇ ਤੁਸੀਂ ਇੱਕ ਦੂਜੇ ਦਾ। ਹਾਂਜੀ, ਜਿਹੜਾ ਇਹਨਾਂ ਨੇ ਦੱਸਿਆ ਨਾ, ਉਹ ਪੀਣ ਦਾ ਹਿਸਾਬ ਜ਼ਰੂਰ ਰੱਖਿਓ ਕਿ ਪੀਣਾ ਥੋੜ੍ਹਾ ਆ, ਬਹੁਤ ਜ਼ਿਆਦਾ ਨਿਗਾ ਉਹ ਪੀਣਾ। ਅਤੇ ਹੋਰ ਵੀ ਤੁਹਾਨੂੰ ਢਿੱਡ ਦੇ ਵਿੱਚ ਕੋਈ ਵੀ ਇਨਫੈਕਸ਼ਨ ਵਗੈਰਾ, ਵੈਸੇ ਉਸ ਦੇ ਨਾਲ ਆਰਾਮ ਆ ਜਾਂਦਾ। ਬੋਡੀ ਆਪੋ ਆਪਣੀ ਹੈ ਜੀ। ਸੁੱਖੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਭੈਣ ਜੀ? ਠੀਕ ਹੈ ਜੀ। ਹਾਂ, ਮੈਂ ਦੱਸਣਾ ਸੀ, ਜਿਹੜੀ ਬਵਾਸੀਰ ਵਾ ਨਾ, ਜਿਹੜੇ ਕਹਿੰਦੇ ਬਲੱਡ ਪੈਂਦਾ ਆ, ਉਹ ਸਾਡੇ ਜਿੱਦਾਂ ਹੈ ਨਾ ਮੰਮੀ ਨੇ ਵਰਤਦੀ ਆ, ਉਹਨੂੰ ਵੀ ਇਹੀ ਪ੍ਰੋਬਲਮ ਆ ਸੇਮ। ਉਹ ਰਾਤ ਨੂੰ ਦਾਖਾਂ ਭੇਜਣੀਆਂ, ਸੌਗੀ ਜਿਹਨੂੰ ਕਹਿੰਦੇ ਦਾਖਾਂ। ਠੀਕ ਆ, ਉਹ ਭੇਜ ਦੇਣੀਆਂ 7-8 ਦਾਖਾਂ ਭੇਜ ਦੇਣੀਆਂ। ਫਿਰ ਰਾਤ ਨੂੰ ਅੱਧੇ ਕੁ ਪਾਣੀ ਦੇ ਗਲਾਸ ਵਿੱਚ ਉਹੀ ਸਵੇਰ ਨੂੰ ਪਾਣੀ ਪੀਣਾ, ਉਹੀ ਮਲ ਕੇ ਦਾਖਾਂ ਖਾ ਲੈਣੀਆਂ ਨਾਲ। ਠੀਕ ਆ। ਉਹਨਾਂ ਨੂੰ ਤਾਂ ਜਿੱਦਾਂ ਹੁਣ ਬਲੱਡ ਤੋਂ ਫਰਕ ਪੈ ਗਿਆ ਹੁਣ, ਬਵਾਸੀਰ ਤੋਂ। ਠੀਕ ਆ। ਹਾਂਜੀ, ਉਹਨਾਂ ਦਾ ਕਾਫੀ ਸੀ, ਉਹਨਾਂ ਦਾ ਵੀ ਬੁਰਾ ਹਾਲ। ਤਾਂ ਮੈਂ ਕਿਹਾ ਮੈਂ ਦੱਸਾਂ ਉਹਨਾਂ ਨੂੰ ਵੀ ਜਿਹਨਾਂ ਦੇ ਬਲੱਡ ਪੈਂਦਾ ਬਵਾਸੀਰ ਦੀ ਤਾਂ ਬਿਮਾਰੀ ਬਹੁਤ ਭੈੜੀ ਆ। ਠੀਕ ਹੈ ਜੀ। ਹਾਂਜੀ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਸਾਡੇ ਅਗਲੇ ਕਾਲਰ ਨੇ ਬਲਵਿੰਦਰ ਕੌਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੌਰੀ, ਮੈਂ ਦੁਬਾਰਾ ਆਈ ਹਾਂ। ਉਹ ਜਿਹੜੇ ਜਿਨ੍ਹਾਂ ਨੂੰ ਹੈਗੀ ਉਹਨਾਂ ਦੀ ਕਿਡਨੀਆਂ ਦੀ ਪ੍ਰੋਬਲਮ, ਵੀ ਡਾਇਲਸਿਸ ਮਤਲਬ ਘੱਟ ਕਿਡਨੀਆਂ ਦਾ ਹੋਣਾ ਆ ਹਜੇ ਡਾਇਲਸਿਸ। ਹਾਂਜੀ ਹਾਂਜੀ, ਉਹ ਆਪਣੇ ਇੱਥੇ ਪੰਜਾਬੀ ਲੜਕੇ ਤੇ ਦੱਸਿਆ ਸੀ, ਛੱਲੀਆਂ ਦੇ ਵਾਲ ਲੈ ਕੇ 1 ਗੈਲਨ ਪਾਣੀ ਦੇ ਵਿੱਚ 1 ਧਨੀਏ ਦੀ ਗੁੱਛੀ ਕੱਟ ਕੇ ਉਹ ਪਾਣੀ ਪੀ ਲੈਣ,
ਉਹ ਪਾਣੀ 2 ਵੇਲੇ ਜਾਣੀ ਉਹੀ ਪਾਣੀ ਪੀਣਾ, ਜਿੰਨਾ ਥੋੜਾ ਥੋੜਾ ਵੀ ਜਦ ਵੀ ਪੀਣਾ ਉਹੀ ਪੀਣਾ ਹੈ। ਤੇ ਜੌਂ ਵਾਲ ਕੇ ਵੀ ਪਾਣੀ ਪੀ ਸਕਦੇ ਆ, ਉਹਦੇ ਨਾਲ ਵੀ ਕਿਡਨੀਆਂ ਪਾਣੀ ਦੇ ਜੌਂ ਭਿਉਂਦੇ ਨੇ 1 ਮੁੱਠੀ, ਉਹਨੂੰ 1 ਲੀਟਰ ਪਾਣੀ ਦੇ ਵਿੱਚ 2 ਲੀਟਰ ਪਾਣੀ ਲਾ ਲਓ, 2 ਕੁਝ ਉਬਾਲ ਲਓ, ਫਿਰ ਉਹ ਜਦੋਂ ਥੋੜਾ ਰਹਿ ਜੇ ਉਹੀ ਪਾਣੀ ਥੋੜਾ ਥੋੜਾ ਉਹ ਵੀ ਕਰਕੇ ਪੀਂਦੇ ਰਹੋ। ਬਾਕੀ ਬ੍ਰਿਧ ਬਾਦਕਾ ਵੱਟੀ ਇਹ ਹੈਗੀ ਆ, ਇਹਦੇ ਉਹਦੇ ਲਈ ਹੈਗੀ ਆ, ਇਹ ਉਹਦੇ ਲਈ ਕਿਡਨੀਆਂ ਲਈ ਵੀ ਹੈਗੀ ਆ, ਤੇ ਉਹਦੇ ਦੂਜੀ ਜਿੱਦਾਂ ਦੇ ਇੱਕ ਹੋਰ ਪਤਾ ਨਹੀਂ ਇਸ ਕਿਸੇ ਹੋਰ ਚੀਜ਼ ਲਈ ਵੀ ਦੱਸਿਆ ਸੀ, ਕਿਡਨੀਆਂ ਲਈ ਕਿਸੇ ਨੇ ਵਰਤੀ ਸੀ ਇੱਥੇ ਨਿਊਯਾਰਕ ਦੇ ਵਿੱਚ। ਤੇ ਉਹ 1 ਗੋਲੀ ਸਵੇਰੇ 1 ਸ਼ਾਮ, ਚਲੋ 1 ਹੀ ਲੈ ਕੇ ਪਹਿਲਾਂ ਦੇਖ ਲੈਣ। ਬਾਕੀ ਇਹ ਜਿਹੜਾ ਨਿੰਬੂ ਵਾਲਾ ਹੈ ਇਹ 8 ਮੈਂ ਤਾਂ 8 ਕੌਡੀਆਂ ਪਾਈਆਂ ਸੀ, 8 ਹੀ ਦੱਸਿਆ ਸੀਗਾ। ਤੇ ਇਹ ਮੇਰੇ ਮਦਰ ਨੂੰ ਮੈਂ ਉੱਥੇ ਬਣਾ ਕੇ ਦਿੱਤਾ ਸੀ ਇੰਡੀਆ, ਇੱਕੋ ਹੀ ਚਮਚਾ ਲੈਣਾ ਵੀ ਇਹ ਗੱਲ ਹੈਗੀ ਆ ਸਹੀ। ਪਹਿਲਾਂ ਉਹ ਲੈਂਦੇ ਨਹੀਂ ਸੀਗੇ, ਉਹਨਾਂ ਨੂੰ ਸੀਗੀ ਪ੍ਰੋਬਲਮ, ਪਿਸ਼ਾਬ ਬਾਰ ਜਾਂਦੇ ਸੀਗੇ ਰਾਤ ਨੂੰ, ਤੇ ਕਿਉਂਕਿ ਉਹਨਾਂ ਨੂੰ ਸ਼ੂਗਰ ਆ। ਤੇ ਪਹਿਲਾਂ ਤਾਂ ਉਹ ਲੈਂਦੇ ਨਹੀਂ ਸੀ, ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮੈਨੂੰ ਇਹ ਫਾਇਦਾ ਹਨਾ, ਉਹ ਕਹਿੰਦੇ ਚੱਲ ਮੈਂ ਲੈ ਲਿਆ ਕਰੂ, ਤੂੰ ਮੈਨੂੰ ਇੱਥੇ ਰੱਖ ਦੇ, ਸ਼ੀਸ਼ੀ ਬਾਹਰ ਰੱਖ ਦਿਆ ਕਰ, ਸਵੇਰੇ ਉੱਠ ਕੇ ਜਦ ਤੂੰ ਉੱਠਦੀ ਹੁੰਦੀ ਆ ਮੈਂ ਉੱਠ ਕੇ ਬਾਹਰ ਫਰਿੱਜ ਚੋਂ ਕੱਢ ਕੇ ਰੱਖ ਦੇਣੀ। ਉਹਨਾਂ ਨੇ 1 ਚਮਚਾ ਲੈ ਲੈਣਾ, ਤੇ ਉਹ ਕਹਿੰਦੇ ਵੀ ਇਹ ਬਹੁਤ ਵਧੀਆ, ਮੈਨੂੰ ਵੀ ਪਿਸ਼ਾਬ ਨਹੀਂ ਆਉਂਦਾ। ਹਾਂਜੀ, ਇਹ ਕਿਡਨੀਆਂ ਲਈ ਵੀ ਇਹ ਵਧੀਆ ਹੈਗੀ ਆ ਚੀਜ਼, ਜੇ ਪੀਣੀ ਚਾਹਣ ਤਾਂ ਟਰਾਈ ਕਰ ਸਕਦੇ ਆ। ਤੇ ਬਾਕੀ ਇੱਕ ਜਿਹੜਾ ਉਹ ਜਿਨ੍ਹਾਂ ਦਾ ਤੇਜ਼ਾਬ ਬਣਦਾ ਹੈ, ਉਹ 1 ਚਮਚਾ 4 ਮਗਜ਼ ਜ਼ਰੂਰ ਖਾਇਆ ਕਰਨ, ਚਾਹੇ ਸਵੇਰੇ ਖਾ ਲੈਣ, ਜਦੋਂ ਚਾਹ ਨਾ ਖਾ ਲੈਣ, ਦੁੱਧ ਨਾ ਖਾ ਲੈਣ, ਜ਼ਰੂਰ ਖਾਇਆ ਕਰਨ। ਮੇਰੀ ਫਰੈਂਡ ਖਾਂਦੀ ਆ, ਉਹ ਕਹਿੰਦੀ ਮੇਰੇ ਪੇਟ ਦੀਆਂ ਪ੍ਰੋਬਲਮਾਂ ਕਈ ਚਲੀਆਂ ਗਈਆਂ, ਉਹ ਕਿਲੋ ਕਹਿੰਦੀ ਮੈਂ ਤਾਂ ਇੰਡੀਆ ਤੋਂ ਮੰਗਾਉਂਦੀ ਹਾਂ, ਜਦੋਂ ਕੋਈ ਜਾਂਦਾ ਹੁੰਦਾ ਮੈਂ ਮੰਗਾ ਲੈਂਦੀ ਹਾਂ, ਕਿਉਂਕਿ ਇੱਥੇ ਥੋੜੀ ਕੁਆਂਟਿਟੀ 'ਚ ਮਿਲਦੇ ਔਰ ਮਹਿੰਗੇ ਮਿਲਦੇ ਆ, ਤੇ ਉਹ ਉੱਥੋਂ ਮੰਗਾਉਂਦੀ ਆ। ਤੇ ਇੱਕ ਜਿਨ੍ਹਾਂ ਦਾ ਦੁੱਧ ਕਹਿੰਦੇ ਸੀਗੇ ਵੀ ਘੱਟ ਆਉਂਦਾ, ਵੀ 20 ਦਿਨਾਂ ਦਾ ਬੱਚਾ, ਉਹ ਚਿੱਟਾ ਜੀਰਾ ਭਿਉਂ ਕੇ 1 ਚਮਚਾ ਦੁੱਧ ਦੇ ਨਾਲ ਲੈ ਲਿਆ ਕਰਨ। ਠੀਕ ਆ, ਹਾਂਜੀ, ਓਕੇ, ਥੈਂਕ ਯੂ ਤੁਹਾਡਾ ਟਾਈਮ ਦੇਣ ਲਈ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਸਾਡੇ ਅਗਲੇ ਕਾਲਰ ਨੇ ਟੋਨੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਬਲੱਡ ਪ੍ਰੈਸ਼ਰ ਬਾਰੇ ਦੱਸਣਾ ਆ, ਤੇ ਇੱਕ ਜਿਹੜਾ ਕਹਿੰਦੇ ਨਾ ਥੱਲਿਓ ਪੈਰ ਬਹੁਤ ਦੁਖਦੇ ਆ, ਹਾਂਜੀ, ਉਹਨਾਂ ਬਾਰੇ ਦੱਸਣਾ ਆ ਜੀ। ਮੈਨੂੰ 5 ਸਾਲ ਹੋ ਗਏ, ਮੈਂ ਤੁਹਾਡੇ ਰੇਡੀਓ ਤੋਂ ਸੁਣਿਆ ਸੀਗਾ। ਇੱਕ ਤਾਂ ਆਪਾਂ ਕੁਰਸੀ ਤੇ ਬੈਠ ਕੇ ਜਿਹੜੇ ਆਪਣੇ ਹੈਗੇ ਆ ਪੈਰ ਉਹ ਮਲਣੇ ਆ, ਦੇਸੀ ਘੀ ਲੈ ਲਓ ਜਾਂ ਸਰੋਂ ਦਾ ਤੇਲ ਲੈ ਲਓ ਜੀ 5 ਤੋਂ 10 ਮਿੰਟ 2 ਪੈਰ ਮਲਣੇ ਆ, ਉਹਨਾਂ ਨਾਲ ਬਲੱਡ ਪ੍ਰੈਸ਼ਰ ਸਹੀ ਹੋ ਜਾਂਦਾ ਆ। ਇੱਕ ਜਿਹੜੀ ਆਪਾਂ ਕਾਲੀਆਂ ਮਿਰਚਾਂ ਨਿੰਬੂ ਵਿੱਚ ਪਾ ਕੇ ਆਪਾਂ 15 ਦਿਨ ਰੱਖੀ ਦੀਆਂ ਆ, ਤੇ ਉਹਨਾਂ ਦੇ ਨਾਲ ਭੈਣ ਜੀ ਸਵੇਰ ਨੂੰ 5 ਤੋਂ 10 ਮਿਰਚਾਂ ਖਾ ਲਓ, ਬਲੱਡ ਪ੍ਰੈਸ਼ਰ ਤੁਹਾਡਾ ਇੱਕਦਮ ਕੰਟਰੋਲ 'ਚ ਰਹਿੰਦਾ ਆ। ਮੈਂ ਇਹ 2 ਚੀਜ਼ਾਂ ਵਰਤ ਕੇ ਦੇਖੀਆਂ। ਠੀਕ ਹੈ ਜੀ। ਇੱਕ ਆ ਭੈਣ ਜੀ ਜਿਹੜੇ ਕਹਿੰਦੇ ਸੀਗੇ ਜਿਹੜਾ ਬੀਬੀਆਂ ਨੂੰ ਉਹ ਦੁੱਧ ਨਹੀਂ ਆਉਂਦਾ, ਦੁੱਧ ਘੱਟ ਆਉਂਦਾ, ਉਹ ਕਲੌਂਜੀ ਲਓ, 1 ਚਮਚਾ ਕਲੌਂਜੀ ਖਾ ਲਓ 5-6 ਦਿਨ, ਉਹਦੇ ਨਾਲ ਸਾਰਾ ਕੁਝ ਠੀਕ ਹੋ ਜਾਂਦਾ ਭੈਣ ਜੀ। ਠੀਕ ਹੈ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਅੱਗੇ ਸਾਡੇ ਅਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ? ਠੀਕ ਹੈ ਜੀ। ਹਾਂਜੀ, ਉਹ ਜਿਹੜਾ ਹੁਣੇ ਤੁਸੀਂ ਦੱਸਦੇ ਸੀ ਨਾ ਨਿੰਬੂ ਦੇ ਵਿੱਚ ਕੌਡੀਆਂ ਵਾਲਾ, ਉਹ ਜੈਲੋ ਕੌਡੀਆਂ ਦੱਸਦੇ ਸੀਗੇ, ਇੱਥੇ ਮੈਂ ਸੁਣਿਆ ਸੀ ਤੁਹਾਡੇ ਰੇਡੀਓ ਤੇ। ਠੀਕ ਹੈ, ਹਾਂਜੀ। ਤੇ ਦੂਸਰਾ ਨਾ ਇੱਕ ਹੋਰ ਕਿਸੇ ਦਾ ਅਜਮਾਇਆ ਹੋਇਆ ਆ, ਇਹ ਕਹਿੰਦੇ ਪਖੜਾ ਪਾਊਡਰ 1 ਸਪੂਨ ਰਾਤ ਨੂੰ ਪਾਣੀ ਦੇ ਵਿੱਚ ਭੇ ਦੇਣਾ, ਤੇ ਸਵੇਰ ਨੂੰ ਨੈਣੇ ਲੈਣਾ। ਠੀਕ ਆ, ਉਹ ਸਾਰਾ ਪਾਣੀ ਪੀ ਲੈਣਾ ਸਵੇਰ ਨੂੰ। ਠੀਕ ਆ। ਤੇ ਜਿਨ੍ਹਾਂ ਦੇ 11% ਕਹਿੰਦੇ ਰਹਿ ਗਈਆਂ ਕਿਡਨੀ ਵਾਲੇ, ਠੀਕ ਆ। ਹਾਂਜੀ, ਉਹਨਾਂ ਵਾਸਤੇ। ਤੇ ਇੱਕ ਜਿਹੜਾ ਕਿਡਨੀ ਸਟੋਨ ਦਾ ਆ, ਉਹ ਕ੍ਰੈਨਬੈਰੀ ਜੂਸ ਤੇ ਕੈਰਟ ਜੂਸ, ਇਹ ਮੇਰਾ ਵਰਤਿਆ ਹੋਇਆ ਹੈਗਾ। ਠੀਕ ਹੈ ਜੀ। ਤੇ ਕਿਡਨੀ ਸਟੋਨ ਆਪਣੇ ਆਪ ਨਿਕਲ ਜਾਂਦੀ ਆ, ਤੇ ਨਾਲੇ ਜਿੱਦਾਂ ਡੀਹਾਈਡਰੇਟ ਜਦੋਂ ਹੁੰਦਾ ਬੰਦਾ ਨਾ, ਪਾਣੀ ਵਗੈਰਾ ਜ਼ਿਆਦਾ ਪੀਣਾ ਚਾਹੀਦਾ, ਤਾਂ ਇਹ ਹੋ ਗਿਆ ਸੀਗਾ। ਠੀਕ ਹੈ ਜੀ। ਤੇ ਇਹਦੇ ਨਾਲ ਠੀਕ ਹੋ ਜਾਂਦਾ ਕ੍ਰੈਨਬੈਰੀ ਤਾਂ ਕੈਰਟ ਜੂਸ ਨਾਲ। ਠੀਕ, ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ, ਧੰਨਵਾਦ ਹੈ ਜੀ, ਧੰਨਵਾਦ। ਸਾਡੇ ਅਗਲੇ ਕਾਲਰ ਨੇ ਤੀਰਥ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੱਸਣਾ ਸੀਗਾ ਆਪਣੇ ਆਪਣਾ ਪਹਿਲਾਂ ਭੈਣ ਜੀ ਨੇ ਆਪਣਾ ਦੂਜੇ ਆਏ ਸੀਗੇ ਲੈਣ, ਤੇ ਉਹਨਾਂ ਨੇ ਕਿਹਾ ਉਹਨਾਂ ਨੂੰ ਗਲੇ ਦੀ ਪ੍ਰੋਬਲਮ ਨੇ, ਮੇਰੇ ਖਿਆਲ ਥਾਇਰਾਇਡ ਦੀ। ਹਾਂਜੀ। ਤੇ
ਜਿਨ੍ਹਾਂ ਨੂੰ ਵੀ ਥਾਇਰੋਇਡ ਦੀ ਪ੍ਰੋਬਲਮ ਹੈ, ਚਾਹੇ ਥਾਇਰੋਇਡ ਘਟਦਾ ਹੈ ਚਾਹੇ ਵੱਧਦਾ ਹੈ, ਉਹ ਫਲੂ ਸ਼ਾਟ ਦਾ ਟੀਕਾ ਲਵਾਉਣ ਜ਼ਰੂਰ ਹਰ ਸਾਲ। ਤੇ ਮੈਨੂੰ ਅੱਜ ਤੋਂ 12-13 ਸਾਲ ਪਹਿਲਾਂ ਫਲੂ ਮਤਲਬ ਇਹ ਥਾਇਰੋਇਡ ਹੋਇਆ ਸੀ, ਬਹੁਤ ਜ਼ਿਆਦਾ ਬੈਡਲੀ ਸੀਗਾ। ਤੇ ਮੈਂ ਹੁਣ ਹਰ ਸਾਲ ਫਲੂ ਸ਼ਾਟ ਦਾ ਟੀਕਾ ਲਵਾਉਣਾ ਤੇ ਮੈਂ ਬਿਲਕੁਲ ਠੀਕ ਆ। ਮੈਂ ਮਤਲਬ ਬਿਲਕੁਲ ਗੋਲੀ ਨਹੀਂ ਖਾਂਦਾ, ਮੇਰਾ ਬਿਲਕੁਲ ਮੈਂ ਚਲੋ ਚੈੱਕਅਪ ਵੀ ਕਰਾਉਣਾ ਤੇ ਉਹ ਨੋਰਮਲ ਆਉਂਦਾ। ਇਹ ਚਾਹੇ ਕਿ ਇਹਦਾ ਥਾਇਰੋਇਡ ਵੱਧਦਾ ਤੇ ਚਾਹੇ ਘਟਦਾ, ਹਰ ਸਾਲ ਫਲੂ ਸ਼ਾਟ ਦਾ ਟੀਕਾ ਲਵਾਓ, ਬਿਲਕੁਲ ਠੀਕ ਹੋ ਜਾਊਗਾ। ਠੀਕ ਹੈ ਜੀ, ਹਾਂਜੀ ਇਹ ਦੱਸਣਾ ਸੀ। ਥੈਂਕ ਯੂ ਜੀ। ਅਗਲੇ ਸਾਡੇ ਕਾਲਰ ਨੇ ਹਰਪ੍ਰੀਤ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਕੁਐਸਚਨ ਸੀਗਾ ਮੇਰਾ, ਸਾਡੇ ਰਿਲੇਟਿਵ ਆ, ਉਹਨਾਂ ਦੇ ਪੇਟ ਦੇ ਨਾ ਸਾਈਡ ਤੇ ਜਿੱਦਾਂ ਦੋਨਾਂ ਸਾਈਡਾਂ ਤੇ ਨਾ ਛੋਟੀ ਛੋਟੀਆਂ ਗੱਟੀਆਂ ਜਿਹੀਆਂ ਆ ਬਣੀਆਂ। ਜੇ ਕਿਸੇ ਨੂੰ ਇਲਾਜ ਪਤਾ ਹੋਇਆ ਤਾਂ ਪਲੀਜ਼ ਜ਼ਰੂਰ ਦੱਸਿਓ। ਪੇਟ ਤੇ ਆ? ਜੇ ਕੋਈ ਸਾਈਡ ਤੇ ਆ, ਸਾਈਡ ਤੇ ਪੇਟ ਦੇ ਸਾਈਡ ਤੇ? ਅੱਛਾ, ਦੋਹਾਂ ਸਾਈਡਾਂ ਤੇ ਆ। ਹਾਂਜੀ, ਦੋਨਾਂ ਸਾਈਡਾਂ ਤੇ ਛੋਟੀਆਂ ਛੋਟੀਆਂ ਜਿੱਦਾਂ ਗੱਟੀਆਂ ਜਿਹੀਆਂ ਬਣੀਆਂ ਆ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਤੇ ਜੇ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਦੱਸਿਓ। ਹੁਣ ਮੈਂ ਤੁਹਾਡੀਆਂ ਕਾਲਸ ਨਹੀਂ ਲੈ ਸਕਾਂਗੀ। ਹੁਣ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਹ ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਹੈਲਥ ਜ਼ਰੂਰੀ ਏ।